ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम अदाबर्स मैं हाँ तुहाडी होस्ट अनिल मुखर्द। मैं TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਮਿਸ਼ਨ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी, वाहिगुरू जी का खालसा वाहिगुरू जी की फतेह। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब अज 21 जुलाई 2026 6 सावन नानकशाही संमत 558 का दिन है। तो डॉक्टर साहब प्रोग्राम शुरू करने तो पहला ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਰਮ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਸਰੂ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਡਾਲਸ ਟੈਕਸ ਤੋਂ ਸਰਦਾਰ ਹਰਸਿਮਰਨ ਸਿੰਘ ਪ੍ਰਿੰਸ ਜੀ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਸਾ ਦੀ ਪ੍ਰਾਪਤੀ ਤੇ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਹਰਸਿਮਰਨ ਸਿੰਘ ਪ੍ਰਿੰਸ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ, ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਫਿਲਮ ਸਤਲੁਜ ਦੇ ਡਾਇਰੈਕਟਰ ਹਨੀ ਤਰੇਨ ਨੇ UK ਦੀ ਪ੍ਰਸਿੱਧ ਅਖਬਾਰ ਦਾ ਗਾਰਡੀਅਨ ਨੂੰ ਦਿੱਤੇ ਇੱਕ ਇੰਟਰਵਿਊ ਵਿੱਚ ਇੰਕਸ਼ਾਫ ਕੀਤਾ ਕਿ ਭਾਰਤੀ ਸੈਂਸਰ ਬੋਰਡ ਨੂੰ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਬਣੀ ਫਿਲਮ ਤੇ ਕੀ ਇਤਰਾਜ਼ ਸਨ। ਸੋ ਸੈਂਸਰ ਬੋਰਡ ਇਸ ਨੂੰ ਪਾਕਿਸਤਾਨ ਅਤੇ ਮੁਸਲਮਾਨਾਂ ਦੇ ਖਿਲਾਫ ਵਰਤਣਾ ਚਾਹੁੰਦੀ ਸੀ ਔਰ ਹੋਰ ਵੀ ਹਨੀ ਤਰੇਨ ਵੱਲੋਂ ਪ੍ਰਗਟਾਵੇ ਜਿਹੜੇ ਨੇ ਉਹ ਕੀਤੇ ਗਏ ਹਨ। ਸੋ ਇਹਨਾਂ ਦਾ ਆਪਾਂ ਜ਼ਿਕਰ ਕਰਾਂਗੇ ਔਰ ਇਸ ਸੰਬੰਧੀ ਜਿਹੜੀ ਬੀਬੀ ਅਮਨਜੋਤ ਕੌਰ ਔਰਾਂ ਦੀ ਜਿਹੜੀ ਲਿਖਤ ਹੈ ਉਹ ਸਾਨੂੰ ਵਸੂਲ ਹੋਈ ਹੈ, ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਹਰਸਿਮਰਨ ਸਿੰਘ ਪ੍ਰਿੰਸ ਜਿਹੜੇ ਡਾਲਸ ਟੈਕਸਸ 'ਚ ਨਿਵਾਸ ਕਰਦੇ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਇਹ ਸਾਰਾ ਐਫਰਟ ਵੀਰ ਗੋਵਿੰਦਰ ਸਿੰਘ ਹੋਰਾਂ ਨੇ ਕੀਤਾ ਸੀ ਪਿਛਲੇ ਦਿਨਾਂ 'ਚ ਔਰ ਸਰ ਸੁਰਿੰਦਰ ਸਿੰਘ ਗਿੱਲ ਔਰ ਉਹਨਾਂ ਦੀ ਟੀਮ, ਉਹਨਾਂ ਦਾ ਇਹ ਯਤਨ ਹੈ ਕਿ TV 84 ਦੀ ਵੱਧ ਤੋਂ ਵੱਧ ਮਦਦ ਕੀਤੀ ਜਾਏ। ਸੋ ਅਸੀਂ ਵੀਰ ਹਰਸਿਮਰਨ ਸਿੰਘ ਪ੍ਰਿੰਸ ਜੀ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਜੀ। ਅਜੇ ਵੀ ਬੇਸ਼ੱਕ ਕਾਕਰੋਚ ਜਨਤਾ ਪਾਰਟੀ ਦੇ ਵਿਖਾਵੇ ਨੇ ਮੀਡੀਆ ਦਾ ਫੋਕਸ ਦਿੱਲੀ ਵੱਲ ਕਰ ਦਿੱਤਾ ਹੈ। ਪੰਜਾਬ ਦੀਆਂ ਘਟਨਾਵਾਂ ਨੂੰ ਡੈਲੀਬਰੇਟਲੀ ਮੀਡੀਆ 'ਚੋਂ ਮਾਈਨਸ ਵੀ ਕੀਤਾ ਜਾ ਰਿਹਾ ਹੈ ਔਰ ਸਾਈਮਲਟੇਨੀਅਸਲੀ ਦੋ ਹੋਰ ਐਜੀਟੇਸ਼ਨਸ ਜਿਹੜੀਆਂ ਇਹਨਾਂ 2 ਦਿਨਾਂ ਦੇ ਵਿੱਚ ਆਈਆਂ ਜਿਨ੍ਹਾਂ ਦੇ ਵਿੱਚ ਇੱਕ RSS ਵੱਲੋਂ ਜਿਸ ਤਰੀਕੇ ਨਾਲ ਯੂਨੀਵਰਸਿਟੀ ਅਥਾਰਟੀਜ਼ ਦੇ ਪੂਰੇ ਥਾਪੜੇ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਪਣਾ ਹਿੰਦੂ ਤੋਂ ਵੀ ਪ੍ਰੋਪੇਗੈਂਡਾ ਕੀਤਾ ਜਾਣਾ ਸੀ, ਜਿਸ ਨੂੰ ਸਿੱਖ ਜਥੇਬੰਦੀ ਸੱਤ ਔਰ ਦੂਸਰੀਆਂ ਜਥੇਬੰਦੀਆਂ ਜਿਵੇਂ ਲਲਕਾਰ ਔਰ ਉਹਨਾਂ ਦੇ ਨਾਲ ਹੋਰ ਵੀ ਜਿਹੜੇ ਲੋਕਲ ਗਰੁੱਪ ਨੇ ਉਹਨਾਂ ਨੇ ਉਸ ਦਾ ਤਿੱਖਾ ਵਿਰੋਧ ਕੀਤਾ ਔਰ ਉਹਨਾਂ ਨੂੰ ਭਾਂਜ ਵੀ ਦਿੱਤੀ ਪਹਿਲੇ ਦਿਨ। ਪਰ ਯੂਨੀਵਰਸਿਟੀ ਅਥਾਰਟੀਜ਼ ਔਰ ਪੁਲਿਸ ਦੀ ਮਦਦ ਨਾਲ ਜਿਵੇਂ ਵਿਦਿਆਰਥੀਆਂ ਨੂੰ ਹਰਾਸ ਕੀਤਾ ਗਿਆ, ਜਿਵੇਂ ਉਹਨਾਂ ਦੀ ਮਾਰਕੁੱਟ ਕੀਤੀ ਗਈ, ਇਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਕਿਵੇਂ ਜਿਹੜਾ ਸਾਰੇ ਐਡਮਿਨਿਸਟ੍ਰੇਸ਼ਨ ਨੇ ਹਰ ਸਟੇਟ ਦਾ ਔਰ ਯੂਨੀਵਰਸਿਟੀਆਂ ਦੇ ਅੰਦਰ ਇਹੀ ਵਰਤਾਰਾ ਅਸੀਂ ਜਾਮੀਆ ਮਿਲੀਆ ਦੇ ਹਵਾਲੇ ਨਾਲ ਵੀ ਦਿੱਲੀ ਦੇ ਵਿੱਚ ਦੇਖਿਆ ਸੀ, ਜਿੱਥੇ ਕਿਵੇਂ ਸ਼ਾਹੀਨ ਬਾਗ ਪ੍ਰੋਟੈਸਟ ਦੇ ਵੇਲੇ ਉੱਥੇ ਲਗਾਤਾਰ ਪੁਲਿਸ ਨੇ ਵਿਦਿਆਰਥੀਆਂ ਨੂੰ ਹਰਾਸ ਕੀਤਾ। ਫਿਰ JNU ਦੇ ਵਿੱਚ ਵੀ ਜਿੱਥੇ ਇੱਕ ਲਿਬਰਲ ਕਲਾਸ ਦੇ ਸਟੂਡੈਂਟਸ ਰਹੇ ਨੇ ਔਰ ਜਿੱਥੇ ਕਿਸੇ ਜ਼ਮਾਨੇ ਦੇ ਵਿੱਚ ਈਵਨ ਇੰਦਰਾ ਗਾਂਧੀ ਨੂੰ ਵੀ ਸਟੂਡੈਂਟਸ ਨੇ ਆਉਣ ਨਹੀਂ ਸੀ ਦਿੱਤਾ ਕਿ ਵੀ ਤੂੰ ਤੇਰੀ ਅਸੀਂ ਜਵਾਬਦੇਹੀ ਕਰਾਂਗੇ। ਹਾਲਾਂ ਉਸ ਯੂਨੀਵਰਸਿਟੀ ਨੂੰ ਆਪਣੇ ਪਿਓ ਦੇ ਨਾਂ ਤੇ ਜਵਾਹਰ ਲਾਲ ਦੇ ਨਾਂ ਤੇ ਇੰਦਰਾ ਗਾਂਧੀ ਨੇ ਜਿਹੜਾ ਉਹ ਬਿਲਡ ਕੀਤਾ ਸੀ। ਅੱਜ ਉੱਥੇ RSS ਔਰ BJP ਦੀ ਪੂਰੀ ਗੁੰਡਾਗਰਦੀ ਹੈ।
ਸੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਔਰ ਈਵਨ ਲੁਧਿਆਣਾ, ਪੰਜਾਬ ਯੂਨੀਵਰਸਿਟੀ ਪਟਿਆਲਾ, ਜਿਸ ਕਦਰ ਇਹਨਾਂ ਦੀ ਘੁਸਪੈਠ ਹੈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਚੈਲੰਜ ਹੈ। ਔਰ ਤੀਸਰਾ ਅਸੀਂ ਦੇਖਦੇ ਹਾਂ ਕਿ ਅਮਰੀਕਾ ਭਾਰਤ ਟ੍ਰੇਡ ਡੀਲ ਨੂੰ ਲੈ ਕੇ ਪੰਜਾਬ ਦੇ ਕਿਸਾਨਾਂ ਵੱਲੋਂ ਜਿਹੜਾ ਦਿੱਲੀ ਜਾ ਕੇ ਮਾਰਚ ਕਰਕੇ ਪਹੁੰਚਣ ਦਾ ਮੂਵ ਸੀ, ਉਸ ਨੂੰ ਅਗੇਨ ਇੱਕ ਪਾਸੇ ਹਰਿਆਣੇ ਦੇ ਨਸੀਬ ਸੈਣੀ ਨੂੰ ਪੱਗ ਬਣਾ ਕੇ ਪੰਜਾਬ ਦੇ ਵਿੱਚ ਲਿਆ ਕੇ ਬੀਜੇਪੀ ਆਪਣਾ ਢੰਡੋਰਾ ਪਿੱਟ ਰਹੀ ਹੈ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਿਵੇਂ ਈਵਨ ਸ਼ੰਭੂ ਬਾਰਡਰ ਦੇ ਉੱਤੇ ਹੀ ਉਹਨਾਂ ਨੂੰ ਰੋਕ ਦਿੱਤਾ ਗਿਆ ਔਰ ਜਿਹੜਾ ਹਰਿਆਣੇ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਗਿਆ। ਹੁਣ ਇਹਨਾਂ ਤਿੰਨੋਂ ਹੀ ਔਰ ਦਿੱਲੀ ਦੇ ਪ੍ਰੋਟੈਸਟ ਦੀ ਅਸੀਂ ਗੱਲ ਕਰਾਂਗੇ ਕਿ ਭਾਈ ਕਿਵੇਂ ਜੰਤਰ ਮੰਤਰ 'ਚ ਪਹਿਲੇ ਦਿਨ ਜਿਹੜਾ ਜਿਸ ਲੈਵਲ ਦੇ ਉੱਤੇ ਈਵਨ ਪੈਲਟ ਗਨਸ ਵੀ ਯੂਜ਼ ਹੋਈਆਂ, ਲਾਠੀ ਚਾਰਜ ਵੀ, ਟੀਅਰ ਗੈਸ ਸ਼ੈਲਸ ਵੀ, ਔਰ ਉਹ ਆਪਣੇ ਥਾਂ ਦੇ ਉੱਤੇ ਦੁਬਾਰਾ ਉਹਨਾਂ ਨੇ ਹਾਲਾਂਕਿ ਮੀਂਹ ਪੈਂਦਾ ਰਿਹਾ ਅਗਲੇ ਦਿਨ, ਪਰ ਉੱਥੇ ਫਿਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਟੂਡੈਂਟ ਵੀ, ਕੁਝ ਦੂਸਰੇ ਲੋਕ ਵੀ, ਜ਼ਿਆਦਾ ਸਟੂਡੈਂਟ ਨੇ ਉਹ ਪਹੁੰਚੇ। ਔਰ ਇਸ ਲਈ ਪੰਜਾਬ ਦਾ ਜਿਹੜਾ ਸਤਲੁਜ ਨੂੰ ਲੈ ਕੇ ਜੋ ਪੰਜਾਬ 'ਚ ਚੱਲ ਰਿਹਾ ਹੈ ਉਸ ਦੀ ਸਕਰੀਨਿੰਗ ਤਾਂ ਬਰਾਬਰ ਚੱਲ ਰਹੀ ਹੈ, ਲੇਕਿਨ ਇਸ ਵੇਲੇ ਜਿਹੜਾ ਬੀਜੇਪੀ ਦਾ ਜਾਂ ਹਿੰਦੂ ਤਵੀਆਂ ਦਾ IT ਸੈੱਲ ਹੈ, ਉਹ ਇਹਦੇ ਬਾਵਜੂਦ ਕਿ ਇਹ ਦੂਸਰੀਆਂ ਦੋ ਇਵੈਂਟਸ ਚੱਲ ਰਹੀਆਂ ਨੇ, ਲੇਕਿਨ ਸਿੱਖਾਂ ਦੇ ਖਿਲਾਫ ਬਰਾਬਰ ਉਹਨਾਂ ਦਾ ਜਿਹੜਾ ਜ਼ਹਿਰ ਦਾ ਉਗਲਣਾ ਉਹ ਬਰਾਬਰ ਜਾਰੀ ਹੈ। ਦਾ ਗਾਰਡੀਅਨ ਨੇ ਇੱਕ ਬੜੀ ਕਿਉਂਕਿ ਹੁਣ ਤੱਕ ਇਸ ਸਭ ਮੁੱਦੇ ਦੇ ਉੱਤੇ ਜਿਹੜੀ ਟੀਮ ਹੈ ਸਾਰੀ, ਜਿਨ੍ਹਾਂ ਨੇ ਖਾਸ ਤੌਰ ਤੇ ਜਿਹੜਾ ਮਿਸਟਰ ਤਰੇਨ, ਹਨੀ ਤਰੇਨ, ਜਿਹੜਾ ਫਿਲਮ ਦਾ ਪ੍ਰੋਡਿਊਸਰ ਡਾਇਰੈਕਟਰ ਹੈ ਔਰ ਜਿਸ ਨੇ ਇਸ ਦੇ ਉੱਤੇ ਬਹੁਤ ਕੰਮ ਕੀਤਾ, ਉਹਦੀ ਸਕ੍ਰਿਪਟ ਔਰ ਉਸ ਸਾਰਿਆਂ ਨੂੰ 4 ਸਾਲ ਉਹਨੇ ਲੜਾਈ ਵੀ ਲੜੀ। ਦਲਜੀਤ ਦੋਸਾਂਝ ਤਾਂ ਇੱਕ ਐਕਟਿੰਗ ਕਰਦਾ ਜਸਵੰਤ ਸਿੰਘ ਖਾਲੜਾ ਦੀ, ਲੇਕਿਨ ਬਹੁਤ ਸਾਰਾ ਜਿਹੜੀ ਈਵਨ ਫਾਈਨੈਂਸਿੰਗ ਔਰ ਜਿਹੜੀ ਉਸ ਸਾਰੇ ਦੇ ਨਾਲ ਜੁੜੀ ਹੋਈ ਰਿਸਰਚ ਹੈ ਉਹ ਤਾਂ ਜ਼ਾਹਰ ਹੈ ਹਨੀ ਤਰੇਨ ਦਾ ਪਾਰਟ ਹੈ। ਸੋ ਹੁਣ ਤੱਕ ਉਹਦੇ ਜਿਸ ਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਮਿੰਗ ਫਰੋਮ ਦਾ ਹਾਰਸ ਮਾਊਥ, ਕਿ ਵੀ ਇਹ ਸਾਰੇ ਦੇ ਪਿੱਛੇ ਕੀ ਸੀ। 4 ਸਾਲ ਸੈਂਸਰ ਬੋਰਡ ਨੇ ਕਿਉਂ ਪਾਸ ਨਹੀਂ ਕੀਤੀ, ਕਿਉਂ ਮਜਬੂਰ ਹੋਏ ਵੀ OTT ਪਲੇਟਫਾਰਮਸ ਦੇ ਉੱਤੇ ਆ ਕੇ ਆਪਣੀ ਗੱਲ ਕਰਨ, ਉਹ ਦਾ ਗਾਰਡੀਅਨ ਦੇ ਨਾਲ ਇੰਟਰਵਿਊ 'ਚੋਂ ਫੈਕਟ ਸਾਹਮਣੇ ਆਇਆ ਔਰ ਅਸੀਂ ਉਸ ਆਰਟੀਕਲ ਵਿਚਲੇ ਤੱਥ ਦਾ ਵੀ ਜ਼ਿਕਰ ਕਰਾਂਗੇ। ਔਰ ਇਸ ਸੰਬੰਧੀ ਸਾਡੇ ਬੀਬੀ ਅਮਨਜੋਤ ਕੌਰ ਜਿਹੜੇ ਸਾਨੂੰ ਲਗਾਤਾਰਤਾ ਨਾਲ ਬੜੀਆਂ ਜਾਣਕਾਰੀ ਭਰਪੂਰ ਲਿਖਤਾਂ ਭੇਜਦੇ ਨੇ, ਉਹਨਾਂ ਨੇ ਵੀ ਉਸ ਸਾਰੇ ਗਾਰਡੀਅਨ ਦੇ ਇੰਟਰਵਿਊ ਤੇ ਬੇਸਡ ਹੀ ਜਿਹੜਾ ਹੈ ਉਸ ਨੂੰ ਬਰੀਫ ਆਪਣੀ ਈਮੇਲ 'ਚ ਇਸ ਹੈਡਿੰਗ ਦੇ ਥੱਲੇ ਦਿੱਤਾ ਹੈ ਕਿ ਗਵਰਨਮੈਂਟ ਆਫ ਇੰਡੀਆ ਵਾਂਟਡ ਸਤਲੁਜ ਅਬਾਊਟ ਪਾਕਿਸਤਾਨ, ਕਿ ਵੀ ਇਹਦੇ 'ਚ ਹੋਰ ਵੀ ਨੁਕਤੇ ਨੇ, ਲੇਕਿਨ ਇੱਕ ਨੁਕਤਾ ਇਹ ਸੀ ਕਿ ਵੀ ਤੁਸੀਂ ਇਸ ਦੇ ਵਿੱਚ ਪਾਕਿਸਤਾਨੀ ਐਂਗਲ ਨਹੀਂ ਦਿੱਤਾ। ਮਤਲਬ ਇਹ ਹੈ ਕਿ ਵੀ ਜਿਹੜੇ ਪੰਜਾਬ ਦੀ ਆਜ਼ਾਦੀ ਲਈ ਲੜ ਰਹੇ ਸਿੱਖ ਨੌਜਵਾਨ ਸੀ ਉਹਨਾਂ ਨੂੰ ਤੁਸੀਂ ISI ਪਾਕਿਸਤਾਨ ਨਾਲ ਜੋੜੋ ਔਰ ਹੋਰ ਸਾਰੇ ਪਾਰਟ ਨਾਲ। ਔਰ ਇਸ ਨੂੰ ਈਵਨ ਗਾਰਡੀਅਨ ਨੇ ਜਿਹੜਾ ਇਸ ਆਰਟੀਕਲ ਦਾ ਹੈਡਿੰਗ ਦਿੱਤਾ ਹੈ ਔਰ ਇਹ ਸਟੋਰੀ ਗਾਰਡੀਅਨ ਦੀ ਹੈਨਾ ਐਲਿਸ ਤੇ ਪੈਟਰਸਨ ਇਹਨਾਂ ਨੇ ਕੀਤੀ ਹੈ ਔਰ ਉਹਦਾ ਹੈਡਿੰਗ ਹੈ ਇਹ ਰੈਵੋਲੂਸ਼ਨਰੀ ਐਕਟ ਟੂ ਵਾਚ ਇਟ, ਦ ਫਿਲਮ ਇੰਡੀਆਜ਼ ਸੈਂਸਰਸ ਡੂ ਨਾਟ ਵਾਂਟ ਯੂ ਟੂ ਸੀ। ਰੈਵੋਲੂਸ਼ਨਰੀ ਐਕਟ ਟੂ ਵਾਚ ਇਟ, ਕਿ ਵੀ ਈਵਨ ਫਿਲਮ ਨੂੰ ਦੇਖਣਾ ਹੀ ਕ੍ਰਾਂਤੀਕਾਰੀ ਇੱਕ ਕਦਮ ਵਾਂਗ ਹੈ ਕਿ ਇਸ ਕਦਰ ਇਸ ਫਿਲਮ ਤੋਂ ਖੌਫਜ਼ਦਾ ਨੇ ਔਰ ਕਿਉਂਕਿ ਸੈਂਸਰ ਨਹੀਂ ਸੀ ਚਾਹੁੰਦਾ ਕਿ ਤੁਸੀਂ ਇਹਨੂੰ ਦੇਖੋ, ਤੇ ਜਿਹੜਾ ਦੇਖਦਾ ਮਾਨੋ ਉਹ ਇੱਕ ਰੈਵੋਲੂਸ਼ਨਰੀ ਸਟੈਪ ਚੁੱਕ ਰਿਹਾ ਔਰ ਇਸ ਦੀ ਉਹਨਾਂ ਨੇ ਸ਼ੁਰੂਆਤ ਕੀਤੀ ਹੈ। ਔਰ ਉਹਨਾਂ ਨੇ ਕਿਹਾ ਕਿ ਭਾਈ ਅਸੀਂ ਇਹ ਡਾਇਰੈਕਟਲੀ ਜਿਹੜੀ ਹਨੀ ਤਰੇਨ ਦੇ ਨਾਲ ਗੱਲਬਾਤ 'ਚੋਂ ਇਹ ਕੱਢਿਆ ਕਿ ਵੀ ਹਨੀ ਤਰੇਨ ਨੇ ਕਿਹਾ ਵੀ ਮੈਂ ਕਿਵੇਂ ਪੰਜਾਬ ਦੇ ਵਿੱਚ ਗਰੋ ਹੋਇਆ, ਮੈਂ ਆਪਣੇ ਬਚਪਨ ਦੇ ਵਿੱਚ ਡਿਵੈਸਟੇਸ਼ਨ ਦੇਖੀ ਹੈ, ਪੁਲਿਸ ਨੇ ਜੋ ਕੁਝ ਕੀਤਾ ਹੈ, tens of thousands of killings and illegal cremations in 1990s, ਹਜ਼ਾਰਾਂ ਨੂੰ ਮਾਰਨਾ ਔਰ ਅਣਪਛਾਤੀਆਂ ਲਾਸ਼ਾਂ ਕਹਿ ਕੇ ਜਿਹੜੀ ਹੈ ਇਲੀਗਲ ਕ੍ਰੀਮੇਸ਼ਨ ਕਰਨੀ। ਔਰ ਇਹ ਸਾਰੇ ਦੇ ਚਲਦੇ ਆ ਕਿ ਟੂ ਦੋਜ਼ ਇਨ ਪੰਜਾਬ ਦਾ ਪੀਰੀਅਡ ਰਿਮੇਨਸ ਵਨ ਆਫ ਦਾ ਡਾਰਕੈਸਟ ਇਨ ਇੰਡੀਆਜ਼ ਮਾਡਰਨ ਹਿਸਟਰੀ, ਕਿ ਬਈ ਇਹ ਜੋ ਮੌਜੂਦਾ ਇਤਿਹਾਸ ਹੈ ਉਹਦੇ 'ਚ ਇੰਡੀਅਨ ਸਿਸਟਮ ਦਾ ਕਾਲਾ ਦੌਰ ਹੈ। ਜਸਵੰਤ ਸਿੰਘ ਖਾਲੜਾ ਦਾ ਐਕਟਿਵਿਸਟ ਹੂ ਐਕਸਪੋਜ਼ ਦਾ ਕ੍ਰਾਈਮਸ ਐਂਡ ਵਾਜ਼ ਮਰਡਰਡ ਇਨ ਦਾ ਪ੍ਰੋਸੈਸ ਇਜ਼ ਏ ਨੈਸ਼ਨਲ ਹੀਰੋ। ਇਹ ਹਨੀ ਤਰੇਨ ਕਹਿ ਰਹੇ ਕਿ ਭਾਈ
ਉਹਨੇ ਇਹ ਸਾਰੇ ਸੱਚ ਸਾਹਮਣੇ ਲਿਆਂਦੇ। ਜੀ ਫਿਰ ਇਹ ਸਟੋਰੀ ਹੈ ਕਿ ਵੀ 2022 ਤੱਕ 63 ਦੀ ਮੂਵੀ ਖਾਲੜੇ ਦੀ ਲਾਈਫ ਦੇ ਉੱਤੇ ਤੇ ਪੰਜਾਬ ਪੁਲਿਸ ਦੇ ਕ੍ਰਾਈਮ ਉਹ ਕੰਪਲੀਟ ਹੋ ਚੁੱਕੀ ਸੀ ਔਰ ਉਹਦਾ ਪਹਿਲਾ ਨਾਂ ਸੀ ਘੱਲੂਘਾਰਾ। ਔਰ ਜ਼ਾਹਰ ਹੈ ਕਿ ਸੈਂਸਰ ਬੋਰਡ ਨੇ ਕਿਹਾ ਜੀ ਨਹੀਂ ਘੱਲੂਘਾਰਾ ਨਹੀਂ, ਤੁਸੀਂ ਇਹਨੂੰ ਬਦਲੋ, ਇਹ ਬਹੁਤ ਖਤਰਨਾਕ ਨਾਂ ਹੈ। ਹੁਣ ਜ਼ਾਹਰ ਹੈ ਵੀ ਜੈਨੋਸਾਈਡ ਜਿਹੜਾ ਲਫ਼ਜ਼ ਤਾਂ ਹੁਣ ਨਿਕਲਿਆ, ਐਥਨਿਕ ਕਲੀਨਜ਼ਿੰਗ, ਜੈਨੋਸਾਈਡ ਜਾਂ ਹੋਲੋਕਾਸਟ, ਇਹ ਤਾਂ 18ਵੀਂ ਸਦੀ 'ਚ ਸਿੱਖ ਕੌਮ ਜਿਹੜੀ ਘੱਲੂਘਾਰਿਆਂ 'ਚੋਂ ਗੁਜ਼ਰੀ ਉਹਨਾਂ ਨੇ ਆਪਣਾ ਜੈਨੋਸਾਈਡ 'ਚੋਂ ਗੁਜ਼ਰੀ ਹੈ ਸਾਡਾ ਵਰਡ। ਔਰ ਇਸੇ ਲਈ ਈਵਨ ਪੰਥ ਨੇ ਇਸ ਨੂੰ ਘੱਲੂਘਾਰਾ 84 ਦਾ ਨਾਂ ਦਿੱਤਾ ਹੈ। ਨਾ ਅਸੀਂ ਇਸ ਨੂੰ ਆਪਰੇਸ਼ਨ ਬਲੂ ਸਟਾਰ ਕਹਿੰਦੇ ਹਾਂ, ਨਾ ਹੀ ਕੋਈ ਹੋਰ ਨਾਂ ਹੈ, ਇਹ ਘੱਲੂਘਾਰਾ। ਉਹਨਾਂ ਨੇ ਕਿਹਾ ਨਹੀਂ। ਫਿਰ ਉਹਨਾਂ ਨੇ ਦੂਸਰਾ ਨਾਂ ਜਿਹੜਾ ਦਿੱਤਾ ਪੰਜਾਬ 1995, ਕਿਉਂਕਿ ਜਸਵੰਤ ਸਿੰਘ ਖਾਲੜਾ ਨੇ ਆਪਣੀ ਜਿਹੜੀ ਉਹਨਾਂ ਦੀ ਸ਼ਹਾਦਤ ਵੀ 1995 'ਚ ਹੋਈ ਔਰ ਉਦੋਂ ਹੀ ਬੁੱਚੜ ਬੇਨਤੇ ਦਾ ਅੰਤ ਵੀ ਜਿਹੜਾ 31 ਅਗਸਤ 1995 ਨੂੰ ਹੋਇਆ। ਔਰ ਇਹ ਜਿਹੜੀ ਸਾਰੇ ਫੈਕਟ ਸੀ ਅਣਪਛਾਤੀਆਂ ਲਾਸ਼ਾਂ ਦੇ 92 ਤੋਂ 94 95 ਤੱਕ ਦੇ, ਉਹਨਾਂ ਨੇ ਕਿਹਾ ਨਾ ਇਹਦੇ 'ਚ ਪੰਜਾਬ ਲਫ਼ਜ਼ ਵੀ ਨਹੀਂ ਆਉਣਾ ਚਾਹੀਦਾ। ਔਰ ਦੂਜਾ ਫਿਰ ਜਿਹੜਾ ਨਾਂ ਸੀ ਸਤਲੁਜ। ਹੁਣ ਹਾਲਾਂਕਿ ਸਤਲੁਜ ਤੋਂ ਆਮ ਬੰਦੇ ਨੂੰ ਤਾਂ ਕੋਈ ਉਸ 'ਚੋਂ ਨਹੀਂ ਲੱਗਦਾ ਵੀ ਕੀ ਆ, ਉਹਨਾਂ ਨੂੰ ਹੋਣਾ ਵੀ ਕੋਈ ਦਰਿਆ ਦੇ ਕੰਢੇ, ਜਿਵੇਂ ਕੋਈ ਚਨਾਹ ਤੇ ਜੇਹਲਮ ਦੇ ਕੰਢੇ ਕੋਈ ਹੀਰ ਰਾਂਝੇ ਦੇ ਸਾਕੇ ਨੇ, ਕੋਈ ਉਹਨਾਂ ਦੇ ਇਸ਼ਕ ਕਹਾਣੀਆਂ ਨੇ, ਕੋਈ ਸੱਸੀ ਪੰਨੂ ਦੀਆਂ ਨੇ, ਇੱਦਾਂ ਦਾ ਹੋਏਗਾ। ਲੇਕਿਨ ਕਈ ਵਾਰੀ ਕੁਝ ਚੀਜ਼ਾਂ ਬੇਸ਼ੱਕ ਸੋਚ ਸਮਝ ਕੇ, ਕਿਉਂਕਿ ਜਿਵੇਂ ਹਨੀ ਤਰੇਣ ਦੀ ਸੋਚ ਹੈ, ਮੈਨੂੰ ਲੱਗਦਾ ਵੀ ਉਹਨੇ ਬਹੁਤ ਮਿਹਨਤ ਕੀਤੀ ਹੈ। ਔਰ ਵੈਲੀ ਉਹਨਾਂ ਨੂੰ ਲੱਗਾ ਕਿ ਭਾਈ ਅਲਟੀਮੇਟਲੀ ਹਰੀਕੇ ਦਾ ਉਹੀ ਪੱਤਣ ਹੈ ਸਤਲੁਜ ਦੇ ਨਾਲ, ਜਿੱਥੇ ਆ ਕੇ ਬਿਆਸ ਮਿਲਦਾ ਹੈ, ਉੱਥੇ ਹੀ ਜਸਵੰਤ ਸਿੰਘ ਖਾਲੜਾ ਦੀ ਜਿਹੜੀ ਦੇਹ ਹੈ ਉਸ ਨੂੰ ਵੀ ਜਿਹੜਾ ਉਹ ਬਿਲਕੁਲ ਟੁਕੜੇ ਕਰਕੇ ਸੁੱਟਿਆ ਗਿਆ। ਹਜ਼ਾਰਾਂ ਲਾਸ਼ਾਂ ਵੀ ਜਿਹੜੀਆਂ ਅਣਪਛਾਤੀਆਂ ਕਹਿ ਕੇ ਇੱਕ ਤਾਂ ਸਾੜੀਆਂ ਗਈਆਂ, ਇੱਕ ਦਰਿਆ ਦੇ ਵਿੱਚ ਸੁੱਟੀਆਂ ਗਈਆਂ। ਤੇ ਇਹ ਸਤਲੁਜ ਦੀ ਕਹਾਣੀ ਆਪਣੇ ਆਪ 'ਚ ਜਿਹੜੀ ਹੈ ਇਹਨਾਂ ਅਣਪਛਾਤੀਆਂ ਔਰ ਉਹ ਬਿਲਕੁਲ ਠੀਕ ਕਲਿੱਕ ਹੋਇਆ ਜਦੋਂ ਕਿ ਵਿਦਨ ਡੇਜ਼ ਪੰਥ ਨੇ ਫੈਸਲਾ ਲਿਆ। ਹਰੀਕੇ ਦੇ ਵਿੱਚ ਅਰਦਾਸ ਹੋਈ, ਉੱਥੇ ਸ਼ਹੀਦੀ ਬੁਰਜ ਬਣਾਉਣ ਦੀ ਗੱਲ ਔਰ ਉਹ ਸਾਰੀ ਜਿਹੜੀ ਹੈ ਅਕਾਊਂਟੇਬਿਲਟੀ ਦੀ ਗੱਲ ਆਈ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੈ 3 ਸਾਲ ਤੋਂ ਜ਼ਿਆਦਾ ਫਿਲਮ ਸੈਂਸਰ ਬੋਰਡ ਨੇ ਇਹਨੂੰ ਰੋਕ ਛੱਡਿਆ, ਕਿਉਂਕਿ ਜਿਹੜਾ ਜਦੋਂ ਤੱਕ ਇਹ ਜਦੋਂ ਉਹਨੇ ਦੇਖਿਆ ਵੀ ਇਹਨਾਂ ਨੇ ਤਾਂ ਕਲੀਅਰ ਕਰਨਾ ਨਹੀਂ, ਉਹ ਕਹਿੰਦਾ ਵੀ ਫਿਰ ਮੈਂ ਇਸ ਨੂੰ ਦੂਸਰੇ ਪਲੇਟਫਾਰਮ ਦੇ ਉੱਤੇ OTT ਪਲੇਟਫਾਰਮ 'ਤੇ ਰਿਲੀਜ਼ ਕੀਤਾ ਤੇ 48 ਘੰਟੇ ਦੇ ਵਿੱਚ ਇਸ ਨੂੰ ਬਲੌਕ ਕਰ ਦਿੱਤਾ ਗਿਆ। ਔਰ ਇਹ ਜਿਹੜੀ ਹੁਣ ਇਹ ਮੈਂ ਹਨੀ ਤਰੇਣ ਦੇ ਜਿਹੜੇ ਆਪਣਾ ਉਹਦੇ ਐਗਜ਼ੈਕਟ ਲਫ਼ਜ਼ ਨੇ ਇਹ, ਔਰ ਇਹ ਗਾਰਡੀਅਨ ਕਹਿੰਦਾ ਕਿ ਤਰੇਣ ਡਿਸਕ੍ਰਾਈਬਸ ਦਾ ordeal of trying to get Satluj released as dystopian and decries undemocratic censorship and alleged political interference under the Narendra Modi government ਰੀਸ਼ੇਪਿੰਗ ਇੰਡੀਆਜ਼ ਫਿਲਮ ਇੰਡਸਟਰੀ। ਇਹ ਬੜਾ ਬੇਬਾਕ ਇੰਟਰਵਿਊ ਹੈ ਕਿ ਬਈ ਇਹ ਤਾਂ RSS ਮੋਦੀ ਦੀ ਆਈਡੀਓਲੋਜੀ ਹੈ, ਸਾਰੀ ਫਿਲਮ ਇੰਡਸਟਰੀ ਨੂੰ ਹੀ ਜਿਹੜਾ ਹੈ ਉਹ ਰੀਸ਼ੇਪ ਕੀਤਾ ਹੈ। ਹੀ ਕਲੇਮਸ ਇੰਡੀਅਨ ਸਿਨੇਮਾ ਹੈਜ਼ ਬੀਨ ਵਾਈਡਲੀ co-opted as a propaganda arm for the government's right-wing religious nationalist agenda, where there is only room for one kind of story to be told, particularly in mainstream Hindi films। ਕਿ ਬਈ ਇਹ ਜਿਹੜਾ ਫਿਲਮੀ ਜਗਤ ਹੈ, ਸਾਰੀ ਫਿਲਮੀ ਦੁਨੀਆ ਇਹ ਪ੍ਰੋਪੇਗੈਂਡਾ ਆਰਮ ਬਣ ਗਈ ਹੈ ਰਾਈਟ ਵਿੰਗ ਸੱਜੇ ਪੱਖੀ ਹਿੰਦੂ ਤਵੀਆਂ ਦੀ। ਇਟ ਇਜ਼ ਕਲੀਅਰ ਟੂ ਮੀ ਦੈਟ ਦੇਅਰ ਇਜ਼ ਨੋ ਕ੍ਰੀਏਟਿਵ ਫਰੀडम ਇਨ ਇੰਡੀਆ ਟੁਡੇ, ਸੈਡ ਤਰੇਨ। ਉਹਨੇ ਕਿਹਾ ਕੋਈ ਕ੍ਰੀਏਟਿਵ ਕੰਮ ਦੀ ਕੋਈ ਆਜ਼ਾਦੀ ਨਹੀਂ ਹੈ। ਵੈਨ ਯੂ ਸੀ ਦਾ ਲੈਵਲ ਆਫ ਸੈਂਸਰਸ਼ਿਪ ਹੈਪਨਿੰਗ, ਫਿਲਮਸ ਗੈਟਿੰਗ ਬਲੌਕਡ ਬਾਈ ਦਾ ਫਿਲਮ ਬੋਰਡ ਐਂਡ ਬੈਂਡ ਫਰੋਮ ਰਿਲੀਜ਼, ਇਟ ਮੇਕਸ ਯੂ ਕੁਐਸਚਨ does democracy exist in this country anymore? ਕਿ ਜਿੰਨੀਆਂ ਪਾਬੰਦੀਆਂ ਤੇ ਜਿਸ ਕਿਸਮ ਦਾ ਮਾਹੌਲ ਹੈ ਵੀ ਇਹ ਸਵਾਲ ਉੱਠਦਾ ਵੀ ਕੀ ਇੱਥੇ ਹੁਣ ਕੋਈ ਲੋਕਤੰਤਰ ਨਾਂ ਦੀ ਜਾਂ ਡੈਮੋਕ੍ਰੇਸੀ ਨਾਂ ਦੀ ਚੀਜ਼ ਕੋਈ ਰਹਿ ਗਈ ਹੈ। ਫਿਰ ਉਹ ਇਹ ਕਹਿੰਦੇ ਨੇ ਕਿ ਭਾਈ ਅੱਜ ਵੀ 1980 ਔਰ 1990 ਦੀ ਪੰਜਾਬ ਦੀ ਕਹਾਣੀ ਹੈ, ਜਦੋਂ ਕਿ ਸਿੱਖ ਜੁਝਾਰੂ ਦੇ ਵਰ ਫਾਈਟਿੰਗ ਫॉर ਐਨ ਇੰਡੀਪੈਂਡੈਂਟ ਸਿੱਖ ਹੋਮਲੈਂਡ ਖਾਲਿਸਤਾਨ, ਔਰ ਇਹ ਇੱਕ ਬਿਲਕੁਲ ਨੋ ਹੈ। ਅੱਜ ਵੀ ਉਸ ਦਾ ਉਹ ਜ਼ਿਕਰ ਨਹੀਂ ਕਰਨ ਦੇਣਾ ਚਾਹੁੰਦੇ। ਔਰ ਉਹਨਾਂ ਨੇ ਕਿਹਾ ਕਿ ਵੀ ਮਿਨਿਸਟਰੀ ਆਫ ਇਨਫੋਰਮੇਸ਼ਨ ਕਮੇਟੀ backed the ban on Satluj on the grounds that it lacked balance
and had whitewashed the acts of Punjabi separatist militants with the potential to incite national security issues ਕਿ ਸੈਂਸਰ ਬੋਰਡ ਨੇ ਤਾਂ ਜੋ ਕੀਤਾ ਜਿਹੜੀ ਉਹਨਾਂ ਦੀ ਕਮੇ ਉਹਨਾਂ ਨੇ ਕਿਹਾ ਜੀ ਇਹ ਤਾਂ ਜਿਹੜਾ ਉਹ ਦੁਬਾਰਾ ਖੜਾ ਹੋ ਜਾਏਗਾ ਕੰਮ ਇਹ ਤਾਂ ਜਿਹੜਾ ਨੈਸ਼ਨਲ ਸਿਕਿਉਰਿਟੀ ਲਈ ਖਤਰਾ ਹੈ ਫਿਰ ਜਿਹੜੀ ਹਨੀ ਤਰੇਨ ਨੇ ਗੱਲ ਕਹੀ ਉਹਨਾਂ ਨੇ ਕਿਹਾ ਵੀ ਸ਼ੋ ਮੁਸਲਿਮਸ ਇਨ ਅ ਬੈਡ ਲਾਈਟ and your film will get a standing ovation in the parliament ਉਹ ਕਹਿੰਦਾ ਵੀ ਆ ਜੋ ਕੁਛ ਉਹਨਾਂ ਨੇ ਧੁਰੰਦਰ 1 ਧੁਰੰਦਰ 2 ਚ ਕੀਤਾ ਜਾਂ ਕਸ਼ਮੀਰ ਫਾਈਲਸ ਕੀਤਾ ਜਾਂ ਕੇਰਲਾ ਉਹ ਕਹਿੰਦਾ ਕਿ ਬਈ ਤੁਸੀਂ ਮੁਸਲਮਾਨਾਂ ਨੂੰ ਸ਼ੈਤਾਨ ਬਣਾਓ ਉਹਨਾਂ ਦੇ ਖਾਤੇ 'ਚ ਪਾਓ ਉਹਨਾਂ ਨੂੰ ਜਿਹੜਾ ਉਹ ਨਾ ਪੱਖੀ ਉਹਨਾਂ ਨੂੰ ਦਿਖਾਓ ਤੇ ਸਾਰੀ ਪਾਰਲੀਮੈਂਟ ਖਲੋ ਕੇ ਜਿਹੜੀ ਹੈ ਉਹ ਤਾੜੀਆਂ ਮਾਰੇਗੀ ਸਟੈਂਡਿੰਗ ਓਵੇਸ਼ਨ ਹੋਏਗੀ ਸੈਟ then but if you dare to try and tell an uncomfortable part of our history suddenly you are a criminal and a threat to national security the moment ਤੁਸੀਂ ਸੱਚ ਬੋਲਣ ਦੀ ਗੱਲ ਕਰਦੇ ਹੋ ਸੱਚ ਲਿਆਉਣ ਦੀ ਕੋਸ਼ਿਸ਼ ਕਰੋਗੇ ਇਹ ਜਿਹੜਾ ਮੁਲਕ ਦੀ ਜਿਹੜੀ ਹੈ ਉਹ ਸਲਾਮਤੀ ਲਈ ਖਤਰਾ ਹੈ ਤੁਸੀਂ ਕ੍ਰਿਮੀਨਲ ਹੋ ਔਰ ਤੁਸੀਂ ਰਾਸ਼ਟਰੀ ਸੁਰੱਖਿਆ ਲਈ ਖਤਰਾ ਹੋ ਔਰ ਫਿਰ ਉਹਨੇ ਮਿਸਟਰ ਤਰੇਨ ਨੇ ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ ਉਹਨਾਂ ਦੇ ਨਾਲ ਆਪਣੇ ਤਜਰਬੇ ਦੀ ਗੱਲ ਕੀਤੀ ਕਿ ਬਈ ਉਹ ਭਾਵੇਂ ਕਹਿਣ ਨੂੰ ਕਹਿੰਦੇ ਨੇ ਵੀ ਅਸੀਂ ਇੰਡੀਪੈਂਡੈਂਟ ਹੈ ਪਰ ਇਹ ਲਗਾਤਾਰਤਾ ਦੇ ਨਾਲ ਹਿੰਦੂ ਨੈਸ਼ਨਲਿਸਟ ਪੋਲਿਟਿਕਸ ਜਿਹੜੀ ਮੋਦੀ ਦੀ ਹੈ ਉਸ ਦੇ ਏਜੰਡੇ ਨੂੰ ਪੁਸ਼ ਕਰ ਰਹੇ ਨੇ ਔਰ ਇਹਨੇ ਗਾਰਡੀਅਨ ਨੇ ਕਿਹਾ ਵੀ ਅਸੀਂ ਇਹਨਾਂ ਨੂੰ ਵੀ ਜਿਹੜਾ ਸੈਂਟਰਲ ਬੋਰਡ ਫਾਰ ਫਿਲਮ ਸਰਟੀਫਿਕੇਸ਼ਨ ਨੂੰ ਵੀ ਕੰਟੈਕਟ ਕੀਤਾ ਸੀ ਉਹਨਾਂ ਦੀ ਸਾਈਡ ਵੀ ਜਾਣਨਾ ਚਾਹੁੰਦੇ ਸੀ ਪਰ ਉਹਨਾਂ ਨੇ ਸਾਡੇ ਨਾਲ ਕੋਈ ਰਾਬਤਾ ਨਹੀਂ ਕੀਤਾ ਜਾਂ ਸਾਡੇ ਫੋਨ ਦਾ ਜਵਾਬ ਨਹੀਂ ਦਿੱਤਾ ਬਿਲਕੁਲ ਔਰ ਉਹਦੇ 'ਚ ਹੁਣ ਹਨੀ ਤਰੇਨ ਕਹਿ ਰਿਹਾ ਫਰੋਮ ਵਟ ਆਈ ਹੈਵ ਐਕਸਪੀਰੀਅੰਸਡ ਦਾ ਫਿਲਮ ਬੋਰਡ ਇਜ਼ ਹੈਂਡ ਇਨ ਗਲਵ ਵਿਦ ਦਾ ਗਵਰਨਮੈਂਟ ਕਿ ਮੇਰਾ ਤਜਰਬਾ ਇਹ ਕਹਿੰਦਾ ਵੀ ਇਹ ਸਾਰੇ ਹੀ ਸਰਕਾਰੀ ਪਿੱਠੂ ਹੀ ਨੇ ਉਹਨਾਂ ਦੇ ਨਾਲ ਹੀ ਰਲੇ ਹੋਏ ਨੇ they are being used as a backdoor entry to control the narrative of the film industry ਕਿ ਵੀ ਇਹ ਪਿਛਲਾ ਦਰਵਾਜ਼ਾ ਜਿਹਦੇ ਰਾਹੀਂ ਉਹ ਫਿਲਮ ਇੰਡਸਟਰੀ ਦੇ ਨੈਰੇਟਿਵ ਨੂੰ ਕੰਟਰੋਲ ਕਰਦੇ ਨੇ ਫਿਰ ਉਹਨਾਂ ਨੇ ਇਹ ਕਿਹਾ ਕਿ ਭਾਈ ਕਿਸ ਲੈਵਲ ਦੀ ਜਿਹੜੀ ਹੈ ਇਹਨਾਂ ਨੂੰ ਡਾਇਰੈਕਸ਼ਨਸ ਦਿੱਤੀਆਂ ਜਾਂਦੀਆਂ ਨੇ ਫਿਲਮ ਮੇਕਰਸ ਹੈਵ ਈਵਨ ਬੀਨ ਟੋਲਡ ਟੂ ਕੱਟ ਇਮੇजेस ਆਫ ਮੀਟ ਇਨ ਫਿਲਮਸ ਟੂ ਅਵੋਇਡ ਅਫੈਂਡਿੰਗ ਹਿੰਦੂਸ ਕਿ ਵੀ ਜੇ ਫਿਲਮਾਂ ਦੇ ਵਿੱਚ ਕੋਈ ਸੀਨ ਹੈ ਜਿਹਦੇ 'ਚ ਕੋਈ ਬੁੱਚਰ ਮੀਟ ਕਾ ਉਹਨਾਂ ਕਹਿੰਦਾ ਨਾ ਇਹ ਵੈਜੀਟੇਰੀਅਨ ਹਿੰਦੂਆਂ ਨੂੰ ਜਿਹੜੇ ਉਹਨਾਂ ਦੇ ਜਜ਼ਬਿਆਂ ਨੂੰ ਜਿਹੜਾ ਇਸ ਦੇ ਨਾਲ ਹਾਰਮ ਪਹੁੰਚਦਾ ਫਿਰ ਉਹਨਾਂ ਨੇ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ ਭਾਈ ਕਿਵੇਂ ਇਹ ਸਾਰੇ ਦੇ ਉੱਤੇ ਨੈਗੇਟਿਵਿਟੀ ਜਿਹੜੀ ਆ ਉਹ ਖੜੀ ਕੀਤੀ ਗਈ ਫਿਰ ਉਹਨਾਂ ਨੇ ਇਸ ਦੇ ਉੱਤੇ ਹਨੀ ਤਰੇਨ ਨੇ ਕਿਹਾ ਕਿ ਵੀ ਜਿਹੜੀਆਂ ਪ੍ਰੋ ਗਵਰਨਮੈਂਟ ਔਰ ਐਂਟੀ ਮੁਸਲਿਮ ਸਲੈਂਟ ਵਾਲੀਆਂ ਫਿਲਮਾਂ ਨੇ ਕਸ਼ਮੀਰ ਫਾਈਲਸ ਕੇਰਲਾ ਸਟੋਰੀ ਜਿਹਦੇ ਵਿੱਚ ਹਾਈਲੀ ਡਿਸਟੋਰਟਡ ਵਰਸ਼ਨ ਹੈ ਇਤਿਹਾਸਕ ਘਟਨਾਵਾਂ ਦੀ ਇਸਲਾਮੋਫੋਬੀਆ ਔਰ ਹਿੰਦੂ ਮੁਸਲਿਮ ਡਿਵੀਜ਼ਨ ਪੈਦਾ ਹੁੰਦੀ ਹੈ ਉਹਨਾਂ ਦੇ ਉੱਤੇ ਈਵਨ ਟੈਕਸ ਵੀ ਮਾਫ ਕੀਤਾ ਗਿਆ ਔਰ ਉਹਨਾਂ ਨੂੰ ਐਨਕਰੇਜ ਕੀਤਾ ਗਿਆ ਫਿਰ ਗਾਰਡੀਅਨ ਨੇ ਐਨਾ ਵੈਟੀਕੈਡ ਇੰਡੀਅਨ ਫਿਲਮ ਜਰਨਲਿਸਟ ਹੈ ਔਰ ਜਿਸ ਨੇ ਸੈਂਸਰਸ਼ਿਪ ਬਾਰੇ ਲਿਖਿਆ ਉਸ ਨੂੰ ਇਹ ਕਿਹਾ ਤੇ ਉਸ ਨੂੰ ਵੀ ਪੁੱਛਿਆ ਉਹਨੇ ਕਿਹਾ ਵੀ ਜਿਹੜੀ ਜੋ ਸਤਲੁਜ ਦੇ ਨਾਲ ਹੋਇਆ ਉਹ ਹੋਰ ਵੀ ਜਿਹੜੀਆਂ ਫਿਲਮਾਂ ਸੱਚ ਬਿਆਨਣਾ ਚਾਹੁੰਦੀਆਂ ਨੇ ਉਹਨਾਂ ਨੂੰ ਵੀ ਇਸੇ ਹੀ ਜਿਹੜਾ ਉਹ ਦਰਵਾਜ਼ੇ 'ਚੋਂ ਲੰਘਣਾ ਪਿਆ ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਹੁਣ ਤਾਂ ਵਕਤ ਇਹ ਆ ਗਿਆ ਕਿ ਫਿਲਮ ਮੇਕਰਸ ਨੂੰ ਜਿਹੜਾ ਸੈਂਸਰ ਬੋਰਡ ਹੈ ਉਹ ਰੈਪਰੀਮਾਂਡ ਕਰਦਾ ਕਿ ਬਈ ਤੁਸੀਂ ਜਿਹੜਾ ਹੈ ਇੰਡੀਆ ਨੂੰ ਬੈਡ ਲਾਈਟ ਸ਼ੋ ਕਰ ਹੁਣ ਜੇ ਕੋਈ ਵੀ ਸੱਚਾਈ ਨੂੰ ਬਿਆਨੇਗਾ ਉਹ ਕਹਿਣਗੇ ਖਤਰਾ ਹੋ ਗਿਆ ਕਿਉਂਕਿ ਇਹ ਤਾਂ ਭਾਰਤ ਦੇ ਇਮੇਜ ਨੂੰ ਖਰਾਬ ਕਰਦਾ ਫਿਰ ਜਿਹੜਾ ਉਹ ਵੈਟੀਕੈਟ ਕਹਿੰਦਾ ਕਿ ਦਾ ਗੋਲ ਇਜ਼ ਟੂ ਕ੍ਰੀਏਟ ਐਨ ਐਟਮੋਸਫੀਅਰ ਆਫ ਫੀਅਰ and encourage self-censorship among those who have not boarded the right-wing bandwagon ਕਿ ਜਿਹੜੇ ਸੱਜੇ ਪੱਖੀਆਂ ਦੇ ਬੱਸ ਤੇ ਨਹੀਂ ਚੜੇ ਉਹਨਾਂ ਨੂੰ ਫੋਰਸ ਕੀਤਾ ਜਾਂਦਾ ਕਿ ਹੁਣ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਓ ਜਿਹੜਾ ਕਿ ਵੀ ਤੁਸੀਂ ਕੀ ਕਰਨਾ ਹੈ ਅਦਰਵਾਈਜ਼ ਤੁਹਾਡੇ ਲਈ ਕੋਈ ਥਾਂ ਨਹੀਂ ਹੈ ਬਿਲਕੁਲ ਫਿਰ ਉਹਨੇ ਮਿਸਟਰ ਤਰੇਨ ਨੇ ਕਿਹਾ ਕਿ ਵੀ ਮੈਂ ਬਹੁਤ ਸਾਰੇ ਫਿਲਮ ਮੇਕਰਸ ਨੂੰ ਜਾਣਦਾ ਜਿਨ੍ਹਾਂ ਨੂੰ ਇਸ ਕਿਸਮ ਦੀਆਂ ਸਮੱਸਿਆਵਾਂ ਹੋਈਆਂ ਨੇ ਔਰ ਉਹ ਬਹੁਤ ਡਰਦੇ ਨੇ ਸੱਚ ਬੋਲਣ ਦੇ ਲਈ ਕਿਉਂਕਿ ਇਹਦੇ 'ਚ ਉਹਨਾਂ ਦਾ ਜਦੋਂ ਫਿਲਮ ਬਣਦੀ ਹੈ ਬਹੁਤ ਪੈਸਾ ਲਾਇਆ ਜਾਂਦਾ ਹੈ ਕੈਰੀਅਰ ਸਾਰੇ ਐਕਟਰਸ ਡਾਇਰੈਕਟਰਸ ਦਾ ਐਟ ਸਟੇਕ ਹੁੰਦਾ ਔਰ ਜੇ ਤੁਸੀਂ ਕ੍ਰਿਟਿਸਾਈਜ਼ ਕਰੋ ਸਡਨਲੀ ਇਹ ਪੁਲਿਸ ਕੇਸ ਕੁਡ ਬੀ ਫਾਈਲਡ ਅਗੇਂਸਟ ਯੂ ਤੁਹਾਡੇ ਖਿਲਾਫ ਹੀ ਜਿਹੜਾ ਪੁਲਿਸ ਕੇਸ ਰਜਿਸਟਰ ਹੋ ਜਾਂਦਾ ਫਿਰ ਉਹਨੇ ਹੁਣ ਡੀਟੇਲ ਦਿੱਤੀ ਹੈ ਵੀ ਇਸ ਘੱਲੂਘਾਰਾ ਫਿਲਮ ਦੇ ਵਿੱਚ ਨਾਲ ਹੋਇਆ ਕੀ ਉਹਨੇ ਕਿਹਾ ਵੀ ਇਹ ਜਿਹੜਾ ਸੈਂਸਰ ਬੋਰਡ ਸੀ ਉਹਨੇ 127 ਕੱਟ
ਇਸ ਫਿਲਮ ਦੇ ਉੱਤੇ ਮਾਰੇ, ਸਮ ਆਫ ਵਿਚ ਅਪੀਅਰਡ ਇੰਪੋਸੀਬਲ ਫॉर ਹਿਮ ਟੂ ਐਗਜ਼ੀਕਿਊਟ। ਉਹਨੇ ਕਿਹਾ ਮੈਂ ਮੇਰੇ ਲਈ ਅਸੰਭਵ ਸੀ ਕਿ ਮੈਂ ਉਹਨਾਂ ਨੂੰ ਮੰਨਦਾ। ਐਜ਼ ਵੈਲ ਐਜ਼ ਚੇਂਜਿੰਗ ਦਾ ਨੇਮ, the censor wanted the removal of all mention of Punjab Police। ਸੈਂਸਰ ਬੋਰਡ ਨੇ ਕਿਹਾ ਜੀ ਪੰਜਾਬ ਪੁਲਿਸ ਇਹਦੇ ਤੁਸੀਂ ਨਾਮ ਵੀ ਨਾ ਲਓ। killings, government, the crematoriums where the bodies were illegally burned, ਕਿ ਜੀ ਉਹਨਾਂ ਦਾ ਵੀ ਤੁਸੀਂ ਜ਼ਿਕਰ ਨਾ ਕਰੋ ਜਿੱਥੇ ਕਿ ਅਣਪਛਾਤੀਆਂ ਲਾਸ਼ਾਂ ਨੂੰ ਸਾੜਿਆ ਗਿਆ। ਜਿਹੜਾ ਸਾਬਕਾ ਪ੍ਰਾਈਮ ਮਿਨਿਸਟਰ ਹੈ ਉਹਦਾ ਨਾਮ ਵੀ ਨਾ ਲਓ, ਜਿਹੜੀਆਂ ਡੇਟਾਂ ਦਾ ਜ਼ਿਕਰ ਵੀ ਨਾ ਕਰੋ ਜਦੋਂ ਇਵੈਂਟਸ ਹੋਈਆਂ। ਇੰਡੀਅਨ ਫਲੈਗ ਨੂੰ ਕਿਤੇ ਨਾ ਜਿਹੜਾ ਉਹ ਡਿਸਰਿਸਪੈਕਟ ਸ਼ੋ ਨਾ ਹੁੰਦਾ ਹੋਏ, ਔਰ ਪੁਲਿਸ ਨੂੰ ਕਿਸੇ ਬੈਡ ਲਾਈਟ 'ਚ ਨਾ ਦਿਖਾਇਆ ਜਾਏ। ਈਵਨ ਰਿਕੁਐਸਟਡ ਦਾ ਰਿਮੂਵਲ ਆਫ ਖਾਲੜਾਜ਼ ਨੇਮ ਐਟ ਏ ਸੀਨ ਸ਼ੋਇੰਗ ਹਿਜ਼ ਮਰਡਰ ਇਨਸਾਈਡ ਏ ਪੁਲਿਸ ਸਟੇਸ਼ਨ ਐਨ ਇੰਸੀਡੈਂਟ ਆਫ ਹਿਸਟੋਰੀਕਲ ਰੈਕਡ। ਹੁਣ ਉਸ ਫਿਲਮ 'ਚ ਦਿਖਾਇਆ ਕਿਵੇਂ ਟਾਰਚਰ ਕਰਕੇ ਉਹਨੂੰ ਮਾਰਿਆ, ਔਰ ਚਸ਼ਮਦੀਦ ਗਵਾਹ ਕੁਲਦੀਪ ਸਿੰਘ ਜੀ ਨੇ ਦੱਸਿਆ ਕਿ ਭਾਈ ਮੇਰੇ ਸਾਹਮਣੇ ਇਹ ਹੋਇਆ। ਉਹ ਕਹਿੰਦਾ ਵੀ ਨਾ ਨਾ ਇਹ ਤੁਸੀਂ ਸਾਰਾ ਸੀਨ ਹੀ ਕੱਢੋ, ਉਹਦਾ ਨਾਮ ਵੀ ਨਾ ਲਓ। ਫਿਰ ਉਹਨਾਂ ਨੇ ਕਿਹਾ ਕਿ ਵੀ ਉਹਦੇ 'ਚ ਤਰਲੋਕਪੁਰੀ ਨਵੰਬਰ 84 ਦੀ ਸਿੱਖ ਨਸਲਕੁਸ਼ੀ ਵੇਲੇ ਹਿੰਦੂ ਤਵੀ ਭੀੜਾਂ ਨੇ ਜਿਹੜੀ ਹੈ ਉਹ ਪੂਰਾ ਸਾਫ਼ ਕਰਤਾ, ਬਹੁਤ ਸਾਰੀ ਕਿਲਿੰਗਸ ਕੀਤੀਆਂ। ਤੇ ਕਹਿੰਦੇ ਵੀ ਉਹ ਉਹਨਾਂ ਨੇ ਕਿਹਾ ਕਿ ਜੀ ਤਰਲੋਕਪੁਰੀ ਨੂੰ ਜਿਹੜਾ ਇਹਦਾ ਰੀਅਲ ਨਾਂ ਹੈ ਜਿੱਥੇ ਕਿ ਜ਼ੁਲਮ, ਉਹਨਾਂ ਨੇ ਕਿਹਾ ਵੀ ਇਸ ਦਾ ਨਾਂ ਤੁਸੀਂ ਖਾਨਪੁਰੀ ਕਰ ਦਿਓ ਤਾਂ ਕਿ ਖਾਨਾ ਨਾਲ ਜੁੜ ਜਾਏ, ਮੁਸਲਮਾਨਾਂ ਦੇ ਉੱਤੇ ਇਹ ਪੈ ਜਾਏ, ਵਿਚ ਇਜ਼ ਦਾ ਨੇਮ ਐਸੋਸੀਏਟਡ ਵਿਦ ਦਾ ਮੁਸਲਿਮਸ। ਫਿਰ ਉਹਨਾਂ ਨੇ ਕਿਹਾ ਵੀ ਤ੍ਰੇਨ ਕਹਿੰਦਾ ਵੀ ਦਿਸ ਇਨਸੀਡੈਂਟ ਹੈਡ ਨਥਿੰਗ ਟੂ ਡੂ ਵਿਦ ਮੁਸਲਿਮਸ, ਸੋ ਵਾਈ ਚੇਂਜ ਟੂ ਦਿਸ ਨੇਮ। ਵੀ ਉਹਨਾਂ ਮੁਸਲਮਾਨਾਂ ਦਾ ਇਹਦੇ ਨਾਲ ਕੀ ਤਾਲੁਕ ਹੈ ਜੋ ਪੁਲਿਸ ਨੇ ਜ਼ਬਰ ਕੀਤਾ ਜਾਂ ਸਟੇਟ ਨੇ ਕੀਤਾ। ਯੂ ਕੁਡ ਕਲੀਅਰਲੀ ਸੀ them trying to insert their Hindu Muslim political agenda into each and every film ਕਿ ਉਹ ਸਿਰਫ ਹਿੰਦੂ ਮੁਸਲਮ ਕਰਨਾ ਚਾਹੁੰਦੇ ਨੇ। ਫਿਰ ਉਹਨਾਂ ਨੇ ਇਹ ਕਿਹਾ ਕਿ ਵੀ ਸੈਂਸਰ ਨੇ ਇਹ ਵੀ ਪੁੱਛਿਆ ਕਿ ਜੀ ਇਹ ਜਿਹੜੀਆਂ ਤੁਸੀਂ ਕਹਿ ਰਹੇ ਹੋ ਸੱਚਾਰੀਆਂ ਘਟਨਾਵਾਂ ਸੱਚ ਤੇ ਆਧਾਰਿਤ ਹੈ, ਇਹ ਕਿਵੇਂ ਹੈ ਸੱਚ ਤੇ ਆਧਾਰਿਤ ਹੈ ਤਾਂ ਝੂਠਾ ਲੱਗਦਾ। ਫਿਰ ਉਹ ਕਹਿੰਦਾ ਕਿ ਵੀ ਤ੍ਰੇਨ ਹੈਡ ਟੂ ਹੈਂਡ them a file of more than 1800 pages of research including witness statements and court testimony। ਉਹਨੇ ਕਿਹਾ ਵੀ 1800 ਪੇਜਿਸ ਦਾ ਮੈਂ ਰਿਕਾਰਡ ਜੋ ਕੋਰਟ ਦੇ ਵਿੱਚ ਟੈਸਟੀਮਨੀ ਜਾਂ ਦੂਜੀਆਂ ਨੇ। ਕਹਿੰਦਾ ਇਸ ਨੂੰ ਦੇਖ ਕੇ ਫਿਰ ਮੈਨੂੰ ਉਹਨਾਂ ਦਾ ਇੱਕ ਆਫੀਸ਼ੀਅਲ ਕਹਿੰਦਾ ਹੈ ਆਫਟਰਵਰਡਸ ਵਨ ਆਫ ਦਾ ਪੀਪਲ ਔਨ ਦਾ ਬੋਰਡ ਜਿਹੜਾ ਸੈਂਸਰ ਬੋਰਡ ਸੈਡ ਟੂ ਮੀ ਟੂ ਮਾਈ ਸਰਪ੍ਰਾਈਜ਼ ਇਟ ਇਜ਼ ਟਰੂ ਸਟੋਰੀ। ਕਹਿੰਦਾ ਵੀ ਮੈਂ ਦੇਖਿਆ ਸਾਰੇ ਤਾਂ ਵਾਕਈ ਸੱਚੀ ਕਹਾਣੀ ਹੈ, ਬਟ ਮਿਸਟਰ ਤਰੇਨ I want to ask you one thing, मैं ਤੁਹਾਨੂੰ ਇੱਕ ਚੀਜ਼ ਪੁੱਛਣਾ ਚਾਹੁੰਦਾ, who speaks the truth so loudly in today's time? ਅੱਜ ਦੇ ਜ਼ਮਾਨੇ 'ਚ ਇੰਨੀ ਉੱਚੀ ਸੱਚ ਕੌਣ ਬੋਲਦਾ ਹੈ? ਮਤਲਬ ਇਹ ਕਿ ਡੋਂਟ ਸਪੀਕ ਦਾ ਟਰੂਥ। ਇਹ ਠੀਕ ਹੈ ਵੀ ਜੋ ਤੂੰ ਕਹਿ ਰਿਹਾ ਗੱਲ ਸੱਚੀ ਹੈ। ਫਿਰ ਉਹਨਾਂ ਨੇ ਕਿਹਾ ਕਿ ਭਾਈ ਮੇਰੇ ਕੋਲ ਕੋਈ ਚੋਇਸ ਨਹੀਂ ਸੀ, ਮੈਂ ਡਿਜੀਟਲ ਪਲੇਟਫਾਰਮ ਤੇ ਉਹਨੂੰ ਰਿਲੀਜ਼ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਮੈਨੂੰ ਇਹ ਸੁਪਨੇ 'ਚ ਵੀ ਆਸ ਨਹੀਂ ਸੀ that government would go so far would go as far as immediately banning the film, describing the effect as chilling। ਉਹਨੇ ਕਿਹਾ ਕਿ ਵੀ ਇਹ chilling effect ਹੈ ਵੀ 48 ਘੰਟੇ ਦੇ ਵਿੱਚ ਉਸ ਪਲੇਟਫਾਰਮ, ਹਾਲਾਂਕਿ ਉਹ ਸੈਂਸਰ ਬੋਰਡ ਦੇ ਥੱਲੇ ਨਹੀਂ ਆਉਂਦਾ। ਫਿਰ ਉਹਨੇ ਕਿਹਾ ਕਿ ਵੀ ਮੇਰਾ ਮਿਸ਼ਨ ਪੂਰਾ ਹੋ ਗਿਆ। ਸਤਲੁਜ has in fact brought communities in the state together since it was banned। guerrilla screenings have been held across Punjab। guerrilla screening ਸਭ ਚਾਦਰਾਂ ਲਾ ਕੇ ਵੀ ਜਿਹੜੇ ਲੋਕ ਦੇਖ ਰਹੇ ਨੇ, ਔਰ ਐਂਡ ਸਰਾਊਂਡਿੰਗ ਸਟੇਟਸ ਐਂਡ ਵਿਲੇਜ ਸਕੇਅਰਸ, ਗੁਰਦੁਆਰਾਸ, ਸਕੂਲਸ, ਕਮਿਊਨਿਟੀ ਹਾਲਸ, ਫੀਲਡਸ, ਸਮਟਾਈਮਸ ਵਿਦ ਥਾਊਜ਼ੈਂਡਸ ਟਰਨਿੰਗ ਆਊਟ। ਇਟ ਹੈਜ਼ ਬਿਕਮ ਏ ਰੈਵੋਲੂਸ਼ਨਰੀ ਐਕਟ ਟੂ ਵਾਚ ਇਟ। ਔਰ ਫਿਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਹੋਰ 2-3 ਵੀ ਇੰਟਰਵਿਊ ਕੀਤਾ ਤੇ ਅਨੁਜ ਬੈਲ ਕੰਟਰੀਬਿਊਟਡ ਰਿਪੋਰਟਿੰਗ ਫਰਮ ਪੰਜਾਬ, ਕੁਝ ਉਹਨਾਂ ਦੇ ਨਾਲ ਵੀ ਗੱਲ ਹੋਏਗੀ। ਸੋ ਇਸ ਨੂੰ ਹੀ ਭੈਣ ਜੀ ਅਮਨਜੋਤ ਕੌਰ ਹੋਰਾਂ ਨੇ ਇਸ ਗਾਰਡੀਅਨ ਦੇ ਹਵਾਲੇ ਨਾਲ ਹੀ ਇਹ ਸਾਰੇ ਨੂੰ ਕਿਹਾ ਕਿ ਭਾਈ ਕਿਵੇਂ ਜਿਹੜਾ ਉਹ ਮੁਸਲਿਮ ਐਂਗਲ ਦੇਣਾ ਚਾਹੁੰਦੇ ਸੀ, ਕਿਵੇਂ ਤਰਲੋਕਪੁਰੀ ਦਾ ਨਾਂ ਖਾਨਪੁਰੀ ਰੱਖਣ ਦੇ ਲਈ ਕਿਹਾ, ਔਰ ਇਹ ਮੁਸਲਮਾਨਾਂ ਨੂੰ ਵਿਲਨ ਦਿਖਾਉਣਾ ਔਰ ਹਿੰਦੂ ਮੁਸਲਿਮ ਟੈਂਸ਼ਨ ਖੜੀ ਕਰਨਾ ਇਹ ਉਹਨਾਂ ਦਾ ਮਕਸਦ ਸੀ। ਔਰ ਫਿਰ ਉਹਨਾਂ ਨੇ ਕਿਹਾ ਕਿ ਵੀ ਜਿਹੜੇ ਕਮੈਂਟ ਲਗਾਤਾਰ ਨੇ ਕਿ ISI ਫੰਡਿੰਗ ਆਫ ਮਿਲੀਟੈਂਟ ਵਾਜ਼ ਨਾਟ ਸ਼ੋਨ। ਜਿਹੜਾ ਪਾਕਿਸਤਾਨ ਐਂਗਲ ਹੈ ਕਹਿਣਾ ਤਾਂ ਇਹ ਚਾਹੁੰਦੇ ਸੀ ਨਾ ਕਿ ਵੀ ਇਹ ਸਿੱਖ ਨੌਜਵਾਨ ਜਿਹੜੇ ਨੇ ਇਹਨਾਂ ਨੂੰ ISI ਫੰਡ ਕਰ ਰਹੀ ਹੈ। ਔਰ ਇਹ ਜਿਹੜਾ ਇਸ ਦੇ ਉੱਤੇ
even in oppression of Sikhs they somehow wanted to add a Muslim or Pakistani angle, or besides of course asking to remove name of Jaswant Singh Khalida। फिर इन्होंने भैन जी ने कंक्लूड किया है, उन्होंने कहा कि भाई कुडोस टू हिम आलसो। ये बहुत वड्डा हालां सिखी स्वरूप च नहीं है, मुंडा सिखां दा ही है ये जिहड़ा तरेण हनी तरेण है, और इहदा पिंड भी खालड़े तो 20 मिनट दूर जिहड़ा तरनताਰਨ ਜ਼ਿਲ੍ਹੇ ਦੇ ਵਿੱਚ ही है। और उन्होंने तारीफ की, इट इज़ कमेंडेबल ऑन पार्ट ऑफ डायरेक्टर है हनी तरेन टू ओपनली एक्सपोज what Modi government did to him and how they are arm twisting him. He is openly exposing government of India to all global media outlets। और ਅਸੀਂ जे गार्डियन ਦਾ ਵੀ ਸ਼ੁਕਰੀਆ ਅਦਾ ਕਰਦੇ ਹਾਂ, ਕਿਉਂਕਿ ਇਹ ਇੰਟਰਨੈਸ਼ਨਲ ਲੈਵਲ ਤੇ ਜਦੋਂ ਇਸ ਕਿਸਮ ਦਾ ਜਿਹੜਾ ਪਾਰਟ ਐਕਸਪੋਜ਼ ਹੁੰਦਾ ਹੈ, ਔਰ ਆਪਣੇ ਆਪ ਦੇ ਵਿੱਚ ਹੀ ਗਾਰਡੀਅਨ ਦਾ ਟਾਈਟਲ ਹੀ ਇਹ ਦੱਸਦਾ ਹੈ ਕਿ ਭਾਈ ਇਹ ਇੱਕ ਫਿਲਮ ਵੀ ਜਿਹੜੀ ਹੈ ਉਸ ਤੋਂ ਵੀ ਹਕੂਮਤ थर कंब रही है, क्योंकि सच का सचमुच भार हुंदा है। जी डॉक्टर साहब, बहुत बहुत शुक्रिया। इस वक्त लेने ब्रेक और ब्रेक जान तो पहला से दर्शकों के श्रोतियों अपील ते बेनती करती व्यूअर्स, जिस तरह तुम जानते हो कि TV 84 हक सच इंसाफ की आवाज़ बुलंद कर रहा है। ये आवाज़ थोड़े प्यार सदका, थोड़े विश्वास सदका, थोड़े डोनेशन सदका ही हो सकती है। सो असी चाहांगे कि तुम TV 84 की चढ़ती कला लई वध तो वध डोनेट करो। डोनेट करने साडी वैबसाइट TV84.tv ते जाके पेपल की वरतों करके वन टाइम डोनेट कर सकते हो, मंथली डोनेट भी कर सकते हो। तुम TV 84 के नाम से चैक बना के सानू मेल भी कर सकते हो साडे इस पते ते 36-01 37 एवेन्यू लॉन्ग आइलैंड सिटी न्यूयॉर्क 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਹੁਣ ਆਪਾਂ ਆਪਣੇ ਇੱਥੇ ਲੈਣੇ ਆ ਬ੍ਰੇਕ। ਸੋ ਵੀਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਜਲਾਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84 ਸੱਚ ਦੀ ਆਵਾਜ਼। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਅਗੇਨ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਕਾਕਸ ਜਨਤਾ ਪਾਰਟੀ ਵੱਲੋਂ ਦਿੱਲੀ ਦੇ ਜੰਤਰ ਮੰਤਰ ਰੋਡ ਤੇ ਪ੍ਰੋਟੈਸਟ ਜਾਰੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਦੇ ਨਿਵਾਸ ਦੇ ਬਾਹਰ ਦਿੱਤਾ ਗਿਆ ਧਰਨਾ ਪੁਲਿਸ ਵੱਲੋਂ ਜ਼ਬਰਦਸਤੀ ਚੁਕਵਾ ਦਿੱਤਾ ਗਿਆ ਹੈ। ਭਾਵੇਂ ਗੋਦੀ ਮੀਡੀਆ ਇਸ ਸਾਰੇ ਅਮਲ ਨੂੰ ਅਰਾਜਕਤਾ ਦੇ ਖਾਤੇ ਵਿੱਚ ਪਾ ਰਿਹਾ ਹੈ, ਪਰ ਵਿਦੇਸ਼ੀ ਮੀਡੀਆ ਵੱਲੋਂ ਕੀਤੀ ਗਈ ਕਵਰੇਜ ਦੱਸਦੀ ਹੈ ਕਿ ਭਾਰਤ ਦੇ ਨੌਜਵਾਨਾਂ ਵਿੱਚ ਕਿੰਨੀ ਅਸ਼ਾਂਤੀ ਹੈ ਅਤੇ ਭਾਰਤੀ ਸਟੇਟ ਕਿਵੇਂ ਸ਼ਾਂਤਮਈ ਵਿਖਾਵਿਆਂ ਨੂੰ ਜ਼ਬਰ ਦੇ ਨਾਲ
ਕੁਝ ਚੱਲ ਰਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ 20 ਜੁਲਾਈ ਨੂੰ ਜਦੋਂ ਕਿ ਸੋਨਮ ਵਾਂਗਚੁਕ ਜਿਹਦਾ ਵਰਤ ਉਹਨੇ ਆਲਮੋਸਟ ਰੱਖਿਆ, ਉਸ ਨੂੰ 2 ਦਿਨ ਪਹਿਲਾਂ ਚੁੱਕ ਲਿਆ ਗਿਆ ਸੀ ਜੰਤਰ ਮੰਤਰ ਰੋਡ ਤੋਂ ਔਰ ਆਪਣੀ ਮਰਜ਼ੀ ਦੇ ਹਸਪੀਟਲ 'ਚ ਰੱਖਿਆ ਗਿਆ ਸੀ। ਇੱਕ ਕਾਨੂੰਨੀ ਜਿੱਤ ਉਹਨਾਂ ਦੀ ਹੋਈ ਹੈ ਕਿਉਂਕਿ ਹਾਈ ਕੋਰਟ ਨੇ ਇਹ ਆਰਡਰ ਦਿੱਤਾ ਹੈ ਕਿ ਉਸ ਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਜਿਹੜਾ ਸ਼ਿਫਟ ਕੀਤਾ ਜਾ ਸਕਦਾ ਉਹਨੂੰ ਮਰਜ਼ੀ ਦੇ ਹਸਪੀਟਲ 'ਚ ਭੇਜਿਆ। ਪਰ ਉਸ ਤੋਂ ਬਾਅਦ ਜਿਹੜਾ 20 ਤਰੀਕ ਨੂੰ ਜੋ ਕੁਝ ਹੋਇਆ ਉਸ ਨੇ ਭਾਰਤ ਦੀ ਅਖੌਤੀ ਜਮਹੂਰੀਅਤ ਦਾ ਜਲੂਸ ਚੰਗੀ ਤਰ੍ਹਾਂ ਕੱਢਿਆ ਕਿਉਂਕਿ ਜਦੋਂ ਅਸੀਂ ਦਿੱਲੀ ਦੇ ਹਵਾਲੇ ਨਾਲ ਗੱਲ ਕਰਦੇ ਹਾਂ, ਪੰਜਾਬ 'ਚ ਤਾਂ ਜੋ ਕੁਝ ਵਾਪਰਦਾ ਰਿਹਾ ਜਾਂ ਵਾਪਰਦਾ ਹੈ ਉਸ ਨੂੰ ਤਾਂ ਜਿਹੜਾ ਉਹ ਪਾਸੇ ਕਰ ਦਿੱਤਾ ਜਾਂਦਾ ਜਾਂ ਗੋਦੀ ਮੀਡੀਆ ਉਸ ਨੂੰ ਹਿੰਦੂ ਸਿੱਖ ਟਿਲਟ ਦੇ ਦਿੰਦਾ ਹੈ। ਯੂਪੀ ਬਿਹਾਰ ਦੇ ਹਵਾਲੇ ਨਾਲ ਜਿਹੜਾ ਹਿੰਦੂ ਮੁਸਲਿਮ ਟਕਰਾਅ ਦੇ ਥੱਲੇ ਕਰ ਦਿੱਤਾ ਜਾਂਦਾ। ਪਰ ਦਿੱਲੀ ਦੇ ਵਿੱਚ ਇਹਦੇ ਬਾਵਜੂਦ ਕਿ ਦਿੱਲੀ 'ਚ ਸ਼ਾਹੀਨ ਬਾਗ 'ਚ ਵੀ ਹਿੰਦੂ ਮੁਸਲਿਮ ਕੀਤਾ ਗਿਆ। ਫਿਰ ਜਦੋਂ ਪ੍ਰੈਜ਼ੀਡੈਂਟ ਟਰੰਪ ਵਿਜ਼ਿਟ ਕਰ ਰਹੇ ਸੀ ਆਪਣੀ ਪਹਿਲੀ ਟਰਮ ਵੇਲੇ, ਜਿਹੜੀ ਵਾਇਲੈਂਸ ਇਹਨਾਂ ਨੇ ਦਿੱਲੀ 'ਚ ਖੁਦ ਕਰਾਈ ਉਹ ਮੁਸਲਮਾਨਾਂ ਦੇ ਖਾਤੇ 'ਚ ਪਾ ਕੇ ਅੱਜ ਤੱਕ ਵੀ ਜਿਹੜੇ ਉਮਰ ਖਾਲਿਦ ਵਰਗੇ ਨੌਜਵਾਨ ਨੇ ਉਹਨਾਂ ਦੀ ਜ਼ਮਾਨਤ ਸੁਪਰੀਮ ਕੋਰਟ ਤੋਂ ਵੀ ਨਹੀਂ ਹੋਈ। ਔਰ ਅਜੇ 2 ਦਿਨ ਪਹਿਲਾਂ ਹੀ ਜ਼ੋਰਾਨ ਮਮਦਾਨੀ ਨੇ ਆਪਣੇ ਇੱਕ ਟਵੀਟ ਦੇ ਵਿੱਚ ਖਾਲਿਦ ਦਾ ਜਿਹੜਾ ਉਸ ਦੀ ਤਸ਼ਬੀਹ ਜਾਂ ਉਸ ਦਾ ਕੰਪੈਰੀਜ਼ਨ ਨੈਲਸਨ ਮੰਡੇਲਾ ਨਾਲ ਕੀਤਾ ਸੀ। ਔਰ ਬੇਸ਼ੱਕ ਇਹ ਟੂ ਫਾਰ ਹੈ ਜਾਣਾ ਇਸ ਨੂੰ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਮਾਸ ਰੇਪਿਸਟ ਗੁਜਰਾਤ ਦੇ ਵਿੱਚ ਦੇ ਮਾਮਲੇ ਦੇ ਵਿੱਚ ਦਲਿਤਾਂ ਦੇ ਖਿਲਾਫ ਲਿੰਚਿੰਗ ਦੇ ਮਾਮਲਿਆਂ 'ਚ ਈਵਨ ਅਸੀਂ ਜ਼ਿਕਰ ਕੀਤਾ ਸੀ ਕਿ ਮਿਸਟਰ ਸਟੈਨਲੀ ਗ੍ਰੈਮ ਆਸਟ੍ਰੇਲੀਅਨ ਡਾਕਟਰ ਜਿਹਦੇ 2 ਬੱਚੇ ਵੀ ਜਿਉਂਦੇ ਸਾੜਤੇ ਸੀ, ਉਹਦਾ ਜਿਹੜਾ ਮੇਨ ਦੋਸ਼ੀ ਦਾਰਾ ਸਿੰਘ ਉਸ ਨੂੰ ਸੁਪਰੀਮ ਕੋਰਟ ਕਹਿ ਰਿਹਾ ਜੀ 15 ਅਗਸਤ ਤੋਂ ਪਹਿਲੇ ਪੈਰੋਲ ਦੇ ਉੱਤੇ ਭੇਜੋ। ਸਾਰੇ ਜਿਹੜੇ ਨੇ ਉਹ ਮੌਜਾਂ ਮਾਣ ਰਹੇ ਨੇ ਔਰ ਬਾਕੀ ਜਿਹੜੇ ਨੇ ਈਵਨ ਖਾਲਿਦ ਉਮਰ ਜਿਹੜਾ ਉਸ ਦੀ ਜ਼ਮਾਨਤ ਤੱਕ ਵੀ ਔਰ ਇਵੇਂ ਹੀ ਹੋਰ ਐਕਟਿਵਿਸਟ ਵੀ। ਸੋ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਨੇ ਕਿ ਭਾਈ ਜਿਹਨੂੰ ਇਹ ਰਾਇਟ ਕਹਿੰਦੇ ਨੇ ਜਾਂ ਦੰਗੇ ਕਹਿੰਦੇ ਨੇ ਉਹ ਅਸਲ 'ਚ ਇੱਕ ਤਰਫਾ ਕਾਰਵਾਈ ਹੁੰਦੀ ਹੈ, ਉਹਦੇ 'ਚ ਪੁਲਿਸ ਨਾਲ ਰਲੀ ਹੁੰਦੀ ਹੈ। ਕਈ ਮਾਮਲਿਆਂ 'ਚ ਪੁਲਿਸ ਹੀ ਅੰਦਰੂਨੀ ਜਾਣਕਾਰੀ ਦੰਗਾਈਆਂ ਨੂੰ ਦਿੰਦੀ ਹੈ ਔਰ ਉਸ ਦੀ ਅਗਵਾਈ ਕਰਨ ਵਾਲੇ ਕਪਿਲ ਮਿਸ਼ਰੇ ਵਰਗੇ ਜਿਹੜਾ ਬੀਜੇਪੀ ਦਾ ਲੀਡਰ ਸੀ ਜਿਹਨੇ ਸ਼ਾਹੀਨ ਬਾਗ ਆ ਕੇ ਜਿਹੜਾ ਇਹ ਵੀ ਕਿਹਾ ਔਰ देश के गद्दारों को गोली मारो सालों को खुले नारे लाए ਜਾਂ ਜਿਨ੍ਹਾਂ ਦੀ ਅਗਵਾਈ ਥੱਲੇ ਸਾਰੀਆਂ ਕਾਰਵਾਈਆਂ ਹੋਈਆਂ ਉਹ ਤਾਂ ਵਜ਼ੀਰੀਆਂ ਮਾਣਦੇ ਨੇ ਔਰ ਉਹਨਾਂ ਦੀ ਕੋਈ ਜਿਹੜੀ ਹੈ ਜਵਾਬਦੇਹੀ ਨਹੀਂ ਹੈ। ਲੇਕਿਨ ਫਿਰ ਵੀ ਜੋ ਕੁਝ ਦਿੱਲੀ ਦੇ ਵਿੱਚ ਵਾਪਰਦਾ ਹੈ ਕਿਉਂਕਿ ਦਿੱਲੀ ਦੇ ਵਿੱਚ ਉਹ ਐਸੋਸੀਏਟਡ ਪ੍ਰੈਸ ਹੋਏ, ਰॉयटर ਹੋਏ ਜਾਂ ਜਿਵੇਂ ਅਸੀਂ ਗਾਰਡੀਅਨ ਦਾ ਜ਼ਿਕਰ ਕੀਤਾ ਹੈ ਜਾਂ ਫਾਈਨੈਂਸ਼ੀਅਲ ਟਾਈਮਸ ਹੋਏ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, ਇਹਨਾਂ ਸਾਰਿਆਂ ਦੇ ਬਿਊਰੋ ਨੇ ਕੈਪੀਟਲ ਦੀ ਕਵਰੇਜ ਦੇ ਲਈ। ਸੋ ਜੋ ਕੁਝ ਵੀ ਵਾਪਰਿਆ ਜਿਸ ਢੰਗ ਦੇ ਨਾਲ ਜੰਤਰ ਮੰਤਰ ਵਾਲੇ ਇਸ ਪੀਸਫੁਲ ਪ੍ਰੋਟੈਸਟ ਨੂੰ ਫੋਰਸੀਬਲੀ ਕ੍ਰਸ਼ ਕੀਤਾ ਗਿਆ, ਬੈਟਨ ਚਾਰਜ ਕੀਤਾ ਗਿਆ, ਟੀਅਰ ਗੈਸ ਸ਼ੈਲਸ ਈਵਨ ਪੈਲਟ ਗਨ ਚੱਲਣ ਦੀ ਵੀ ਜਿਹੜੀ ਹੈ ਉਹ ਖਬਰ ਹੈ। ਹਾਲਾਂ ਜਿਹੜੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਖਾਵਾਕਾਰੀ ਡਿਟੇਨ ਕੀਤੇ ਗਏ ਸੀ, ਜਿਹੜੀਆਂ ਅੱਜ ਦੀਆਂ ਖਬਰਾਂ ਨੇ ਲੇਟੈਸਟ ਉਹਦੇ 'ਚ ਇਹ ਹੈ ਵੀ ਉਹਨਾਂ ਨੂੰ ਰਿਲੀਜ਼ ਕਰ ਦਿੱਤਾ ਗਿਆ। ਪਰ ਇਸੇ ਪੀਰੀਅਡ 'ਚ ਰਾਹੁਲ ਗਾਂਧੀ ਨੇ ਇੱਕ ਡਰਾਮੈਟਿਕ ਜਿਹਾ ਐਕਸ਼ਨ ਕੀਤਾ ਕਿ ਉਹਦਾ ਜਿਹੜਾ ਇਹਨਾਂ ਦਾ ਰਾਜ ਸਭਾ ਦੇ ਵਿੱਚ ਲੀਡਰ ਹੈ ਮਿਸਟਰ ਖੜਗੇ, ਕਾਂਗਰਸ ਪ੍ਰੈਜ਼ੀਡੈਂਟ ਵੀ ਹੈ ਸ਼ਾਇਦ, ਉਹਦਾ ਜਨਮ ਦਿਨ ਵੀ ਸੀ ਤੇ ਉਹਦੀ ਕੋਠੀ 'ਚੋਂ ਨਿਕਲ ਕੇ ਜਿਹੜਾ ਪ੍ਰਾਈਮ ਮਿਨਿਸਟਰ ਮੋਦੀ ਦਾ ਆਪਣਾ ਨਿਵਾਸ ਹੈ ਉੱਥੇ ਜਾ ਕੇ ਉਹਨਾਂ ਨੇ ਧਰਨਾ ਦਿੱਤਾ। ਬਾਕੀ ਵੀ ਆਪੋਜੀਸ਼ਨ ਦੇ ਮੈਂਬਰ ਆ ਗਏ ਔਰ ਉਹ ਸਾਰੇ ਉਹ ਪੁਲਿਸ ਨੇ ਜ਼ਬਰਦਸਤੀ ਉਠਾ ਦਿੱਤਾ ਹੈ। ਜੰਤਰ ਮੰਤਰ ਨੂੰ ਲੈ ਕੇ ਜਿਹੜੀ ਕੱਲ ਦੀ ਐਕਟੀਵਿਟੀ ਅਸੀਂ ਹਾਲਾਂਕਿ ਕੱਲ ਇੱਕ ਸੈਗਮੈਂਟ ਇੰਡੀਪੈਂਡੈਂਟਲੀ ਕੀਤਾ ਸੀ ਬਿਲਕੁਲ ਟ੍ਰਿਬਿਊਨ ਦੀ ਖਬਰ ਤੇ ਬੇਸਡ ਕਿ ਕਿਵੇਂ ਗੁਰਦੁਆਰਾ ਬੰਗਲਾ ਸਾਹਿਬ ਜਿਹੜਾ ਉਹ ਸ਼ੈਲਟਰ ਬਣਿਆ ਜ਼ਖਮੀਆਂ ਲਈ। ਅੱਜ ਉਸ ਦੇ ਉੱਤੇ ਸੈਂਕੜਿਆਂ ਜਿਹੜੀਆਂ ਵੀਡੀਓਜ਼ ਨੇ ਔਰ ਉਹ ਸਾਈਮਲਟੇਨੀਅਸਲੀ ਸ਼ੋ ਇੱਕ ਪਾਸੇ ਕਿਉਂਕਿ ਗੁਰਦੁਆਰਾ ਬੰਗਲਾ ਸਾਹਿਬ ਬਾਬਾ ਖੜਕ ਸਿੰਘ ਮਾਰਗ ਦੇ ਉੱਤੇ ਹੈ ਜਿਹੜਾ ਪਾਰਲੀਮੈਂਟ ਨੂੰ ਜਾਂਦਾ, ਉਸ ਰਸਤੇ ਦਾ ਨਾਮ ਖੜਕ ਸਿੰਘ ਅਕਾਲੀ ਲੀਡਰ ਹੋਇਆ। ਹਾਲਾਂ ਇੱਕ ਸਟੇਜ ਦੇ ਉੱਤੇ ਉਹ ਪੂਰੀ ਤਰ੍ਹਾਂ ਸਮਝਦਾ ਸੀ ਹਿੰਦੂ ਮੈਂਟੈਲਿਟੀ ਨੂੰ, ਬਟ ਅਕਾਲੀ ਪੋਲਿਟਿਕਸ ਤੋਂ ਦੁਖੀ ਹੋ ਕੇ ਉਹ ਕਾਂਗਰਸ 'ਚ ਵੀ ਫਿਰ ਚਲਾ ਗਿਆ ਔਰ ਨਹਿਰੂ ਦੇ ਵੀ ਨਜ਼ਦੀਕ ਸੀ। 47 ਤੋਂ ਬਾਅਦ ਦਿੱਲੀ 'ਚ ਹੀ ਉੱਥੇ ਹੀ ਉਹਦਾ ਘਰ ਸੀ ਜਿੱਥੇ ਡੈਥ ਹੋਈ। ਨਹਿਰੂ
ਨਿੱਜੀ ਤੌਰ ਤੇ ਵੀ ਉਹਨੂੰ ਵਿਜ਼ਿਟ ਕਰਦਾ ਸੀ ਤੇ ਇਹ ਜਿਹੜਾ ਬੜਾ ਅਹਿਸਾਨ ਕੀਤਾ ਉਹਨਾਂ ਨੇ ਕਿ ਉਸ ਸੜਕ ਦਾ ਨਾਂ ਬਾਬਾ ਖੜਕ ਸਿੰਘ ਮਾਰਗ ਰੱਖਿਆ। ਹਾਲਾਂਕਿ ਇੱਕ ਜ਼ਮਾਨੇ 'ਚ ਜਦੋਂ ਅਕਾਲੀ ਲੀਡਰ ਸੀ ਬਾਬਾ ਖੜਕ ਸਿੰਘ, ਉਹਨਾਂ ਨੂੰ ਸਿੱਖਾਂ ਦਾ ਬੇਤਾਜ ਬਾਦਸ਼ਾਹ ਕਿਹਾ ਜਾਂਦਾ ਸੀ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ 20s ਦੇ ਵਿੱਚ ਜਿਹੜੀ ਅਗਵਾਈ ਸੀ ਉਹਦੇ 'ਚ ਬਾਬਾ ਖੜਕ ਸਿੰਘ ਜਿਹੜੇ ਨੇ ਉਹਨਾਂ ਦਾ ਬੜਾ ਪੋਜ਼ਿਟਿਵ ਰੋਲ ਸੀ। ਹੁਣ ਉਸੇ ਹੀ ਬਾਬਾ ਖੜਕ ਸਿੰਘ ਮਾਰਗ ਦੇ ਉੱਤੇ ਜਿਹਦੇ ਤੇ ਬੰਗਲਾ ਸਾਹਿਬ ਹੈ ਔਰ ਜਿਹਦੇ ਤੇ ਪਾਰਲੀਮੈਂਟ ਹੈ, ਹਨੂਮਾਨ ਮੰਦਿਰ ਹੈ ਔਰ ਜਿਹੜੀਆਂ ਵੀਡੀਓਜ਼ ਸਰਕੂਲੇਟ ਹੋ ਰਹੀਆਂ ਨੇ ਕਿ ਜ਼ਖਮੀ 2-3-4 ਜਿਹੜੀਆਂ ਹਿੰਦੂ ਬੱਚੀਆਂ ਉਹ ਜਾ ਕੇ ਜਦੋਂ ਉਧਰ ਨੂੰ ਜਾਣਾ ਚਾਹੁੰਦੀਆਂ ਨੇ ਕਿ ਭਾਈ ਕੋਈ ਉਹਨਾਂ ਨੂੰ, ਕਿਉਂਕਿ ਪੁਲਿਸ ਦਾ ਲੈ ਕੇ ਲਾਠੀਆਂ ਪਿੱਛੇ ਲੱਗੀ ਆ, ਇੱਕ ਬੱਚੀ ਜਿਹੜੀ ਆ ਉਹਨੂੰ ਤਾਂ ਇੰਨਾ ਜ਼ਖਮੀ ਕਰ ਦਿੱਤਾ ਕਿ ਉਹ ਵੈਂਟੀਲੇਟਰ ਤੇ ਆ ਹੁਣ, ਤੇ ਉਹ ਹਨੂਮਾਨ ਮੰਦਿਰ ਦੇ ਪੁਜਾਰੀ ਨੇ ਦਰਵਾਜ਼ਾ ਹੀ ਬੰਦ ਕਰਤਾ। ਹੁਣ ਉਹ ਕੰਪੈਰੀਜ਼ਨ ਚੱਲ ਰਿਹਾ ਕਿ ਆਹ ਦੇਖ ਲਓ ਮੰਦਿਰਾਂ, ਉਧਰ ਉਹ ਵਿਚਾਰੀਆਂ ਬਾਹਰ ਉਹ ਕਰਸ ਕਰ ਰਹੀਆਂ ਉਹਨਾਂ ਨੂੰ, ਤੇ ਇਧਰ ਜਦੋਂ ਸੈਂਕੜਿਆਂ ਸਟੂਡੈਂਟਸ ਦੇ ਪਿੱਛੇ ਲੱਗੀ ਪੁਲਿਸ ਹੈ ਔਰ ਗੁਰਦੁਆਰੇ ਦੇ ਉਹ ਗੇਟ ਤੇ ਪਹੁੰਚਦੇ ਨੇ ਤੇ ਅੰਦਰੋਂ ਸੇਵਾਦਾਰ ਦਰਵਾਜ਼ਾ ਖੋਲ ਦਿੰਦੇ ਨੇ ਔਰ ਪੁਲਿਸ ਦੇ ਸਾਹਮਣੇ ਡਟ ਜਾਂਦੇ ਨੇ ਵੀ ਖਬਰਦਾਰ ਤੁਸੀਂ ਅੰਦਰ ਆਏ। ਔਰ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਜਿਹੜੇ ਵਿਖਾਵਾਕਾਰੀ ਨੇ ਉਹ ਲੰਗਰ ਵੀ ਛਕਦੇ ਨੇ ਜ਼ਖਮੀਆਂ ਦੀ। ਹਾਂ, ਫਿਰ ਉਹ ਜਦੋਂ ਡਿਸਪੈਂਸਰੀ ਹੈਲਪ ਲਈ ਜਾਂਦੇ ਨੇ ਤੇ ਕੁਛ ਪੁਲਿਸ ਵਾਲੇ ਡਾਕਟਰ ਦੇ ਵੀ, ਬੰਗਲਾ ਸਾਹਿਬ ਡਾਕਟਰ ਵੀ ਅੜ ਜਾਂਦਾ ਵੀ ਬਾਹਰ ਇਹ ਸਾਡਾ ਪ੍ਰੈਮਿਸਿਸ ਹੈ, ਯੂ ਡੋਂਟ ਹੈਵ ਐਨੀ ਰਾਈਟ ਟੂ ਕਮ ਹੀਅਰ। ਔਰ ਸੇਵਾ ਉਹਨਾਂ ਦੀ ਰਾਤ ਵੀ ਸਵੇਰੇ ਵੀ। ਹੁਣ ਇਹ ਠੀਕ ਹੈ, ਸਾਡੇ ਬਹੁਤ ਸਾਰੇ ਹੁਣ ਜਦੋਂ ਇਹ ਵੀਡੀਓਜ਼ ਵੀ ਆ ਰਹੀਆਂ ਤੇ ਨਾਲ ਦੀ ਨਾਲ ਸਾਡੇ ਵੀ ਰਿਐਕਟ ਕਰਦੇ ਨੇ ਐਂਡ ਰਾਈਟਲੀ ਸੋ ਕਿ ਭਾਈ ਇਹ ਅਖਿਰਤ ਕਹਾਣੀ ਹੋਣਾ। ਅਜੇ ਵੀ 2-4 ਦਿਨ ਪਹਿਲਾਂ ਤੱਕ ਤਾਂ ਇਹਨਾਂ ਨੂੰ ਸਤਲੁਜ ਫਿਲਮ ਤੋਂ ਵੀ ਪ੍ਰੋਬਲਮ ਸੀ ਇਹਨਾਂ 'ਚੋਂ ਬਹੁਤਿਆਂ ਨੂੰ, ਕਿਉਂਕਿ ਇਹਦੇ 'ਚ ਇਹ ਨਹੀਂ ਹੈ ਵੀ ਹੁਣ ਜਿਹੜੀ ਕਾਕਰੋਚ ਜਨਤਾ ਪਾਰਟੀ ਔਰ ਦੂਜਾ, ਹਾਲਾਂ ਉਹ ਖੁਦ ਸ਼ਡਿਊਲ ਕਾਸਟ ਹੈ ਅਭਿਜੀਤ ਜਿਹਨੇ ਇਹਦੀ ਸ਼ੁਰੂਆਤ ਕੀਤੀ। ਹੁਣ ਅੱਜ ਉਹਨੇ ਕਾਲ ਦਿੱਤੀ ਹੈ ਕਿ ਭਾਈ ਪੰਜਾਬ ਸਾਡੇ ਨਾਲ ਖੜੇ, ਜਿੱਥੇ ਆ ਕੇ ਸਿੱਖ ਪੰਜਾਬੀ ਬਹਿ ਜਾਂਦੇ ਨੇ ਉਹਨੂੰ ਫਤਹ ਕਰਕੇ ਹਟਦੇ ਨੇ। ਉਹਦੇ ਤੇ ਬਹੁਤ ਸਾਰਿਆਂ ਨੇ, ਸਾਡੇ ਸਿਆਣਿਆਂ ਨੇ ਇਹ ਵੀ ਕਿਹਾ ਕਿ ਵੀ ਐਵੇਂ ਹੀ ਨਾ ਪੂਛ ਨੂੰ ਅੱਗ ਲਵਾਈ ਫਿਰੋ, ਵੀ ਟਿਕ ਕੇ ਬਹਿ ਜਾਓ। ਔਰ ਅਸੀਂ ਵੀ ਇਸ ਗੱਲ ਦੇ ਹਾਮੀ ਹੈ ਕਿ ਭਾਈ ਠੀਕ ਹੈ, ਇੱਕ ਹਿਊਮੈਨੀਟੇਰੀਅਨ ਆਸਪੈਕਟ ਹੈ, ਸਾਡੇ ਗੁਰਦੁਆਰੇ ਨੇ ਖੁੱਲ੍ਹੇ ਨੇ, ਜੋ ਵੀ ਕੋਈ ਲੋੜਵੰਦ ਆਉਂਦਾ ਹੈ ਜਾਂ ਜੋ ਉਸ ਹਾਲਾਤ 'ਚ ਵੀ ਨੇ, ਸਟੂਡੈਂਟ ਨੇ, ਦੂਸਰੇ ਨੇ, ਭਾਵੇਂ ਉਹਨਾਂ ਨੇ ਖੁਦ ਜਿਹੜਾ ਉਹ ਕਿਸ ਕਿਸਮ ਦਾ ਵਤੀਰਾ ਰੱਖਿਆ ਹੋਏ। ਲੇਕਿਨ ਇਸ 'ਚੋਂ ਜਿਵੇਂ ਅਸੀਂ ਕਿਹਾ ਵੀ ਈਵਨ ਆਪੋਜੀਸ਼ਨ ਪਾਰਟੀਆਂ ਵੀ, ਰਾਹੁਲ ਗਾਂਧੀ ਨੇ ਆਪਣਾ ਇੰਡੀਪੈਂਡੈਂਟ ਮੋਰਚਾ ਤਾਂ ਖੋਲ੍ਹ ਲਿਆ, ਕੱਲੇ ਕਲਾਰੇ ਆਏ, ਡਿੰਪੀ ਯਾਦਵ ਆਈ, ਮੈਂ ਦੂਜੇ, ਲੇਕਿਨ ਕਿਉਂਕਿ ਆਪੋਜੀਸ਼ਨ ਵੀ ਅਜੇ ਨਾਲ ਖਲੋਣ ਨੂੰ ਨਹੀਂ ਤਿਆਰ ਹੈ, ਇਸ ਲਈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਵੀ ਅੰਨਾ ਹਜ਼ਾਰੇ ਵਾਂਗ, ਹੁਣ ਅੰਨਾ ਹਜ਼ਾਰੇ ਨੂੰ ਇੰਨਾ ਪ੍ਰੋਜੈਕਟ ਕੀਤਾ ਗਿਆ ਸੀ ਜਿਵੇਂ ਉਹ ਗਾਂਧੀ ਦਾ ਅਵਤਾਰ ਜੰਮਿਆ ਹੋਇਆ ਨਾ, ਰਿਟਾਇਰਡ ਡਰਾਈਵਰ ਆਰਮੀ ਦਾ, ਪਰ ਉਹ ਸਾਰਾ RSS ਦਾ ਮੂਵ ਸੀ, ਵਿਵੇਕਾਨੰਦ ਫਾਊਂਡੇਸ਼ਨ, ਅਜੀਤ ਡੋਵਾਲ ਔਰ ਦੂਜਾ, ਔਰ ਉਹਦੇ ਰਾਹੀਂ ਮਨਮੋਹਨ ਸਿੰਘ ਗਵਰਨਮੈਂਟ ਨੂੰ ਪੂਰੀ ਤਰ੍ਹਾਂ ਕਰਪਸ਼ਨ ਦੇ ਮਾਮਲੇ 'ਚ ਘੇਰ ਕੇ ਔਰ ਬਾਅਦ ਦੇ ਵਿੱਚ 2014 ਦੇ ਵਿੱਚ BJP ਨੇ ਆਪਣੀ ਸਰਕਾਰ ਬਣਾ ਲਈ ਨਰਿੰਦਰ ਮੋਦੀ ਦੀ ਕਮਾਂਡ ਥੱਲੇ। ਸੋ ਬਹੁਤਿਆਂ ਨੂੰ ਅਜੇ ਤੱਕ ਇਹ ਸਾਰਾ ਏਜੰਡਾ ਕੀ ਹੈ, ਕਿੱਧਰ ਨੂੰ ਗੱਲ ਜਾਏਗੀ। ਔਰ ਜੇ ਸਿੱਖ ਐਂਗਲ ਤੋਂ ਦੇਖੀਏ, ਹੁਣ ਜੇ ਇਹ ਮੰਗ ਹੈ ਜੀ ਕਿ ਵੀ ਕਿਉਂਕਿ ਨੀਟ ਪੇਪਰ ਲੀਕ ਹੋਇਆ ਔਰ ਜਿਹੜਾ ਧਰਮਿੰਦਰ ਪ੍ਰਧਾਨ ਅਸਤੀਫਾ ਦੇ, ਕਿੱਡੀ ਕੁ ਮੰਗ ਹੈ, ਔਰ ਦੇ ਵੀ ਦੇ ਅਸਤੀਫਾ, ਫਿਰ ਕੀ ਫਰਕ ਪੈ ਜਾਏਗਾ, ਹੋਰ ਆ ਜਾਣਗੇ। ਹੁਣ ਜਿਹੜੀ ਕਾਂਗਰਸ ਆ ਇਸ ਲੈਵਲ ਤੇ ਜੀ ਐਜੂਕੇਸ਼ਨ 'ਚ ਰਿਫਾਰਮ ਹੋਏ ਦੂਜੇ ਤੀਜੇ, ਸੋ ਸਾਨੂੰ ਨਹੀਂ ਲੱਗਦਾ ਕਿ ਬਈ ਇਹਦੇ 'ਚ ਇਹ ਠੀਕ ਹੈ ਕਿ ਵੀ ਜਿਹੜਾ ਸਿਮਰਿੰਗ ਅੰਡਰ ਕਰੰਟ ਹੈ ਉਹ ਜ਼ਾਹਰ ਹੈ ਕਿ ਵੀ ਤਾਨਾਸ਼ਾਹੀ ਅੰਦਾਜ਼ 'ਚ ਹਕੂਮਤ ਵੀ ਹੈ, ਮਿਲੀਅਨਸ ਐਂਡ ਮਿਲੀਅਨਸ ਬੇਰੁਜ਼ਗਾਰ ਨੇ, ਜਿਹੜਾ ਗਵਰਨਮੈਂਟ ਸੈਕਟਰ ਇੱਕ ਵੱਡੀਆਂ ਲੋੜਾਂ ਪੂਰੀਆਂ ਕਰਦਾ ਸੀ, ਇਹ ਸਾਰੇ ਵਪਾਰੀ ਅੰਬਾਨੀ ਅਡਾਨੀ ਔਰ ਬਾਹਰਲੇ ਇਹਨਾਂ ਦੇ ਯਾਰ, ਉਹਨਾਂ ਨੇ ਪ੍ਰਾਈਵੇਟ ਸੈਕਟਰ ਲਿਆਂਦਾ। ਪ੍ਰਾਈਵੇਟ ਸੈਕਟਰ 'ਚ ਜਿਹੜੇ ਅਨਪ੍ਰਿਵਿਲੇਜਡ ਕਲਾਸ, ਜਿਹੜੇ ਤਾਂ ਐਲੀਟ ਕਲਾਸ ਹੈ, ਉਹਨਾਂ ਦੇ ਨਿਆਣੇ, ਔਰ ਉਹ ਠੀਕ ਕਹਿੰਦੇ ਨੇ ਉੱਥੇ ਕੁਛ ਜਿਹੜੇ ਨੇ ਕਹਿੰਦੇ ਨੇ ਭਾਈ ਇਹ ਜਿਹੜਾ ਹਿੰਦੂ ਮੁਸਲਿਮ ਕਰਕੇ ਰਾਈਟ ਕਰਾਉਂਦਾ, ਉਹਦੇ 'ਚ ਕਿਸੇ ਨੇ ਕਿਸੇ ਵਜ਼ੀਰ ਦਾ, ਕਿਸੇ IAS ਦਾ, ਕਿਸੇ ਡਾਕਟਰ ਦਾ, ਕਿਸੇ ਦਾ ਮੁੰਡਾ ਜਾਂ ਕੁੜੀ ਦੇਖੀ ਹੈ ਵੀ ਉਹਨਾਂ ਦੇ ਬੱਚੇ ਤਾਂ ਅਮਰੀਕਾ, ਯੂਰਪ ਦੂਜੇ ਤੀਜੇ ਪੜ੍ਹਦੇ ਨੇ, ਵੀ ਇਹ ਅਨਪੜ੍ਹ ਲੈਵਲ ਦੇ ਪਛੜੀਆਂ ਜਾਤਾਂ ਦੇ, ਸ਼ਡਿਊਲ ਕਾਸਟ ਦੇ ਦੂਜੇ ਤੀਜੇ, ਉਹਨਾਂ ਨੂੰ ਜਿਹੜਾ ਇਹਨਾਂ ਨੇ ਆਪਣਾ ਜਿਹੜਾ ਹੱਥ ਠੋਕੇ ਬਣਾਇਆ ਹੋਇਆ। ਸੋ ਇਸ ਸਾਰੇ ਦੇ ਚੱਲਦੇ ਆ ਇਹ ਸਿਮਰਿੰਗ ਤਾਂ ਹੈ ਔਰ ਉਹ ਗੁੱਸਾ ਕਿਤੇ ਨਾ ਕਿਤੇ ਨਿਕਲ ਰਿਹਾ, ਔਰ ਇਹ ਹੁਣ ਹੋਰ ਸ਼ਹਿਰਾਂ 'ਚ ਵੀ ਥੋੜ੍ਹਾ ਬਹੁਤ ਹੈ। ਲੇਕਿਨ ਜਿਵੇਂ ਮੈਂ ਆਪਣੇ
ਨਿਊਜ਼ ਰੂਮ ਪਾਕਿਸਤਾਨ ਟੀਵੀ ਆਫੀਸ਼ੀਅਲ ਦੇ ਆਪਣੇ ਇੰਟਰਵਿਊ 'ਚ ਵੀ ਕਿਹਾ ਸੀ ਵੀ ਇਹਨੂੰ ਕੋਈ ਜੇ ਜੈਨ ਜ਼ੀ ਦੇ ਨਾਲ ਕੰਪੇਅਰ ਕਰੇ ਕਿ ਜੀ ਇਹ ਜਿਹੜਾ ਸਿਮਰਿੰਗ ਐਂਗਲ ਹੈ ਇਹ ਬੰਗਲਾਦੇਸ਼ ਵਾਂਗ ਜਾਂ ਨੇਪਾਲ ਵਾਂਗ ਜਾਂ ਸ੍ਰੀਲੰਕਾ ਵਾਂਗ ਜਿਹੜੀ ਆ ਉਹ ਤਬਦੀਲੀ ਲਿਆ ਦੇਗੀ ਹਕੂਮਤ ਨੂੰ ਰਿਜ਼ਾਈਨ, ਇਹ ਇਵੇਂ ਦਾ ਕੁਝ ਨਹੀਂ ਹੋਣਾ। ਆਲਰੇਡੀ ਉਹਦੇ 'ਚ ਡਿਵੀਜ਼ਨ ਸ਼ੁਰੂ ਹੋਈਆਂ ਜਾਂ ਦੂਸਰੀਆਂ ਨੇ। ਲੇਕਿਨ ਅਸੀਂ ਇਹ ਵੀ ਦੇਖਦੇ ਹਾਂ ਕਿ ਵੀ ਭਾਰਤ ਦੇ ਵਿੱਚ ਜਿਹੜੀ ਇਹ ਕਿਉਂਕਿ ਬੇਸ ਇਹਦਾ ਵੀ ਮੋਸਟਲੀ ਸਟੂਡੈਂਟ ਸੈਂਟਰਡ ਐਜੂਕੇਸ਼ਨ ਹੈ। ਇਸ ਤੋਂ ਪਹਿਲਾਂ 1990 ਦੇ ਵਿੱਚ ਸਟੂਡੈਂਟ ਸੈਂਟਰਡ ਐਜੂਕੇਸ਼ਨ ਜਦੋਂ ਮੰਡਲ ਕਮਿਸ਼ਨ ਰਿਪੋਰਟ ਵੀਪੀ ਸਿੰਘ ਦੀ ਗਵਰਨਮੈਂਟ ਨੇ ਲਾਗੂ ਕੀਤੀ ਤੇ ਉਦੋਂ ਰਾਈਟ ਵਿੰਗਰ ਜਿਹੜੇ ਸਵਰਨ ਜਾਤੀਆਂ ਜਿਨ੍ਹਾਂ ਨੂੰ ਕਹਿੰਦੇ ਨੇ ਉਹਨਾਂ ਦੇ ਸਟੂਡੈਂਟਸ ਨੇ ਕੀਤਾ ਸੀ ਔਰ ਆਗਾਂ ਲਾਣੀਆਂ ਆਪਣੇ ਆਪ ਨੂੰ ਸ਼ੁਰੂ ਕਰ ਲਈਆਂ ਸੀ ਪਬਲਿਕਲੀ ਕਿ ਜੀ ਇਹ ਜਿਹੜੀਆਂ ਨੇ OBC ਅਦਰ ਬੈਕਵਰਡ ਕਲਾਸਿਸ ਨੂੰ ਸਹੂਲਤਾਂ ਨਾ ਦਿੱਤੀਆਂ ਜਾਣ। ਉਸ ਦੇ ਜੈ ਪ੍ਰਕਾਸ਼ ਨਾਰਾਇਣ ਦੇ ਵੇਲੇ 1974 ਪੀਰੀਅਡ ਦੇ ਵਿੱਚ ਜ਼ਰੂਰ ਬਿਹਾਰ ਯੂਨੀਵਰਸਿਟੀ 'ਚੋਂ ਉਸ ਦੀ ਸ਼ੁਰੂਆਤ ਹੋਈ ਸੀ ਇੰਦਰਾ ਗਾਂਧੀ ਦੀ ਐਮਰਜੈਂਸੀ ਦੇ ਖਿਲਾਫ, ਪਰ ਇਨ ਦਾ ਐਂਡ ਆਫ ਦਾ ਡੇ ਉਸ ਸਾਰੇ 'ਚੋਂ ਵੀ ਕੀ ਨਿਕਲਿਆ ਜਦੋਂ ਐਮਰਜੈਂਸੀ ਲੱਗੀ ਕੋਈ ਸਟੂਡੈਂਟ ਪ੍ਰੋਟੈਸਟ ਕੋਈ ਦੂਜੇ ਤੀਜੇ ਨਹੀਂ ਸੀ, ਮੁੜ ਕੇ ਫਿਰ ਸਿੱਖਾਂ ਦੇ ਗਾਲੀ ਪਾਤੀ ਉਹ ਲੜਾਈ ਔਰ ਅਕਾਲੀ ਦਲ ਨੇ ਐਮਰਜੈਂਸੀ ਦੇ ਖਿਲਾਫ ਮੋਰਚਾ ਲਾਇਆ 45,000 ਸਿੱਖਾਂ ਨੇ ਗ੍ਰਿਫਤਾਰੀ ਦਿੱਤੀ ਔਰ ਉਹੀ ਇੰਦਰਾ ਗਾਂਧੀ ਦਾ ਫਿਰ ਜਿਹਨੂੰ ਪ੍ਰੈਸਿਪੀਟੇਟਿੰਗ ਫੈਕਟਰ ਹੂੰ ਤਾਂ ਗੰਗੂ ਬ੍ਰਾਹਮਣ ਦੀ ਔਲਾਦ ਮੋਤੀ ਲਾਲ ਰਾਜ ਕੌਲ ਤੋਂ ਲੈ ਕੇ ਮੋਤੀ ਲਾਲ ਜਵਾਹਰ ਲਾਲ ਇੰਦਰਾ ਗਾਂਧੀ ਉਹ ਚੱਲ ਹੀ ਰਿਹਾ ਸੀ। ਲੇਕਿਨ ਕੋਈ ਪ੍ਰੈਸਿਪੀਟੇਟਿੰਗ ਫੈਕਟਰ ਹੁੰਦਾ ਉਸ ਪੀਰੀਅਡ 'ਚ ਇਹੀ ਬਣਿਆ ਕਿਉਂਕਿ ਸਿੱਖਾਂ ਨੇ ਐਮਰਜੈਂਸੀ ਦੇ ਖਿਲਾਫ ਖੜੇ ਹੋਏ ਫਿਰ ਤਾਂ ਉਹ ਯੂਥ ਕਿਤੇ ਲੱਭਿਆ ਹੀ ਨਹੀਂ ਹੈ। ਸੋ ਹੁਣ ਦੇ ਦੌਰ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਕਿ ਵੀ ਇਹ ਵਕਤੀ ਜਿਹਾ ਇੱਕ ਉਬਾਲ ਜ਼ਰੂਰ ਹੈ ਐਂਗਰ ਦਾ ਡਿਸਕੰਟੈਂਟ ਦਾ ਔਰ ਉਹਦੇ 'ਚ ਇਹ ਜਿਹੜਾ ਯਤਨ ਹੈ ਕਿ ਵੀ ਉਹ ਹੁਣ ਪੁਕਾਰ ਰਹੇ ਨੇ ਉੱਥੇ ਬੈਠੇ ਵੀ ਔਰ ਦੂਸਰੇ ਵੀ ਤਾਰੀਫਾਂ ਦੇ ਪੁੱਲ ਬਣ ਰਹੇ ਨੇ ਕਿ ਦੇਖੋ ਸਿੱਖ ਕਿਸਾਨ ਆਏ ਸੀ ਉਹ ਬੈਠੇ ਸੀ ਉਹ ਖੇਤੀ ਕਾਨੂੰਨ ਵਾਪਸ ਮੁੜਵਾ ਕੇ ਗਏ। ਸੋ ਉਸ ਸਾਰੇ 'ਚ ਲੇਕਿਨ ਜਿਹੜਾ ਮੈਂ ਇਸ 'ਚੋਂ ਇੱਕ ਪੋਜ਼ਿਟਿਵ ਪਾਰਟ ਇਹ ਦੇਖਦਾ ਕਿ ਵੀ ਜਿਹੜਾ ਫੋਰਨ ਮੀਡੀਆ ਹੈ ਉਸ ਨੇ ਇਸ ਨੂੰ ਖਾਸ ਤੌਰ 'ਤੇ ਕਿਵੇਂ ਸਪਰੈਸ ਕੀਤਾ ਗਿਆ ਇੱਕ ਪੀਸਫੁਲ ਪ੍ਰੋਟੈਸਟ ਨੂੰ ਵੀ ਉਸ ਨੂੰ ਕਵਰ ਕੀਤਾ ਔਰ ਉਸ ਕਵਰੇਜ ਦੇ ਵਿੱਚ ਐਸੋਸੀਏਟਡ ਪ੍ਰੈਸ, ਰॉयटर, ਗਾਰਡੀਅਨ, ਫਾਈਨੈਂਸ਼ੀਅਲ ਟਾਈਮਸ, ਡੋਸ਼ ਵੈਲੇ ਜਰਮਨ ਦੀ ਹੈ, ਵਾਲ ਸਟਰੀਟ ਜਰਨਲ ਉਹਨਾਂ ਨੇ ਡੈਮੋਨਸਟ੍ਰੇਸ਼ਨ ਕਵਰ ਕੀਤਾ ਔਰ ਉਹਨਾਂ ਨੇ ਕਿਹਾ ਕਿ ਵੀ ਇਹ ਸਿਰਫ ਐਗਜ਼ਾਮੀਨੇਸ਼ਨ ਕੰਟਰੋਵਰਸੀ ਤੱਕ ਸੰਬੰਧਿਤ ਨਹੀਂ ਹੈ ਪਰ ਇਹਦੇ 'ਚ ਬ੍ਰੌਡਰ ਐਜੂਕੇਸ਼ਨ ਵੀ ਇਨਵੋਲਵ ਨੇ ਜਿਹੜੇ ਐਜੂਕੇਸ਼ਨ ਹੈ, ਅਨਐਮਪਲੋਇਮੈਂਟ ਹੈ, ਗਵਰਨੈਂਸ ਹੈ ਔਰ ਸਰਕਾਰ ਕਿਵੇਂ ਜ਼ਬਰ ਦੇ ਨਾਲ ਇਹਨਾਂ ਨੂੰ ਪੀਸਫੁਲ ਪ੍ਰੋਟੈਸਟ ਨੂੰ ਐਂਡ ਕਰਦੀ ਹੈ। ਫਿਰ ਐਸੋਸੀਏਟਡ ਪ੍ਰੈਸ ਨੇ ਤਾਂ ਬੜੀ ਜ਼ਿਆਦਾ ਹਾਈਲਾਈਟ ਕੀਤਾ ਹੈ ਕਿ ਕਿਸ ਲੈਵਲ ਦੇ ਡੈਮੋਨਸਟ੍ਰੇਸ਼ਨ ਨੇ ਕਿਵੇਂ ਆਪ ਮੁਹਾਰੇ ਹਜ਼ਾਰਾਂ ਲੋਕ ਮੈਟਰੋ ਰਾਹੀਂ ਦੂਜੇ ਤੀਜੇ ਉੱਥੇ ਮੁੰਡੇ ਕੁੜੀਆਂ ਜਿਹੜੇ ਨੇ ਉਹ ਉੱਥੇ ਪਹੁੰਚੇ ਨੇ ਔਰ ਕਿਵੇਂ ਜਿਹਦੀ ਲੋੜ ਨਹੀਂ ਸੀ ਟੀਅਰ ਗੈਸ ਬੈਰੀਕੇਡਸ ਤੇ ਰੈਸਟ੍ਰਿਕਸ਼ਨਸ ਜਿਹੜੀਆਂ ਨੇ ਦੱਸਦੀਆਂ ਕਿ ਵੀ ਭਾਰਤ ਦੇ ਵਿੱਚ ਸਭ ਅੱਛਾ ਨਹੀਂ ਹੈ ਔਰ ਰॉयटर ਨੇ ਫਿਰ ਸੋਨਮ ਵੈਂਗਚੁਕ ਦੇ ਉੱਤੇ ਜ਼ਿਆਦਾ ਫੋਕਸ ਕੀਤਾ ਕਿ ਉਹਦੀ ਜਿਹੜੀ ਪ੍ਰੈਜ਼ੈਂਸ ਹੈ ਉਹਨੇ ਮੋਬਿਲਾਈਜ਼ ਕੀਤਾ ਯੰਗ ਪ੍ਰੋਟੈਸਟਰਸ ਨੂੰ। ਹਾਲਾਂ ਉਹਦੇ ਵੀ ਬਿਆਨ 2-3 ਬਦਲੇ ਨੇ, ਪਹਿਲਾਂ ਕੁਛ ਕਿਹਾ ਫਿਰ ਕੁਛ ਕਿਹਾ ਔਰ ਇਹ ਸਾਰੇ ਦੇ ਫਿਰ ਉਹਨਾਂ ਨੇ ਕਿਹਾ ਵੀ ਉਹਦੀ ਆਮਦ ਨੇ ਇਹ ਜਿਹੜੇ ਇਸ਼ੂ ਨੇ ਐਜੂਕੇਸ਼ਨ ਅਨਐਮਪਲੋਇਮੈਂਟ ਤੇ ਗਵਰਨਮੈਂਟ ਅਕਾਊਂਟੇਬਿਲਿਟੀ ਇਸ ਦੇ ਉੱਤੇ ਫੋਕਸ ਹੋਇਆ ਔਰ ਗਾਰਡੀਅਨ ਅਖਬਾਰ ਨੇ ਜਿਹੜਾ CJP ਕਾਕਰੋਚ ਜਨਤਾ ਪਾਰਟੀ ਦਾ ਓਰੀਜਨ ਕਿਵੇਂ ਹੋਇਆ ਔਰ ਪਾਰਲੀਮੈਂਟ ਮਾਰਚ ਤੱਕ ਉਹ ਸਾਰਿਆਂ ਨੂੰ ਰਿਪੋਰਟ ਕੀਤਾ ਔਰ ਫਾਈਨੈਂਸ਼ੀਅਲ ਟਾਈਮਸ ਨੇ ਕਿਹਾ ਵੀ ਇਹ ਜਿਹੜੇ ਡੈਮੋਨਸਟ੍ਰੇਸ਼ਨ ਨੇ ਇਹ ਰਿਫਲੈਕਟ ਕਰ ਰਹੇ ਨੇ ਫਰਸਟ੍ਰੇਸ਼ਨ ਅਮੰਗ ਯੰਗ ਇੰਡੀਅਨਸ ਓਵਰ ਐਜੂਕੇਸ਼ਨ ਐਂਡ ਅਨਐਮਪਲੋਇਮੈਂਟ ਕਿ ਭਾਈ ਉਹਦੇ 'ਚ ਵੀ ਚੋਰੀ ਪੇਪਰ ਲੀਕ ਕੌਣ ਕਰ ਰਿਹਾ ਕੌਣ ਖਾ ਰਿਹਾ ਕੌਣ ਦੂਸਰੇ ਔਰ ਫਿਰ ਜੇ ਤੁਸੀਂ ਸਭ ਕੁਝ ਕਰ ਵੀ ਲੈਂਦੇ ਹੋ ਤੇ ਟੋਟਲ ਅਨਐਮਪਲੋਇਮੈਂਟ ਹੈ। ਇਸੇ ਤਰ੍ਹਾਂ ਜਰਮਨ ਦੀ ਜਿਹੜੀ ਬ੍ਰੌਡਕਾਸਟਿੰਗ ਡਿਊਸ਼ ਵੈਲੇ ਉਹਨਾਂ ਨੇ ਕਨਫਰੰਟੇਸ਼ਨ ਦਿਖਾਈ ਹੈ ਪ੍ਰੋਟੈਸਟਰ ਤੇ ਸਿਕਿਉਰਿਟੀ ਪਰਸਨਲ ਦੇ ਵਿਚਾਲੇ ਔਰ ਇਹ ਕਿਹਾ ਵੀ ਇੱਥੇ ਜਮਹੂਰੀਅਤ ਦਾ ਜਨਾਜ਼ਾ ਨਿਕਲਿਆ ਹੋਇਆ ਹੈ। ਵਾਲ ਸਟਰੀਟ ਜਰਨਲ ਨੇ ਇਹ ਜਿਹੜੀ CJP ਮੂਵਮੈਂਟ ਹੈ ਉਹਨੂੰ ਅਗੇਨ ਉਹਨਾਂ ਨੇ ਉਸੇ ਕੰਟੈਕਸਟ ਦੇ ਵਿੱਚ ਦੇਖਿਆ ਕਿ ਵੀ ਇਹ ਸਭ ਅੱਛਾ ਨਹੀਂ ਹੈ ਇਹ ਸਿਮਰਿੰਗ ਕਰੰਟ ਹੈ ਪਰ ਇਹ ਕੋਈ ਵੀ ਡਾਇਰੈਕਸ਼ਨ ਲੈ ਸਕਦੀ ਹੈ ਔਰ ਇਸੇ ਤਰ੍ਹਾਂ ਇੰਟਰਸਟਿੰਗਲੀ ਚਾਈਨਾ ਦੇ ਪੇਪਰਾਂ ਨੇ ਜਿਨ੍ਹਾਂ 'ਚ ਭਾਵੇਂ ਉਹ ਹਾਂਗਕਾਂਗ ਬੇਸਡ ਉਹਨਾਂ ਦਾ ਸਾਊਥ ਚਾਈਨਾ ਮਾਰਨਿੰਗ ਪੋਸਟ ਹੋਇਆ ਜਾਂ ਦੂਜਾ ਉਹ ਆਲਮੋਸਟ ਗਾਇਬ ਹੀ ਹੈ ਉਹਨਾਂ ਦੀ ਜਾਂ ਗਲੋਬਲ ਟਾਈਮਸ ਜਾਂ ਦੂਸਰੇ ਦਿਸ ਇਜ਼ ਵੈਰੀ ਇੰਟਰਸਟਿੰਗ ਕਿ ਚਾਈਨਾ ਨੇ ਇਸ ਦੇ ਉੱਤੇ
ਕੋਈ ਨਹੀਂ ਹੈ, ਕਿਉਂਕਿ ਉਹ ਖੁਦ ਇਹੀ ਕੁਛ ਕਰਦੇ ਨੇ। ਜਦੋਂ ਵੀ ਕੋਈ ਲੋਕਾਂ ਦੀ ਆਵਾਜ਼ ਜੋ ਕੁਛ ਤੇਨੇ ਮਨ ਸਕੇਅਰ 'ਚ ਕੀਤਾ ਜਾਂ ਦੂਜਾ ਕੀਤਾ, ਸੋ ਉਹਨਾਂ ਨੂੰ ਸ਼ਾਇਦ ਇਹ ਕੋਈ ਏਡਾ ਐਬਨੋਰਮਲ ਲੱਗਾ ਹੀ ਨਹੀਂ ਹੋਣਾ ਵੀ ਸਰਕਾਰ ਦੇ ਖਿਲਾਫ ਜਿਹੜਾ ਬੋਲੇ ਉਹਨੂੰ ਤੁੰਨ ਕੇ ਰੱਖੋ। ਸੋ ਇਹ ਜਿਹੜਾ ਫੋਰਨ ਮੀਡੀਆ ਦੀ ਇਸ ਦੇ ਉੱਤੇ ਜਿਹੜੀ ਹੈ ਪਹੁੰਚ ਹੈ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥਲੈਂਡ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਜਲਾਵਤਨੀ ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093139919 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲੱਦਾਖ ਦੇ ਨੇਤਾ ਸੋਨਮ ਵਾਂਗਚੁਕ ਦੀ ਐਜੀਟੇਸ਼ਨ ਦਾ ਹਵਾਲਾ ਦਿੰਦਿਆਂ ਲੱਦਾਖ ਦੀ ਸਿੱਖ ਕੌਮ ਦਾ ਪੱਖ ਸਪਸ਼ਟ ਕੀਤਾ ਹੈ ਔਰ ਨਾਲ ਹੀ ਉਹਨਾਂ ਨੇ ਹਿੰਦੂਤਵੀ ਹਕੂਮਤ ਦੇ ਜ਼ਬਰਾਨਾ ਰਵੱਈਏ ਦੀ ਪੋਲ ਖੋਲੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਜਰਾ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪਿਛਲੇ ਕੁਝ ਦਿਨਾਂ 'ਚ ਸਰ ਸਿਮਰਨਜੀਤ ਸਿੰਘ ਮਾਨ UK ਵਲੈਤ ਦੇ ਦੌਰੇ 'ਤੇ ਸਨ। ਉੱਥੇ ਉਹਨਾਂ ਦੇ ਜਿਹੜੇ ਕੁਝ ਕਾਮੈਂਟ ਵੀ, ਪਿਕਚਰਸ ਵੀ ਆਈਆਂ ਔਰ ਚੰਗੀ ਗੱਲ ਇਹ ਹੈ ਕਿ ਅਵਤਾਰ ਸਿੰਘ ਖੰਡਾ, ਸ਼ਹੀਦ ਭਾਈ ਅਵਤਾਰ ਸਿੰਘ ਖੰਡਾ, ਉਹਨਾਂ ਦੇ ਮਾਤਾ ਜੀ ਨੂੰ ਵੀ ਫਾਈਨਲੀ UK ਵਾਲਿਆਂ ਨੇ ਵੀਜ਼ਾ ਦਿੱਤਾ। ਅੱਜ ਕੱਲ੍ਹ ਉਹ ਵੀ ਇੰਗਲੈਂਡ ਆਏ ਹੋਏ ਨੇ। ਬੜੇ ਭਾਵਕ ਪਲ ਹੁੰਦੇ ਨੇ ਜਦੋਂ ਸੰਗਤ ਦੇ ਰੂਬਰੂ ਹੁੰਦੇ ਨੇ ਔਰ ਖਾਸ ਤੌਰ 'ਤੇ ਜਦੋਂ ਆਪਣੇ ਪੁੱਤਰ ਦੇ ਕਮਰੇ ਦੇ ਵਿੱਚ ਗਏ ਤਾਂ ਇੱਕ ਇੱਕ ਚੀਜ਼ ਨੂੰ ਹੱਥ ਲਾ ਕੇ ਔਰ ਹੱਥ ਫੜ ਕੇ ਜਾਂ ਦੂਸਰਾ ਜਿਵੇਂ ਮਾਵਾਂ ਦਾ ਇੱਕ ਐਮੋਸ਼ਨਲ ਪ੍ਰਗਟਾਵਾ ਹੁੰਦਾ ਹੈ ਉਹ ਸਾਰੇ 'ਚ ਰਿਹਾ। ਔਰ ਉਸੇ ਹੀ ਧਰਤੀ 'ਤੇ ਸਰ ਮਾਨ ਨੇ ਕਿਹਾ ਕਿ ਭਾਈ ਇਹ ਤੁਹਾਡੀ ਜ਼ਿੰਮੇਵਾਰੀ ਹੈ ਇੰਗਲੈਂਡ ਦੇ ਸਿੱਖਾਂ ਨੂੰ। ਉਹਨਾਂ ਨੇ ਕਿਹਾ ਕਿ ਵੀ ਤੁਸੀਂ ਇਸ ਕੇਸ ਦੀ ਵੀ ਪੈਰਵਾਈ ਕਰੋ ਔਰ ਇੰਟਰਨੈਸ਼ਨਲ ਲੈਵਲ 'ਤੇ ਇਸ ਕੇਸ ਨੂੰ ਚੁੱਕੋ ਜੀ। ਇਹ ਉਹਨਾਂ ਦੀ ਸਟੇਟਮੈਂਟ ਜਿਹੜੀ ਕਿ ਦਿੱਲੀ ਦੇ ਵਿੱਚ ਜੋ ਜੰਤਰ ਮੰਤਰ ਰੋਡ 'ਤੇ ਚੱਲ ਰਿਹਾ, ਕਿਉਂਕਿ ਉਸ ਜਿਹੜੀ ਤੇਜ਼ੀ ਜਾਂ ਗਰਮੀ ਉਦੋਂ ਹੀ ਆਈ ਜਦੋਂ ਕਿ ਲੱਦਾਖ ਦੇ ਬੌਧੀ ਲੀਡਰ ਸੋਨਮ ਵਾਂਗਚੁਕ ਉਸ ਨੇ ਵਰਤ ਰੱਖਿਆ ਔਰ ਫਿਰ ਉਹਨਾਂ ਦੇ ਵਰਤ ਦੇ 16ਵੇਂ 17ਵੇਂ ਦਿਨ ਉਹਨਾਂ ਨੂੰ ਚੁੱਕ ਲਿਆ ਗਿਆ ਬੜਾ ਜ਼ਲੀਲ ਅੰਦਾਜ਼। ਫਿਰ ਭੀੜ ਹੋਰ ਅਗਲੇ ਦਿਨ ਇਕੱਠੀ ਹੋਈ। 20 ਦਾ ਜਿਹੜਾ ਪ੍ਰੋਟੈਸਟ ਸੀ ਉਹਦੇ 'ਤੇ ਲਾਠੀ ਚਾਰਜ ਔਰ ਟੀਅਰ ਗੈਸ ਔਰ ਦੂਸਰੀ ਜਿਹੜੀ ਹੈ ਸੁਰੱਖਿਆ ਦਸਤਿਆਂ ਨੇ ਔਰ ਉਹਨਾਂ ਦੇ ਨਾਲ ਸੁਰੱਖਿਆ ਦਸਤਿਆਂ ਦੇ ਜਿਹੜੇ ਪ੍ਰਾਈਵੇਟ ਕਿਸਮ ਦੇ ਲੋਕ ਆਏ ਹੋਏ ਸੀ ਸਿਵਲ ਕੱਪੜਿਆਂ 'ਚ, ਉਹ RSS ਦੇ ਲੋਕ ਸੀ ਜਾਂ ਉਹਨਾਂ ਦੇ ਜਿਹੜੇ ਨੇ ਉਹ ਅਨਬੈਚਡ ਲੋਕ ਸੀ, ਉਹਨਾਂ ਨੇ ਬਹੁਤ ਜਿਹੜਾ ਉਹ ਉਹਨਾਂ ਬੱਚਿਆਂ ਨੂੰ ਮਾਰਿਆ ਕੁੱਟਿਆ। ਸੋ ਇਸ ਸਾਰੇ ਨੂੰ ਲੈ ਕੇ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਇੰਟਰਨੈਸ਼ਨਲ ਮੀਡੀਆ ਨੇ ਜਿਹੜਾ ਉਸ ਨੂੰ ਕਾਫੀ ਭਾਰਤ ਦਾ ਅਸਲੀ ਚਿਹਰਾ ਵੀ ਦਿਖਾਇਆ ਵੀ ਹੈ ਜਮਹੂਰੀਅਤ ਦੇ ਨਾਂ ਥੱਲੇ। ਉੱਥੇ ਈਵਨ ਇੱਕ ਸ਼ਾਂਤਮਈ ਪ੍ਰੋਟੈਸਟ ਕਰਨਾ ਵੀ ਜਿਹੜਾ ਉਹ ਇੱਕ ਕ੍ਰਾਈਮ ਹੈ। ਲੇਕਿਨ ਸਰ ਮਾਨ ਜਿਹੜੇ ਸਪਸ਼ਟਤਾ ਦੇ ਨਾਲ ਗੱਲ ਵੀ ਕਰਦੇ ਨੇ, ਸਟੂਡੈਂਟ ਆਫ ਹਿਸਟਰੀ ਹੋਣ ਦੇ ਨਾਤੇ, ਕੌਮੀ ਲੀਡਰ ਹੋਣ ਦੇ ਨਾਤੇ ਉਹ ਸਿੱਖਾਂ ਦੇ ਜਿਹੜੇ ਕਲੇਮ ਨੇ ਉਸ ਨਾਲ ਵੀ ਜਿਹੜਾ ਉਹ ਵੇਲੇ ਕੁ ਵੇਲੇ ਆਪਣਾ ਮੌਕਫ ਦਿੰਦੇ ਨੇ
ਔਰ ਹੁਣ ਕਿਉਂਕਿ ਜਦੋਂ ਅਸੀਂ ਲੱਦਾਖ ਦਾ ਜ਼ਿਕਰ ਕਰਦੇ ਹਾਂ ਫਿਰ ਸਾਡੇ ਸਾਹਮਣੇ 1849 ਤੋਂ ਪਹਿਲਾਂ ਦਾ ਪੰਜਾਬ ਆ ਜਾਂਦਾ ਹੈ ਕਿ ਜਦੋਂ ਸਮੁੱਚਾ ਜੰਮੂ ਕਸ਼ਮੀਰ ਜਿਸ ਦੇ ਵਿੱਚ ਲੱਦਾਖ, ਗਿਲਗਿਤ, ਬਾਲਸਤਾਨ ਔਰ ਲੱਦਾਖ ਵੀ ਜਾ ਕੇ ਇੱਕ ਸਟੇਜ ਦੇ ਉੱਤੇ ਲਹਾਸਾ ਤੱਕ, ਤਿੱਬਤ ਤੱਕ ਜਿਹੜਾ ਸਿੱਖ ਰਾਜ ਦਾ ਹਿੱਸਾ ਸੀ, ਇਸ ਨੂੰ ਲੱਦਾਖ ਨੂੰ ਅਸਲ 'ਚ ਛੋਟਾ ਤਿੱਬਤ ਹੀ ਕਿਹਾ ਜਾਂਦਾ ਸੀ। ਔਰ 1842 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਡੈਥ ਤੋਂ 3 ਸਾਲ ਬਾਅਦ ਜਦੋਂ ਮਹਾਰਾਜਾ ਸ਼ੇਰ ਸਿੰਘ ਦਿੱਲੀ ਦੇ ਜਿਹੜਾ ਲਾਹੌਰ ਦੇ ਤਖਤ 'ਤੇ ਸੀ, ਸਰਕਾਰੇ ਖਾਲਸਾ ਜੀਓ, ਉਦੋਂ ਇੱਕ ਟ੍ਰਾਈਪਾਰਟਾਈਟ ਟ੍ਰੀਟੀ ਦੇ ਉੱਤੇ ਦਸਤਖਤ ਹੋਏ ਸੀ ਜਿਸ ਦੇ ਵਿੱਚ ਸਰਕਾਰੇ ਖਾਲਸਾ ਜੀਓ, ਐਂਪਰਰ ਆਫ ਚਾਈਨਾ ਔਰ ਦਲਾਈ ਲਾਮਾ, ਉਹਦੇ 'ਚ ਤਿੱਬਤ ਨੂੰ ਇੱਕ ਬਫਰ ਜ਼ੋਨ ਮੰਨਿਆ ਗਿਆ ਸੀ ਬਿਟਵੀਨ ਚਾਈਨਾ ਔਰ ਸਰਕਾਰੇ ਖਾਲਸਾ ਜੀਓ ਦੀ ਟੈਰੀਟਰੀ। ਔਰ ਸਿੱਖ ਜਰਨੈਲ ਜ਼ੋਰਾਵਰ ਸਿੰਘ ਜਿਹੜੇ ਨੇ ਉਸ ਦੌਰ ਦੇ ਵਿੱਚ ਹੀ ਸ਼ਹੀਦ ਹੋਏ ਔਰ ਉਹੀ ਇੱਕ ਸਟੇਜ ਦੇ ਉੱਤੇ ਫੌਜ ਲੈ ਕੇ ਲਹਾਸਾ ਤੱਕ ਪਹੁੰਚ ਗਏ ਸੀ। ਔਰ ਜ਼ਾਹਰ ਹੈ ਕਿ ਇਹ ਜਦੋਂ 1846 ਦੇ ਵਿੱਚ ਐਂਗਲੋ ਸਿੱਖ ਵਾਰ ਹੋਈ, ਗੁਲਾਬ ਸਿੰਘ ਜਿਹਨੂੰ ਕਿ ਰਾਜੇ ਦਾ ਟਾਈਟਲ ਦੇ ਕੇ ਜੰਮੂ ਦੇ ਵਿੱਚ ਨਵਾਜਿਆ, ਸਿੱਖ ਰਾਜ ਨਹੀਂ ਸੀ, ਉਹ ਅੰਗਰੇਜ਼ਾਂ ਦਾ ਕੁੱਤਾ ਬਣਿਆ, ਉਹਨੇ ਪੂਰੀ ਮਦਦ ਕੀਤੀ ਅੰਗਰੇਜ਼ਾਂ ਦੀ। ਔਰ 1846 ਦੀ ਜਿਹੜੀ ਟ੍ਰੀਟੀ, ਭਾਰੋਵਾਲ ਦੀ ਟ੍ਰੀਟੀ, ਜਿਹਨੂੰ ਬਾਅਦ 'ਚ ਅੰਮ੍ਰਿਤਸਰ ਦੀ ਟ੍ਰੀਟੀ ਕਿਹਾ ਗਿਆ, ਉਹਦੇ ਥੱਲੇ ਜੰਮੂ ਕਸ਼ਮੀਰ ਇਨਾਮ ਦੇ ਤੌਰ ਦੇ ਉੱਤੇ ਗਦਾਰੀ ਦੇ ਉਹ ਰਾਜਾ ਗੁਲਾਬ ਸਿੰਘ ਨੂੰ ਦਿੱਤਾ ਗਿਆ ਸੀ। ਹਾਲਾਂ ਕਹਾਣੀ ਇਹ ਕਿ ਜੀ ਅੰਗਰੇਜ਼ਾਂ ਨੇ ਸਿੱਖਾਂ ਦੇ ਉੱਤੇ ਜੁਰਮਾਨਾ ਥੋਪਿਆ ਵੀ ਤੁਸੀਂ ਜੰਗ ਵਿੱਢੀ ਹੈ, ਇੰਨੇ ਲੱਖ, ਤੇ ਉਹਨਾਂ ਕੋਲ ਲਾਹੌਰ ਦੇ ਖਜ਼ਾਨੇ 'ਚ ਪੈਸਾ ਨਹੀਂ ਸੀ ਤੇ 72 ਲੱਖ ਗੁਲਾਬ ਸਿੰਘ ਨੇ ਦਿੱਤਾ। ਉਹ ਇੱਕ ਸਧਾਰਨ ਜਿਹੜੇ ਸਪਾਈ, ਜਿਹੜੇ ਉਹ ਸਿਕਿਉਰਿਟੀ ਗਾਰਡ ਹੁੰਦੇ ਨੇ, ਉਹਨਾਂ ਦੇ ਤੌਰ ਤੇ ਭਰਤੀ ਹੋਏ ਧਿਆਨ ਸਿੰਘ, ਗੁਲਾਬ ਸਿੰਘ, ਸੁਚੇਤ ਸਿੰਘ, ਇਹਨਾਂ ਨੂੰ ਤਾਂ ਰਾਜਪੂਤ ਆਪਣੀਆਂ ਕੁੜੀਆਂ ਨਹੀਂ ਸੀ ਦਿੰਦੇ ਕਿ ਵੀ ਇਹ ਜਿਹੜੇ ਨੇ ਈਵਨ ਰਾਜਪੂਤ ਕਲੈਨ ਨਹੀਂ ਹੈ, ਘਟੀਆ ਡੋਗਰੇ ਨੇ। ਜਦੋਂ ਇਹ ਰਾਜੇ ਵੀ ਬਣਾਤੇ ਸਿੱਖਾਂ ਨੇ, ਉਹਦੇ ਕੋਲ ਪੈਸੇ ਕਿੱਥੋਂ? ਉਹੀ ਮਹਾਰਾਣੀ ਚੰਦ ਕੌਰ ਦਾ ਖਜ਼ਾਨਾ ਵੀ ਲੁੱਟ ਕੇ, ਸਿੱਖ ਖਜ਼ਾਨਾ ਵੀ। ਔਰ ਉਹਦੇ ਥੱਲੇ ਜਿਹੜਾ ਹੈ ਇਹ ਫਿਰ 1947 ਦੇ ਦੌਰ ਤੱਕ ਇਹ ਪਾਰਟ ਜਿਹੜਾ ਹੈ ਉਹ ਰਿਹਾ। ਫਿਰ ਅਸੀਂ ਦੇਖਦੇ ਹਾਂ ਕਿ ਵੀ 1947 'ਚ ਜਿਹੜੀ ਫੋਰਸਡ ਐਕਸੈਸ਼ਨ ਹੋਈ, ਉਹਦੇ ਹਰੀ ਸਿੰਘ ਜਿਹੜਾ ਉਸ ਵੇਲੇ ਗੁਲਾਬ ਸਿੰਘ ਦਾ ਡਿਸੈਂਡੈਂਟ ਹੀ, ਤੀਜੀ ਚੌਥੀ ਪੀੜ੍ਹੀ ਕਬਜ਼ੇ 'ਚ ਸੀ ਜਿਨ੍ਹਾਂ ਦੇ, ਔਰ ਉਹਨਾਂ ਨੇ ਇੰਡੀਆ ਦੇ ਨਾਲ ਜਿਹੜਾ ਹੈ ਉਹ ਇਲਹਾਕ ਦਾ ਡਰਾਮਾ ਕੀਤਾ। ਹਾਲਾਂ ਉਹ ਇੰਡੀਪੈਂਡੈਂਟ ਰੱਖਣਾ ਚਾਹੁੰਦਾ ਸੀ ਜੰਮੂ ਕਸ਼ਮੀਰ ਨੂੰ। ਫਿਰ ਅਸੀਂ ਦੇਖਦੇ ਹਾਂ ਵੀ ਕਬਾਇਲੀਆਂ ਨੇ ਆ ਕੇ ਜਿਹੜਾ ਅੱਜ ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਹ ਇੱਕ ਹਿੱਸਾ ਜਿੱਤਿਆ। ਗਿਲਗਿਤ ਬਾਲਸਤਾਨ ਉਹ ਕਿਉਂਕਿ ਡਾਇਰੈਕਟ ਅੰਗਰੇਜ਼ਾਂ ਦੇ ਥੱਲੇ ਸੀ ਰੈਜ਼ੀਡੈਂਸੀ, ਉਹਨਾਂ ਨੇ ਗਿਲਗਿਤ ਬਾਲਸਤਾਨ ਦੀ ਜਿਓਗ੍ਰਾਫੀ ਨੂੰ ਦੇਖਦਿਆਂ ਹੋਇਆ ਅੰਗਰੇਜ਼ਾਂ ਨੇ, ਉਹ ਗੁਲਾਬ ਸਿੰਘ ਦੇ ਥੱਲੇ ਨਹੀਂ ਸੀਗਾ, ਅੰਗਰੇਜ਼ ਉੱਥੇ ਰੈਜ਼ੀਡੈਂਟ, ਔਰ ਉਹਨਾਂ ਦਾ ਉਹਨੇ ਜਿਹੜਾ ਔਰ ਮੁਸਲਮਾਨ ਅਪਰਾਈਜ਼ਿੰਗ ਹੋਈ, ਸੋ ਗਿਲਗਿਤ ਬਾਲਸਤਾਨ ਨੇ ਤਾਂ ਪਾਕਿਸਤਾਨ ਜੁਆਇਨ ਕਰ ਲਿਆ। ਔਰ ਇੱਧਰ ਕਿਉਂਕਿ ਲੱਦਾਖ ਦੀ ਟੈਰੀਟਰੀ ਇੱਧਰ ਹੀ ਸੀ। ਲੇਕਿਨ ਜਦੋਂ ਚਾਈਨਾ ਨੇ 1962 ਦੇ ਵਿੱਚ ਭਾਰਤ ਦੇ ਨਾਲ ਜੰਗ ਲੜੀ, ਕਿਉਂਕਿ ਚਾਈਨਾ ਦਾ ਇਹ ਸੀ ਕਿ ਵੀ ਇਹ ਜਿਹੜੀ ਹੈ, ਕਿਉਂਕਿ ਉਹ ਸਮਝਦੇ ਨੇ ਕਿ ਵੀ ਚੀਨ ਦਾ ਹਮੇਸ਼ਾ ਕਲੇਮ ਲੱਦਾਖ ਦੇ ਉੱਤੇ ਰਿਹਾ। ਔਰ 1962 ਦੀ ਜੰਗ ਵੇਲੇ ਜਿਹਦੇ 'ਚ ਕਿ ਭਾਰਤ ਨੂੰ ਮੁਕੰਮਲ ਸ਼ਿਕਸਤ ਹੋਈ ਔਰ 39,000 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਸੀ ਲੱਦਾਖ ਦੀ, ਉਹ ਚੀਨ ਨੇ ਆਪਣਾ ਜਿਹੜਾ ਹਿੱਸਾ ਬਣਾਇਆ। ਔਰ ਈਵਨ ਪਾਰਲੀਮੈਂਟ ਦੇ ਵਿੱਚ ਜਦੋਂ ਨਹਿਰੂ ਨੂੰ ਘੇਰਿਆ ਗਿਆ, ਸਰ ਕਪੂਰ ਸਿੰਘ ਵੀ ਉਸ ਵੇਲੇ ਮੈਂਬਰ ਪਾਰਲੀਮੈਂਟ ਸੀ, ਕਿ ਵੀ ਤੁਸੀਂ ਇਹ ਟੈਰੀਟਰੀ ਗਵਾਈ ਹੈ ਸਿੱਖ ਰਾਜ ਦੀ 1842 ਦੀ ਟ੍ਰੀਟੀ ਦੇ ਥੱਲੇ। ਤਿੱਬਤ ਇੱਕ ਬਫਰ ਸਟੇਟ ਸੀ ਤੇ ਨਹਿਰੂ ਨੇ ਡਿਫੈਂਸ ਦਿੱਤਾ ਸੀ ਕਿ ਇਟਸ ਏ ਬੈਰਨ ਹਿਲ, ਨਾਟ ਈਵਨ ਏ ਬਲੇਡ ਆਫ ਗ੍ਰਾਸ ਗਰੋਜ਼ ਦੇਅਰ, ਕਿ ਵੀ ਬਿਲਕੁਲ ਉਹ ਇੱਕ ਮਾਰੂਥਲ ਵਾਲਾ ਵਰਗਾ ਪਹਾੜ ਹੈ, ਉੱਥੇ ਤਾਂ ਇੱਕ ਘਾਹ ਦਾ ਬੂਟਾ ਵੀ ਨਹੀਂ ਉੱਗਦਾ। ਇਹ ਉਹਨਾਂ ਦੀ ਸੀ। ਔਰ 39,000 ਜਿਹੜੀ ਸਕੁਅਰ ਕਿਲੋਮੀਟਰ ਜਾਂ ਟੈਰੀਟਰੀ ਇਹਨਾਂ ਨੇ ਗਵਾਈ। ਫਿਰ ਅਸੀਂ ਗਲਵਾਨ ਦੇ ਦੇਖਦੇ ਹਾਂ 2020 ਤੋਂ ਲੈ ਕੇ ਜਿਹੜਾ ਉਹ 2024 ਤੱਕ ਉਹ ਗਲਵਾਨ ਹੋਏ, ਡੈਪਚਿੰਗ, ਡੈਪਸੋਂਗ, ਪੈਪਸੋਂਗ, ਇਹਨਾਂ ਸਾਰਿਆਂ 'ਚ, ਔਰ ਈਸਟਰਨ ਲੱਦਾਖ ਦਾ ਹਿੱਸਾ ਜਿਹੜਾ ਹੈ ਉਹਦੇ 'ਚ। ਹੁਣ ਇਹਨੂੰ ਆਧਾਰ ਬਣਾ ਕੇ, ਔਰ ਕਿਉਂਕਿ ਇਹ ਲੱਦਾਖ ਜਿਹੜਾ ਇਹ ਜਦੋਂ ਤੱਕ ਇਹਨਾਂ ਨੇ ਆਰਟੀਕਲ 370 ਨੂੰ ਤੋੜ ਕੇ 5 ਅਗਸਤ 2019 ਨੂੰ
ਜੰਮੂ ਕਸ਼ਮੀਰ ਨੂੰ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ, ਲਦਾਖ ਨੂੰ ਅੱਡ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੁਣ, ਕਿਉਂਕਿ ਜੰਮੂ ਕਸ਼ਮੀਰ ਡਿਸਪਿਊਟਡ ਟੈਰੀਟਰੀ ਸੀ। ਚਾਈਨਾ ਨੇ ਉਹਦਾ 2020 ਚ ਫਿਰ ਗਲਵਾਨ ਵੈਲੀ 'ਚ ਦਾ ਜਵਾਬ ਦਿੱਤਾ ਕਿ ਭਾਈ ਇਹ ਤੁਹਾਡੀ ਟੈਰੀਟਰੀ ਨਹੀਂ, ਇਹਦੇ ਤੇ ਸਾਡਾ ਹੱਕ ਹੈ, ਕਿਉਂਕਿ ਉਹਨੇ ਚੀਨ ਨੇ ਕਦੇ ਵੀ ਲਦਾਖ ਨੂੰ ਇੰਡੀਆ ਦਾ ਹਿੱਸਾ ਨਹੀਂ ਮੰਨਿਆ। ਹਾਲਾਂਕਿ ਇਹ ਵੀ ਆਉਂਦਾ ਹੈ ਕਿ ਵੀ ਜਦੋਂ ਅਟਲ ਬਿਹਾਰੀ ਵਾਜਪਾਈ ਫੋਰਨ ਮਿਨਿਸਟਰ ਸੀ, ਜਦੋਂ ਡੈਲੀਗੇਸ਼ਨ ਗਿਆ ਤੇ ਉਹ ਜਿਹੜਾ ਉਹ ਬਾਰਡਰ ਉਸ ਦੇ ਉੱਤੇ ਗੱਲ ਕਰਨਾ ਚਾਹੁੰਦੇ ਸੀ, ਬਾਰਡਰ ਦੇ ਉੱਤੇ ਲਦਾਖ ਨੂੰ ਲੈ ਕੇ, ਤਾਂ ਐਸਾ ਕਿਹਾ ਜਾਂਦਾ ਹੈ, ਇਹ ਜਿਹੜਾ 2-3 ਥਾਵਾਂ ਤੇ ਇਹਦੇ ਹਵਾਲੇ ਮਿਲਦੇ ਨੇ ਕਿ ਚੀਨ ਨੇ ਕਿਹਾ ਕਿ ਵੀ ਇਹ ਜਿਹੜਾ ਲਦਾਖ ਹੈ ਇਹ ਤਾਂ ਸਿੱਖ ਰਾਜ ਦਾ ਹਿੱਸਾ ਸੀ, ਤੁਹਾਡਾ ਤਾਂ ਕਦੇ ਭਾਰਤ ਦਾ ਰਿਹਾ ਹੀ ਨਹੀਂ ਹੈ, ਸੋ ਅਸੀਂ ਸਿੱਖਾਂ ਦੇ ਨਾਲ ਗੱਲ ਕਰ ਲਾਂਗੇ ਜਦੋਂ ਇਹਦਾ ਕਲੇਮ ਹੈ। ਸੋ ਇਹ ਹਿਸਟੋਰੀਕਲ ਫੈਕਟ ਨੇ। ਸੋ ਮੈਂ ਸਮਝਦਾ ਵੀ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ 'ਚ ਇੱਕ ਗੁਣ ਹੈ ਕਿ ਉਹ ਹਿਸਟਰੀ ਓਰੀਐਂਟਡ ਆਪਣੀ ਗੱਲ ਕਰਦੇ ਨੇ। ਸੋ ਇਹ ਸਾਰੇ ਪ੍ਰੋਟੈਸਟ ਦੇ ਦੌਰ 'ਚ ਹੁਣ ਸੋਨਮ ਵੈਂਗਚੁਕ ਉਹਨਾਂ 'ਚੋਂ ਸੀ ਜਿਹੜਾ ਮੰਗ ਕਰਦਾ ਸੀ ਕਿ ਲਦਾਖ ਨੂੰ ਯੂਨੀਅਨ ਟੈਰੀਟਰੀ ਬਣਾਓ। ਉਹਨੂੰ ਲੱਗਦਾ ਸੀ ਕਿ ਵੀ ਕਿਉਂਕਿ ਜੰਮੂ ਕਸ਼ਮੀਰ ਐਜ਼ ਏ ਸਟੇਟ ਦੇ ਵਿੱਚ ਮੁਸਲਮਾਨਾਂ ਦੀ ਮੈਜੋਰਿਟੀ ਸੀ ਕਸ਼ਮੀਰ, ਔਰ ਇਹ ਜਿਹੜਾ ਲਦਾਖ ਹੈ ਬੁੱਧਿਸਟ ਮੈਜੋਰਿਟੀ ਹੈ। ਹਾਲਾਂਕਿ 40% ਪਾਪੂਲੇਸ਼ਨ ਜਿਹੜਾ ਉਹਨਾਂ ਦਾ ਡਿਸਟ੍ਰਿਕਟ ਕਾਰਗਿਲ ਹੈ ਔਰ ਦੂਜਾ ਹੈ ਉਹ ਮੁਸਲਮਾਨਾਂ ਦੀ ਆਬਾਦੀ ਹੈ, ਸ਼ੀਆ ਮੁਸਲਮਾਨ ਨੇ ਜ਼ਿਆਦਾ। ਪਰ ਜਦੋਂ ਹੀ ਯੂਨੀਅਨ ਟੈਰੀਟਰੀ ਬਣਿਆ ਉਹਨੇ ਦੇਖਿਆ ਵੀ ਉਹ ਤਾਂ ਆਰਟੀਕਲ 370 ਦੇ ਥੱਲੇ ਜੋ ਅਸੀਂ ਮਹਿਫੂਜ਼ ਸੀ, ਕੋਈ ਇੱਥੇ ਆ ਕੇ ਜ਼ਮੀਨ ਨਹੀਂ ਸੀ ਖਰੀਦ ਸਕਦਾ, ਕੋਈ ਉਹ ਤਾਂ ਅੰਬਾਨੀ ਅਡਾਨੀ ਵਾੜ ਦਿੱਤੇ ਵੀ ਇਹ ਤਾਂ ਹੁਣ ਉਹ ਐਨਵਾਇਰਨਮੈਂਟਲਿਸਟ ਹੈ ਕਿ ਵੀ ਇਹ ਤਾਂ ਸਾਡਾ ਐਨਵਾਇਰਨਮੈਂਟ ਵੀ ਬਰਬਾਦ ਕਰ ਰਹੇ ਨੇ। ਜੰਮੂ ਕਸ਼ਮੀਰ ਕੋਲ ਤਾਂ ਚਲੋ ਅਸੈਂਬਲੀ ਹੈ, ਯੂਨੀਅਨ ਟੈਰੀਟਰੀ ਹੈ ਭਾਵੇਂ, ਲਦਾਖ ਕੋਲ ਤਾਂ ਅਸੈਂਬਲੀ ਵੀ ਕੋਈ ਨਹੀਂ, MP ਵੀ ਉਹਨਾਂ ਦਾ ਇੱਕ ਹੀ ਜਾਂਦਾ ਹੈ ਔਰ ਕੋਈ ਰਿਪਰੈਜ਼ੈਂਟੇਸ਼ਨ ਨਹੀਂ। ਉਹਨੇ ਜਦੋਂ ਆਵਾਜ਼ ਚੁੱਕੀ ਉਹਨੂੰ ਚੀਨ ਦਾ ਏਜੰਟ ਬਣਾ ਦਿੱਤਾ, ਪਹਿਲਾਂ ਪਾਕਿਸਤਾਨ ਦਾ ਬਣਾਇਆ ਔਰ ਚੁੱਕ ਕੇ ਅੰਦਰ ਦੇ ਦਿੱਤਾ। 6 ਮਹੀਨੇ NSA ਦੇ ਥੱਲੇ ਉਹ ਬਾਹਰ ਆਇਆ, ਉਹਨੂੰ ਲੱਗਾ ਵੀ ਹੁਣ ਲਦਾਖ ਦਾ ਇਸ਼ੂ ਤਾਂ ਕੋਈ ਸੁਣਦਾ ਨਹੀਂ ਹੈ। ਉਹਨੇ ਮੌਕਾ ਤਾੜ ਕੇ ਜਿਉਂ ਹੀ ਇਹ ਨੀਟ ਪੇਪਰ ਲੀਕ ਔਰ ਇਹ ਕਾਕਰੋਚ ਜਨਤਾ ਪਾਰਟੀ ਆਈ, ਉਹਨੂੰ ਵੀ ਲੱਗਾ ਕਿ ਬਈ ਮੈਂ ਜਾ ਕੇ ਹੁਣ ਕਰਾਂ, ਉਹਨੇ ਵਰਤ ਰੱਖਤਾ ਔਰ ਇਹ ਸਾਰਾ ਹੁਣ ਇਸ ਸਾਰੇ ਕੰਟੈਕਸਟ ਨੂੰ ਸਰ ਸਿਮਰਨਜੀਤ ਸਿੰਘ ਮਾਨ ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜਾ ਇਕੱਠ ਦਿੱਲੀ ਦੇ ਵਿੱਚ ਹੋਇਆ ਜਾਂ ਜਿਹੜਾ ਅਨਰੈਸਟ ਹੈ ਇਹ ਦੱਸਦਾ ਹੈ ਕਿ ਵੀ ਇਹ ਜਿਹੜੇ ਕੱਟੜਵਾਦੀ ਲੋਕ BJP RSS ਦੇ ਹਕੂਮਤ 'ਚ ਬੈਠੇ ਨੇ, ਇਹ ਇੱਥੇ ਵਸਣ ਵਾਲੀਆਂ ਘੱਟ ਗਿਣਤੀ ਕੌਮਾਂ ਉੱਤੇ ਜ਼ਬਰੀ ਕੱਟੜਵਾਦੀ ਪ੍ਰੋਗਰਾਮਾਂ ਨੂੰ ਠੋਸ ਰਹੇ ਨੇ। ਪਹਿਲਾਂ ਇਹਨਾਂ ਨੇ ਬਾਬਰੀ ਮਸਜਿਦ ਤੋੜੀ, ਫਿਰ ਜਬਰੀ ਰਾਮ ਮੰਦਰ ਬਣਾਇਆ, ਫਿਰ ਜਿਸ ਸੁਪਰੀਮ ਕੋਰਟ ਦੇ ਮੁੱਖ ਜੱਜ ਜਸਟਿਸ ਗੰਗੋਈ ਨੇ ਰਾਮ ਮੰਦਰ ਦੇ ਹੱਕ 'ਚ ਫੈਸਲਾ ਦਿੱਤਾ ਸੀ, ਉਹਨੂੰ ਇਨਾਮ ਵਜੋਂ ਰਾਜ ਸਭਾ ਮੈਂਬਰ ਨਾਮਜ਼ਦ ਕੀਤਾ। ਇਸ ਤੋਂ ਪਹਿਲਾਂ ਦਰਬਾਰ ਸਾਹਿਬ ਤੇ ਹਮਲਾ ਕਰਕੇ ਵੱਡੀ ਗਿਣਤੀ ਸਿੱਖ ਸ਼ਰਧਾਲੂਆਂ ਨੂੰ ਸ਼ਹੀਦ ਕੀਤਾ ਔਰ ਸਿੱਖ ਝੂਠੇ ਪੁਲਿਸ ਮੁਕਾਬਲਿਆਂ ਸਿੱਖ ਨੌਜਵਾਨੀ ਦਾ ਗੈਰ ਜਮਹੂਰੀ ਢੰਗ ਨਾਲ ਕਤਲੇਆਮ ਕੀਤਾ। ਇਹ ਲੋਕ ਅਜੇ ਅਮਲ ਕਰਕੇ ਇਸ ਮੁਲਕ ਨੂੰ ਹਿੰਦੂਤਵਾ ਵੱਲ ਲਿਜਾ ਰਹੇ ਨੇ, ਪਰ ਬੀਤੇ ਦਿਨੀ ਜਿਹੜਾ ਵੱਡਾ ਇਕੱਠ ਹੋਇਆ ਪਾਰਲੀਮੈਂਟ ਨੂੰ ਘੇਰਨ ਦੀ ਕਾਰਵਾਈ ਨੇ ਇਹਨਾਂ ਹਿੰਦੂਤਵੀ ਕੱਟੜਵਾਦੀ ਅਮਲਾਂ ਦੇ ਉੱਤੇ ਵਕਤੀ ਤੌਰ ਤੇ ਰੋਕ ਲਾ ਦਿੱਤੀ ਹੈ। ਇਸ ਵਰਤਾਰੇ ਨੇ ਸਾਬਤ ਕਰ ਦਿੱਤਾ ਹੈ ਕਿ ਵਾਂਗਚੁਕ ਵਰਗੇ ਲਦਾਖ ਦੇ ਲੋਕਾਂ ਦੇ ਆਗੂ ਤੇ ਲੋਕ ਭਾਵਨਾਵਾਂ ਨੂੰ ਇਹ ਦਬਾ ਨਹੀਂ ਸਕਦੇ ਤੇ ਨਾ ਹੀ ਇਹ ਲਦਾਖ ਵਰਗੇ ਇਲਾਕਿਆਂ ਨੂੰ ਸਾਂਭ ਸਕਦੇ। ਹੁਣ ਇੱਥੇ ਉਹਨਾਂ ਦੀ ਪੂਰੀ ਤਨਜ਼ ਹੈ ਇਸ ਦੇ ਉੱਤੇ, ਕਿਉਂਕਿ 1962 ਵਿੱਚ 39,000 ਸਕੁਅਰ ਵਰਗ ਕਿਲੋਮੀਟਰ ਏਰੀਆ ਇਹਨਾਂ ਨੇ ਚੀਨ ਕੋਲ ਗਵਾਇਆ। 2020-2022 ਚ 8,000 ਸਕੁਅਰ ਕਿਲੋਮੀਟਰ ਇਲਾਕਾ। ਹਾਲਾਂਕਿ ਸੁਬਰਾਮਨੀਅਮ ਸਵਾਮੀ 4,000 ਸਕੁਅਰ ਕਿਲੋਮੀਟਰ ਕਹਿੰਦਾ, ਪਰ ਇਹ 8,000 ਵੀ ਹੋ ਸਕਦਾ। ਉਹ ਇਲਾਕਾ ਜੋ 1834 ਵਿੱਚ ਖਾਲਸਾ ਦਰਬਾਰ ਦੀਆਂ ਫੌਜਾਂ ਨੇ ਆਪਣੇ ਰਾਜ ਭਾਗ ਵਿੱਚ ਸ਼ਾਮਲ ਕੀਤਾ ਸੀ, ਉਸ ਦਾ ਕਬਜ਼ਾ ਚੀਨ ਨੂੰ ਕਰਵਾ ਦਿੱਤਾ ਕਿ ਭਾਈ ਇਹ ਤਾਂ ਅਸੀਂ ਫਤਹ ਕਰਕੇ ਨਾਲ ਜੋੜਿਆ ਸੀ, ਜਿਹੜੇ ਅੱਜ ਤੱਕ ਇਹ ਵਾਪਸ ਨਹੀਂ ਲੈ ਸਕੇ। ਤੇ ਉਹਨਾਂ ਨੇ ਕਿਹਾ ਵੀ ਜਦੋਂ ਵੀ ਲਦਾਖ ਦੇ ਇਲਾਕੇ ਬਾਰੇ ਕੋਈ ਗੱਲ ਹੋਏਗੀ ਉਹਦੇ 'ਚ ਸਿੱਖ ਨੁਮਾਇੰਦੇ ਸ਼ਾਮਲ ਹੋਣਗੇ ਔਰ ਸਿੱਖਾਂ ਦੀ ਪ੍ਰਵਾਨਗੀ ਤੋਂ ਬਿਨਾਂ ਇਸ ਇਲਾਕੇ ਦਾ ਕੋਈ ਫੈਸਲਾ ਨਹੀਂ ਹੋਣਾ ਚਾਹੀਦਾ। ਸੋ ਇਹ ਉਹਦੇ 'ਚ ਹੈ। ਬਾਕੀ ਉਹਨਾਂ ਨੇ ਜਿਹੜਾ ਜੋ ਚੱਲ ਰਿਹਾ ਇਹਨਾਂ ਹਿੰਦੂਤਵੀਆਂ ਦੀਆਂ ਦਿਸ਼ਾਹੀਨ ਨੀਤੀਆਂ ਦੀ ਬਦੌਲਤ ਬੇਰੁਜ਼ਗਾਰੀ, ਗਰੀਬੀ ਔਰ ਇਹ ਸਾਰੇ ਦੇ ਉੱਤੇ ਜਿਹੜਾ ਜੋ ਪੰਜਾਬ ਦੇ ਨਾਲ ਇਹ ਕਰ ਰਹੇ ਨੇ, ਜਿਹੜਾ ਜ਼ਿਮੀਂਦਾਰਾਂ ਦੀਆਂ ਫਸਲਾਂ ਤੇ ਉਹਨਾਂ ਨੂੰ ਉਹਦਾ ਠੀਕ ਭਾਅ ਨਾ ਮਿਲਣਾ, ਪੰਜਾਬ ਦੇ ਦਰਿਆਵਾਂ ਨਹਿਰਾਂ ਤੇ ਉੱਤੇ ਜ਼ਬਰਦਸਤੀ ਕਬਜ਼ੇ, ਭਾਖੜਾ ਬਿਆਸ ਮੈਨੇਜਮੈਂਟ ਦੇ ਉੱਤੇ ਪੰਜਾਬ ਦਾ ਕੋਈ ਹੱਕ ਨਹੀਂ, ਪੰਜਾਬੀ ਬੋਲਦੇ ਇਲਾਕੇ, ਰਾਜਧਾਨੀ ਚੰਡੀਗੜ੍ਹ ਉਹਨਾਂ ਨੇ
ਸਾਰੇ ਪੰਜਾਬ ਦੇ ਇਸ਼ੂ ਵੀ ਗਿਣਾਏ ਨੇ ਤੇ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਭਾਈ ਇਹ ਕਰਤਾਰਪੁਰ ਲਾਂਘੇ ਨੂੰ ਸ਼ੁਰੂ ਵੀ ਕੀਤਾ, ਫਿਰ ਬੰਦ ਕਰ ਦਿੱਤਾ, ਸਿੱਖਾਂ ਦੇ ਕਾਤਲਾਂ ਨੂੰ ਬਣਦੀਆਂ ਸਜ਼ਾਵਾਂ ਨਾ ਦੇਣਾ, ਔਰ ਇਹ ਸਾਰੇ ਦੇ ਨਾਲ ਨਾਲ ਜਿਹੜਾ ਸਿੱਖਾਂ ਦੇ ਖਿਲਾਫ ਗੁੰਮਰਾਹਕੁਨ ਪ੍ਰਚਾਰ, ਔਰ ਇਹ ਜਿਹੜਾ ਇਹਨਾਂ ਨੇ ਵੰਦੇ ਮਾਤਰਮ ਹੁਣ ਜ਼ਬਰਦਸਤੀ ਗਾਣ ਲਈ ਕਹਿ ਰਹੇ ਨੇ। ਸਿੱਖ ਤਾਂ ਕਦੇ ਨਹੀਂ ਇਹਨੂੰ ਗਾਣਗੇ, ਸਾਡਾ ਆਪਣਾ ਜਿਹੜਾ ਨੈਸ਼ਨਲ ਐਂਥਮ ਹੈ, ਅਸੀਂ ਵੰਦੇ ਮਾਤਰਮ ਕਦੇ ਨਹੀਂ ਗਾਵਾਂਗੇ, ਭਾਵੇਂ ਸਾਨੂੰ ਕਾਨੂੰਨੀ ਸਜ਼ਾਵਾਂ ਕਿਉਂ ਨਾ ਦੇਣ। ਔਰ ਐਕਚੁਅਲੀ ਮੌਨਸੂਨ ਸੈਸ਼ਨ ਦੇ ਪਹਿਲੇ ਦਿਨ ਰਾਜ ਸਭਾ ਦੇ ਵਿੱਚ ਇਹਨਾਂ ਨੇ ਲਿਆਂਦਾ ਹੀ ਇਹ ਬਿੱਲ, ਵੰਦੇ ਮਾਤਰਮ ਜਿਹੜਾ ਨਹੀਂ ਗਾਏਗਾ, ਡਿਸਰਿਸਪੈਕਟ ਕਰੇਗਾ, ਉਹਨੂੰ 3 ਸਾਲ ਦੀ ਕੈਦ ਇਹ ਦਿੱਤੀ ਹੈ। ਸੋ ਮਾਨ ਸਾਹਿਬ ਦਾ ਦਿਲਚਸਪ ਐਂਗਲ ਹੈ ਔਰ ਅਸੀਂ ਉਹਨੂੰ ਡਿਸਕਸ ਕੀਤਾ ਹੈ। ਜੀ ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਯੋਧੇ ਅਤੇ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਅਤੇ ਦਲ ਖਾਲਸਾ ਦੇ ਬਾਨੀ ਭਾਈ ਹਰਸਿਮਰਨ ਸਿੰਘ ਦੀ ਯਾਦ ਵਿੱਚ ਨਿਊ ਜਰਸੀ ਵਿਖੇ ਹੋਣਗੇ ਅਰਦਾਸ ਸਮਾਗਮ। ਇਹ ਸਮਾਗਮ 26 ਜੁਲਾਈ ਦਿਨ ਐਤਵਾਰ ਨੂੰ ਗੁਰਦੁਆਰਾ ਸ਼੍ਰੀ ਗੁਰੂ ਸਿੰਘ ਸਭਾ ਗਲੈਨ ਰੋਕ ਨਿਊ ਜਰਸੀ ਵਿਖੇ ਸਵੇਰੇ 11 ਵਜੇ ਆਰੰਭ ਹੋਣਗੇ। ਇਸ ਸਮਾਗਮ ਵਿੱਚ ਖਾਲਿਸਤਾਨ ਅਫੇਅਰ ਸੈਂਟਰ ਦੇ ਡਾਇਰੈਕਟਰ ਡਾਕਟਰ ਅਮਰਜੀਤ ਸਿੰਘ ਮੁੱਖ ਬੁਲਾਰੇ ਵਜੋਂ ਸ਼ਿਰਕਤ ਕਰਨਗੇ। ਗੁਰਦੁਆਰਾ ਪ੍ਰਬੰਧਕ ਕਮੇਟੀ ਦਲ ਖਾਲਸਾ, ਸਿੱਖ ਯੂਥ ਆਫ ਅਮਰੀਕਾ, ਵਰਲਡ ਸਿੱਖ ਪਾਰਲੀਮੈਂਟ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਸਮੁੱਚੀਆਂ ਪੰਥਕ ਜਥੇਬੰਦੀਆਂ ਵੱਲੋਂ ਸੰਗਤਾਂ ਨੂੰ ਬੇਨਤੀ ਹੈ ਕਿ ਇਹਨਾਂ ਸੰਘਰਸ਼ੀ ਯੋਧਿਆਂ ਦੀ ਯਾਦ ਵਿੱਚ ਇਕੱਤਰ ਹੋ ਕੇ ਸੰਘਰਸ਼ ਨੂੰ ਅੱਗੇ ਤੋਰਨ ਦੀਆਂ ਵਿਚਾਰਾਂ ਕਰੀਏ। ਵਧੇਰੇ ਜਾਣਕਾਰੀ ਲਈ ਤੁਸੀਂ ਸਕਰੀਨ ਤੇ ਦਿੱਤੇ ਨੰਬਰਾਂ ਉੱਤੇ ਸੰਪਰਕ ਕਰ ਸਕਦੇ ਹੋ। ਧੰਨਵਾਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੀਆਂ ਪ੍ਰਮੁੱਖ ਸਿੱਖ ਜਥੇਬੰਦੀਆਂ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ ਅਤੇ ਅਮਰੀਕਨ ਸਿੱਖ ਕਾਕਸ ਕਮੇਟੀ ਵੱਲੋਂ ਅਮਰੀਕਾ ਦੇ ਐਕਟਿੰਗ ਅਟਾਰਨੀ ਜਨਰਲ ਨੂੰ ਇੱਕ ਪੱਤਰ ਲਿਖਿਆ ਗਿਆ ਹੈ। ਇਸ ਵਿੱਚ ਜਸਟਿਸ ਡਿਪਾਰਟਮੈਂਟ ਦਾ ਧੰਨਵਾਦ ਕੀਤਾ ਗਿਆ ਹੈ ਕਿ ਉਸ ਨੇ ਸਿੱਖ ਅਮਰੀਕਨ ਜ਼ਿੰਦਗੀਆਂ ਬਚਾਉਣ ਲਈ ਭਰਪੂਰ ਕਾਰਵਾਈ ਕੀਤੀ ਹੈ। ਸੋ ਇਸ ਦਾ ਮਤਲਬ ਆਪਰੇਸ਼ਨ ਹਾਰਡ ਬੋਲ ਰਾਹੀਂ ਸਾਹਮਣੇ ਲਿਆਂਦੇ ਗਏ ਤੱਥ ਹਨ, ਪਰ ਇਸ ਪੱਤਰ ਵਿੱਚ ਇਹ ਵੀ ਮੰਗ ਕੀਤੀ ਗਈ ਹੈ ਕਿ ਭਾਰਤੀ ਖੁਫੀਆ ਏਜੰਸੀ ਰਾਜ ਦੇ ਅਧਿਕਾਰੀ ਵਿਕਾਸ ਜਾਧਵ ਨੂੰ ਐਕਸਟ੍ਰਾਡਾਈਟ ਕਰਕੇ ਭਾਰਤ ਤੋਂ ਅਮਰੀਕਾ ਲਿਆਂਦਾ ਜਾਵੇ ਤਾਂ ਕਿ ਭਾਰਤ ਦੀ ਜਵਾਬਦੇਹੀ ਹੋਵੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਆਪਰੇਸ਼ਨ ਹਾਰਡ ਬਾਲ ਰਾਹੀਂ ਜਿਹੜਾ ਕਿ ਜ਼ਾਹਰ ਹੈ ਅਮਰੀਕਾ ਦੀ FBI ਜਿਹੜੇ ਸਾਰੇ ਹੀ ਅਲਟੀਮੇਟਲੀ ਜਸਟਿਸ ਡਿਪਾਰਟਮੈਂਟ ਨੂੰ ਆਨਸਰੇਬਲ ਨੇ, ਉਹਨਾਂ ਨੇ ਇਨੀਸ਼ੀਏਟ ਕੀਤਾ ਇੰਟਰਕੰਟੀਨੈਂਟਲ, ਜਿਸ ਦੇ ਵਿੱਚ ਨਾਰਥ ਅਮਰੀਕਾ, ਅਮਰੀਕਾ, ਕੈਨੇਡਾ ਦੀ RCMP ਇਨਵੋਲਵ ਹੋਈ, ਔਰ ਈਵਨ ਯੂਰਪ ਦੇ ਵਿੱਚ, ਕਿਉਂਕਿ ਇੱਕ ਗ੍ਰਿਫਤਾਰੀ ਜਿਹੜੀ ਹੈ ਉਹ ਸਪੇਨ ਦੇ ਵਿੱਚ ਵੀ ਹੁੰਦੀ ਹੈ। ਔਰ ਇਸ ਤੋਂ ਇਲਾਵਾ ਉਹਨਾਂ ਨੇ ਬਾਮ ਰੋਡ ਕੇ ਇੰਡੀਅਨ ਏਜੰਸੀਆਂ ਨੂੰ ਵੀ ਇਹ ਸਾਰੇ 'ਚ ਜਿਹੜਾ ਉਹ ਹਿੱਸਾ ਬਣਾਇਆ। ਔਰ ਇਹ ਸਾਰੇ ਦੇ ਚੱਲਦਿਆਂ ਆਸਟ੍ਰੇਲੀਆ ਤੱਕ ਵੀ ਇਹ ਸਾਰੇ ਦਾ ਜਿਹੜਾ ਇੰਪੈਕਟ, ਕਿਉਂਕਿ ਹੌਲੀ ਹੌਲੀ ਹੁਣ ਜਿਉਂ ਹੋਰ ਜਿਹੜੇ ਭਗੌੜੇ ਨੇ ਉਹ ਫੜੇ ਜਾ ਰਹੇ ਨੇ, ਤੇ ਲੱਗ ਰਿਹਾ ਵੀ ਇਸ ਆਪਰੇਸ਼ਨ ਨੂੰ ਲਗਭਗ 2.5-3 ਸਾਲ ਲੱਗੇ। ਇਸ ਦੀ ਬਹੁਤ ਵੱਡੀ ਰੀਚ ਹੈ। ਔਰ ਇਸ ਤੋਂ ਬਾਅਦ ਹੀ ਉਹਨਾਂ ਨੇ ਜਿਹੜੇ ਤਿੰਨਾਂ ਦੀ ਐਕਸਟ੍ਰਾਡੀਸ਼ਨ ਮੰਗਣ ਦੀ ਗੱਲ, ਜਿਸ ਦੇ ਵਿੱਚ ਲਾਰੈਂਸ ਬਿਸ਼ਨੋਈ ਨੂੰ ਡਾਇਰੈਕਟਲੀ ਇੰਡਾਇਕਟ ਕੀਤਾ ਹਰਦੀਪ ਸਿੰਘ ਨਿੱਜਰ ਦੇ ਮਰਡਰ ਲਈ, ਜੱਗੂ ਭਗਵਾਨਪੁਰੀਆ ਜਿਹੜਾ ਅਗੇਨ ਲਾਰੈਂਸ ਬਿਸ਼ਨੋਈ ਗੁਜਰਾਤ ਦੀ ਸੇਫ ਜੇਲ੍ਹ 'ਚ ਬੈਠਾ ਹੈ, ਜੱਗੂ ਭਗਵਾਨਪੁਰੀਆ ਆਸਾਮ, ਦੋਨੋਂ BJP ਰੂਲਡ ਸਟੇਟਸ, ਔਰ ਗੁਰਿੰਦਰਜੀਤ ਸਿੰਘ ਨਾਗਰਾ ਜਿਹੜਾ ਪੁਲਿਸ ਇੰਸਪੈਕਟਰ, ਜਿਹਨੂੰ ਆਲਰੇਡੀ ਅਰੈਸਟ ਵੀ ਕਰ ਲਿਆ ਕਿਉਂਕਿ ਕੰਕਰੀਟ ਪ੍ਰੂਫਸ ਤੋਂ ਬਿਨਾਂ ਤਾਂ
ਇੱਥੇ ਇਹ ਨਹੀਂ ਹੈ ਵੀ ਗੱਲ ਕੋਈ ਪੁਆਇੰਟਡ ਰੈਫਰੈਂਸ ਹੋਏ, ਕਿਉਂਕਿ ਜਦੋਂ ਤੁਸੀਂ ਅਦਾਲਤ 'ਚ ਪ੍ਰੂਫ ਕਰਨਾ ਹੈ ਤਾਂ ਤੁਹਾਡੇ ਕੋਲ ਬੜੀ ਸੋਲਿਡ ਐਵੀਡੈਂਸ ਚਾਹੀਦੀ ਹੈ। ਸੋ ਇਸ ਸਾਰੇ ਦੇ ਚੱਲਦੇ ਇਹਦੇ 'ਚ ਕੋਈ ਸ਼ੱਕ ਨਹੀਂ ਹੈ। ਔਰ ਜਿੰਨੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਇੱਥੇ ਜਿਹੜੇ ਫਰੋਤੀਆਂ ਵਾਲੇ ਇਹਨਾਂ ਤਿੰਨੋਂ ਗੈਂਗਸ ਦੇ ਤੀਸਰੀ ਜਿਹੜਾ ਉੱਥੇ ਸਰੀ ਵੇਸਟ ਟਰਾਂਸਪੋਰਟਰ ਜਿਹੜਾ ਡਰੱਗਸ ਦੀ ਨਾਰਕੋਟਿਕ ਔਰ ਇੰਡੀਅਨ ਸਿਸਟਮ ਦੇ ਨਾਲ ਜੁੜਿਆ ਹੋਇਆ ਬੰਦਾ। ਸੋ ਇਸ ਸਾਰੇ ਦੇ ਉੱਤੇ ਬਹੁਤ ਵੱਡੀ ਇਹ ਕਾਰਵਾਈ ਹੋਈ ਹੈ। ਔਰ ਇਹਦੇ 'ਚ ਅਮਰੀਕਾ ਦੀਆਂ 3 ਪ੍ਰੋਮੀਨੈਂਟ ਸਿੱਖ ਆਰਗੇਨਾਈਜੇਸ਼ਨਸ, ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ, ਜ਼ਾਹਰ ਹੈ ਅਮਰੀਕਨ ਸਿੱਖ ਕਾਕਸ ਕਮੇਟੀ ਔਰ ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਉਹਨਾਂ ਨੇ ਇੱਕ ਲੈਟਰ ਸ਼ੂਟ ਕੀਤਾ ਹੈ ਮਿਸਟਰ ਟੌਡ ਬਲੈਂਚੇ, ਇਹ ਐਕਟਿੰਗ ਅਟਾਰਨੀ ਜਨਰਲ ਨੇ ਯੂਨਾਈਟਿਡ ਸਟੇਟਸ ਦੇ, ਕਿਉਂਕਿ ਇਹ ਡਿਪਾਰਟਮੈਂਟ ਆਫ ਜਸਟਿਸ ਦੇ ਥੱਲੇ ਹੀ ਆਉਂਦਾ ਹੈ, ਪਰ ਅਟਾਰਨੀ ਜਨਰਲ ਅਲਟੀਮੇਟਲੀ ਲਾ ਐਂਡ ਆਰਡਰ ਔਰ ਇਹ ਜਿਹੜੀਆਂ ਲਾ ਐਨਫੋਰਸਮੈਂਟ ਏਜੰਸੀਜ਼ ਨੇ, ਫਿਰ ਇਹਨਾਂ ਦਾ ਅੱਗੇ ਸਟਰਕਚਰ ਹੈ ਜਿਵੇਂ ਨੈਸ਼ਨਲ ਸਿਕਿਉਰਿਟੀ ਏਜੰਸੀ, ਜਿਵੇਂ ਤੁਲਸੀ ਗੈਬਰਟ ਉਹ 16-17 ਏਜੰਸੀਆਂ ਨੂੰ ਹੈਡ ਕਰਦੀ ਸੀ। ਸੋ ਉਹਦੇ 'ਚ ਉਹਨਾਂ ਨੇ ਜਿਹੜਾ ਸਬਜੈਕਟ ਦਿੱਤਾ ਹੈ ਕਿ ਥੈਂਕਿੰਗ ਦਾ ਡਿਪਾਰਟਮੈਂਟ ਆਫ ਜਸਟਿਸ ਫॉर ਸੇਵਿੰਗ ਅਮਰੀਕਨ ਲਾਈਵਸ ਐਂਡ ਰਿਕੁਐਸਟਿੰਗ ਇੰਟਰ ਏਜੰਸੀ ਐਕਸ਼ਨ ਟੂ ਬ੍ਰਿੰਗ ਵਿਕਾਸ ਯਾਦਵ ਟੂ ਜਸਟਿਸ। ਹੁਣ ਵਿਕਾਸ ਯਾਦਵ ਸਾਡੇ ਵਿਊਅਰ ਤਾਂ ਚੰਗੀ ਤਰ੍ਹਾਂ ਜਾਣਦੇ ਨੇ ਕਿ ਨਿਖਿਲ ਗੁਪਤਾ ਨੇ ਜਿਹੜਾ ਕਬੂਲਨਾਮਾ ਕੀਤਾ ਕਿ ਭਾਈ ਉਹ ਕਿਵੇਂ ਜਿਹੜਾ ਵਿਕਾਸ ਯਾਦਵ ਜਿਹੜਾ ਰਾ IPS ਰੈਂਕ ਦਾ ਬੰਦਾ, ਉਹਦੀ ਜਿਹੜਾ ਉਹ ਉਸ ਨੂੰ ਉਹਦਾ ਹੈਂਡਲਰ ਸੀ। ਔਰ ਹਾਲਾਂ ਇੰਡੀਆ ਨੇ ਕਹਿ ਕੇ ਜਾਨ ਛੁਡਾ ਲੈਣ ਦੀ ਕੋਸ਼ਿਸ਼ ਕੀਤੀ ਕਿ ਜੀ ਉਹ ਰੋਗ ਐਲੀਮੈਂਟ ਸੀ, ਪਰ ਸਵਾਲ ਇਹ ਹੁੰਦਾ ਹੈ ਵੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਦਾ 1 ਲੱਖ ਦਾ ਸੌਦਾ ਹੁੰਦਾ ਹੈ, ਕਿੰਨੇ ਹਜ਼ਾਰ ਪੇਸ਼ਗੀ ਦਿੱਤੇ ਜਾਂਦੇ ਨੇ, ਔਰ ਸਾਰਾ ਉਹ ਰੋਗ ਐਲੀਮੈਂਟ ਉਹਦਾ ਕੀ ਇੰਟਰਸਟ ਹੈ ਜਾਂ ਉਹਦਾ ਪੈਸਾ ਡਿਸਟਰੀਬਿਊਸ਼ਨ ਉਹ ਇੱਕ ਆਪਣੇ ਆਪ ਦੇ ਵਿੱਚ ਹੀ ਇਹ ਸਭ ਹੈ ਕਿ ਭਾਈ ਉਹੀ ਹੈ ਇਨਵੋਲਵ ਔਰ ਉਹ ਕਬੂਲਨਾਮੇ ਦਾ ਹਿੱਸਾ ਹੈ। ਸੋ ਇਹਦੇ 'ਚ ਵੀ ਇਹ ਹੈ ਕਿ ਵੀ ਅਲਟੀਮੇਟਲੀ ਜਿਵੇਂ ਅਸੀਂ ਜਿਹੜੀ ਹਾਰਡਬਾਲ ਤੋਂ ਬਾਅਦ ਜਿਹੜੀ ਸਾਡੀ ਟੇਕ ਹੈ ਕਿ ਅਮਿਤ ਸ਼ਾਹ ਤੇ ਅਜੀਤ ਡੋਵਾਲ ਇਹ ਦੋਵੇਂ ਹੀ ਹੈਂਡਲਰ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਵੀ, ਤੇ ਉਹ ਜੱਗੂ ਭਗਵਾਨਪੁਰੀਆ ਹੋਏ ਜਾਂ ਉਹ ਕੈਨੇਡਾ ਦਾ ਡਰੱਗ ਕਾਰਟੈਲ ਹੋਏ, ਕਿ ਵੀ ਉਹਨਾਂ ਨੂੰ ਐਕਸਟ੍ਰਾਡਾਈਟ ਕਰਕੇ ਲਿਆਂਦਾ ਜਾਏ ਉਹਨਾਂ ਦੀ। ਔਰ ਮੈਨੂੰ ਇਹ ਲੱਗਦਾ ਵੀ ਇਹ ਸਲੋਲੀ ਅਮਰੀਕਨ, ਕਿਉਂਕਿ ਅਜੇ ਤੱਕ US ਇੰਡੀਆ ਟ੍ਰੇਡ ਡੀਲ ਵੀ ਨਹੀਂ ਹੋ ਪਾ ਰਹੀ, ਸੋ ਸਲੋਲੀ ਦੇ ਆਰ ਮੂਵਿੰਗ ਫਾਰਵਰਡ। ਪਰ ਅਸੀਂ ਡਾਇਰੈਕਟਲੀ ਉਸ ਦੇ ਉੱਤੇ, ਪਰ ਕਿਉਂਕਿ ਵਿਕਾਸ ਯਾਦਵ ਦਾ ਤਾਂ ਆਲਰੇਡੀ ਕੋਰਟ ਦੇ ਵਿੱਚ ਜਾਂ ਦੂਜੇ ਔਰ ਨਿਖਿਲ ਗੁਪਤੇ ਦੇ ਕਬੂਲਨਾਮੇ 'ਚ ਨਾ ਆ ਗਿਆ, ਇਸ ਲਈ ਇਹਨਾਂ ਨੇ ਫੋਕਸ ਉਹਦੇ 'ਤੇ ਕੀਤਾ ਕਿ ਭਾਈ ਰਿਕੁਐਸਟਿੰਗ ਇੰਟਰ ਏਜੰਸੀ ਐਕਸ਼ਨ ਟੂ ਬ੍ਰਿੰਗ ਵਿਕਾਸ ਯਾਦਵ ਟੂ ਜਸਟਿਸ। ਔਰ ਉਹਨਾਂ ਨੇ ਇਹ ਕਿਹਾ ਕਿ ਭਾਈ ਅਸੀਂ ਸਿੱਖ ਅਮਰੀਕਨ ਆਰਗੇਨਾਈਜੇਸ਼ਨਸ ਔਰ ਗੁਰਦੁਆਰਿਆਂ ਦੇ ਬਿਹਾਫ ਦੇ ਉੱਤੇ ਤੁਹਾਨੂੰ ਲਿਖ ਰਹੇ 3 ਜਿਹੜੇ ਨੇ ਵੀ ਰਾਈਟ ਵਿਦ 3 ਮੈਸੇजेस। ਥੈਂਕ ਯੂ, ਲਾ ਐਨਫੋਰਸਮੈਂਟ ਸੇਵਡ ਲਾਈਵਸ ਐਂਡ ਮੋਰ ਨੀਡਸ ਟੂ ਬੀ ਡਨ। ਪਹਿਲਾਂ ਤਾਂ ਸ਼ੁਕਰੀਆ, ਤੁਸੀਂ ਇਹ ਸਾਰੀਆਂ ਕ੍ਰਿਮੀਨਲ ਗੈਂਗਸ ਨੂੰ ਐਕਸਪੋਜ਼ ਕੀਤਾ, ਅਮਰੀਕਨ ਲਾਈਵਸ ਨੂੰ ਸੇਵ ਕੀਤਾ। ਔਰ ਯੂਰ ਡਿਪਾਰਟਮੈਂਟ ਹੈਜ਼ ਬਿਗਨ ਐਕਸਪੋਜ਼ਿੰਗ ਵਟ ਵੀ ਕਾਲ ਇੰਡੀਆਜ਼ ਇਨਵਿਜ਼ੀਬਲ ਇਨਵੇਡਰਸ। ਯੂਜਲੀ ਜਦੋਂ ਹਮਲਾ ਹੁੰਦਾ ਹੈ ਫੌਜ ਨਜ਼ਰ ਆ ਰਹੀ ਹੁੰਦੀ ਹੈ ਕਿ ਵੀ ਇਹ ਉਹ ਇਨਵੇਡਰ ਨੇ ਜਿਹੜੇ ਨਜ਼ਰ ਨਹੀਂ ਆਉਂਦੇ। ਫੋਰਨ ਆਪਰੇਟਿਵਸ, ਕ੍ਰਿਮੀਨਲ ਪ੍ਰੋਕਸੀਜ਼, ਇੰਟਰਮੀਡੀਅਰੀਜ਼ who allegedly work across borders and in the shadows to threaten Americans on American soil. Your team's actions have disrupted these networks and protected our communities. ਕਿ ਇਹਦੇ ਨਾਲ ਤੁਸੀਂ ਇਹਨਾਂ ਸਾਰਿਆਂ ਨੂੰ ਭੰਨ ਦਿੱਤਾ ਹੈ ਸਾਰਿਆਂ ਨੂੰ। The next decisive step is to bring Vikas Yadav, the Indian government official charged with directing a murder for hire plot in New York, and all others indicted before an American court. ਵੀ ਇਹਦੇ 'ਤੇ ਕੰਮ ਕਰੋ, ਪਹਿਲਾਂ ਉਹਨਾਂ ਨੂੰ ਲਿਆਓ ਇੱਥੇ। ਫਿਰ ਉਹਨਾਂ ਨੇ ਕਿਹਾ ਥੈਂਕ ਯੂ, ਅਸੀਂ ਵੀ ਥੈਂਕ ਯੂ ਐਂਡ ਡੈਡੀਕੇਟਡ ਪ੍ਰੋਸੀਕਿਊਟਰਸ, ਇਨਵੈਸਟੀਗੇਟਰਸ, law enforcement officers confronting foreign directed violence inside the United States. ਤੇ ਤੁਸੀਂ ਬਹੁਤ ਮਿਹਨਤ ਕਰ ਰਹੇ ਹੋ। Under first US Attorney Bill Essel's leadership, the charges announced on July 7, 2026 exposed an alleged transnational network accused of political violence, extortion, narcotics trafficking, and other serious crimes affecting communities across the United States and Canada. ਫਿਰ ਉਹਨਾਂ ਨੇ ਸਾਊਦਰਨ ਡਿਸਟ੍ਰਿਕਟ ਨਿਊਯਾਰਕ ਦੇ ਅਟਾਰਨੀ ਜੇ ਕਲੈਟਨ ਦਾ ਸ਼ੁਕਰੀਆ ਕੀਤਾ ਫॉर securing Nikhil Gupta's guilty plea
in the murder for hire conspiracy targeting a Sikh American activist कि भाई उसका कबूलनामा ਜਿਹੜਾ ਲਿਆਂਦਾ ਹੈ ਜੀ ਔਰ ਇਹ ਜਿਹੜਾ ਹੋਮਲੈਂਡ ਦੇ ਵਿੱਚ finding the threats, stopping the killers and enforcing American law regardless of who stands behind them ਕਿ ਭਈ ਇਹ ਫਿਰ ਉਹਨਾਂ ਨੇ ਕਿਹਾ ਕਿ law enforcement saved lives, your department's work was not abstract, it saved lives ਕਿ ਵੀ ਇਸ ਨੇ ਜ਼ਿੰਦਗੀਆਂ ਬਚਾਈਆਂ ਨੇ। ਫਿਰ ਉਹਨਾਂ ਨੇ ਜਿਹੜਾ ਇਹ ਸਾਰੇ ਦੇ ਉੱਤੇ ਇਹ ਕਿਹਾ ਕਿ 37 ਜਿਹੜੇ ਫੜੇ ਨੇ ਡਿਫੈਂਡੈਂਟ ਨੇ ਜਿਹੜੇ ਆਪਰੇਸ਼ਨ ਹਾਰਡਬਾਲ 'ਚ followed by 24 arrests. The allegations include a RICO conspiracy, RICO, involving Lawrence Bishnoi and Goldie Brad, transnational extortion and narcotics activity and acts connected to the killing of Sikh Canadian leader Hardeep Singh Nijjar at a place of worship. ਉਹੀ ਹਵਾਲਾ ਹੈ। ਫਿਰ ਉਹਨਾਂ ਨੇ ਨਿਊਯਾਰਕ ਫੈਡਰਲ ਅਥਾਰਟੀਜ਼ ਦੀ ਗੱਲ ਕੀਤੀ ਹੈ। ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਜਿਹੜੇ ਸਾਰੇ ਕੇਸ ਨੇ ਰਿਵੀਲ ਕਰਦੇ ਨੇ ਡੇਂਜਰ posed by India's invisible invaders, intelligence linked actors, criminal intermediaries and proxies who allegedly operate outside public view to intimidate or kill people in North America. This phrase describes the accused actors and their conduct, not a people, nationality or Indian American community ਕਿ ਭਾਈ ਕੌਣ ਹੈ ਇਹ ਸਾਰੇ ਦੇ ਬਿਹਾਈਂਡ। ਫਿਰ ਉਹਨਾਂ ਨੇ ਕਿਹਾ ਕਿ ਵੀ ਤੁਸੀਂ ਜਿਹੜਾ ਕੈਲੀਫੋਰਨੀਆ ਨੈਟਵਰਕ ਕ੍ਰਿਮੀਨਲਸ ਦਾ ਨੂੰ ਡਿਸਰਪਟ ਕੀਤਾ ਹੈ ਉਸ ਨਾਲ ਤੁਸੀਂ ਬਹੁਤ ਵੱਡੀ ਜਿਹੜੀ ਹੈ ਉਹ ਸਰਵਿਸ ਕੀਤੀ ਹੈ। ਅਮਰੀਕਾ ਕੈਨ ਨਾਟ ਪਰਮਿਟ ਫੋਰਨ ਕਿਲਰਸ ਔਰ ਅਫੀਸ਼ੀਅਲਸ ਅਕਿਊਜ਼ਡ ਆਫ directing them to hunt Americans on American soil and then retreat behind borders, proxies or government positions ਕਿ ਵੀ ਇਹ ਅਮਰੀਕਾ ਇਸ ਨੂੰ ਅਲਾਉ ਨਹੀਂ ਕਰ ਸਕਦਾ। ਪਰ ਨਾਲ ਹੀ ਫਿਰ ਉਹਨਾਂ ਨੇ ਕਿਹਾ ਕਿ more needs to be done, ਅਜੇ ਹੋਰ ਕਰਨ ਦੀ ਲੋੜ ਹੈ। The central unfinished business is bringing ਵਿਕਾਸ ਯਾਦਵ to justice ਕਿ ਜਿਹੜਾ ਕੰਮ ਅਜੇ ਪੈਂਡਿੰਗ ਹੈ ਉਹਨੂੰ ਪਹਿਲਾਂ ਕਾਨੂੰਨ ਦੇ ਸਾਹਮਣੇ ਜਵਾਬਦੇਹ ਬਣਾਓ। ਫਿਰ ਉਹਨਾਂ ਨੇ ਗੁਪਤੇ ਦੀ ਕਬੂਲਨਾਮੇ ਦੀ ਗੱਲ ਕੀਤੀ ਹੈ ਔਰ ਇਹ ਸਾਰੇ ਚੋਂ ਨਿਕਲ ਕੇ ਉਹਨਾਂ ਨੇ ਕਿਹਾ ਵੀ ਰਿਸਪੈਕਟਫੁਲੀ ਰਿਕੁਐਸਟ 3 ਕੰਕਰੀਟ ਐਕਸ਼ਨਸ 3 ਐਕਸ਼ਨ ਉਹਨਾਂ ਨੇ ਇਹਦੇ ਤੋਂ ਮੰਗੇ ਨੇ ਜਸਟਿਸ ਡਿਪਾਰਟਮੈਂਟ ਤੋਂ। ਮੇਕ ਵਿਕਾਸ ਯਾਦਵ ਐਕਸਟ੍ਰਾਡੀਸ਼ਨ ਏ ਕਲੀਅਰ ਇੰਟਰਾ ਏਜੰਸੀ ਪ੍ਰਾਇਰਟੀ, ਇਸ ਨੂੰ ਪਹਿਲ ਬਣਾਓ। ਫਿਰ ਦੂਸਰਾ ਪਰਸਿਊ ਅਕਾਊਂਟੇਬਿਲਿਟੀ ਅਪ ਦਾ ਇੰਟਾਇਰ ਚੇਨ ਆਫ ਕਮਾਂਡ ਵੀ ਇਕੱਲਾ ਵਿਕਾਸ ਯਾਦਵ ਆਪਣੇ ਲਈ ਤਾਂ ਕਰ ਨਹੀਂ ਰਿਹਾ, ਜੇ ਰਾਅ ਲਈ ਕਰ ਰਿਹਾ ਕੌਣ ਹੈਡ ਕਰ ਰਿਹਾ? ਜ਼ਾਹਿਰ ਸਾਮੰਤ ਗੋਇਲ ਹੈ, ਉਹ ਕਿਹਦੇ ਲਈ ਕੰਮ ਕਰ ਰਿਹਾ? ਅਜੀਤ ਡੋਵਲ ਲਈ ਕਰ ਰਿਹਾ। ਸੋ ਇਹ ਜਿਹੜੀ ਚੇਨ ਆਫ ਕਮਾਂਡ ਹੈ ਉਸ ਨੂੰ ਜਿਹੜਾ ਫੋਲੋ ਕਰੋ। ਥਰਡ, ਪ੍ਰੋਟੈਕਟ ਕਮਿਊਨਿਟੀਜ਼ ਫਰੋਮ ਕੰਟੀਨਿਊਇੰਗ ਐਂਡ ਰੀਟੈਲੀਏਟਰੀ ਥ੍ਰੈਟਸ। ਉਹਨਾਂ ਨੇ ਕਿਹਾ ਕਿ ਭਾਈ ਇਹ ਜਿਹੜੀ ਹੈ ਅਜੇ ਵੀ ਲਗਾਤਾਰਤਾ ਨਾਲ ਇਹ ਧਮਕੀਆਂ ਚੱਲ ਰਹੀਆਂ ਨੇ, ਰਿਟੈਲੀਏਸ਼ਨ ਦੀ ਗੱਲ ਚੱਲ ਰਹੀ ਹੈ ਔਰ ਇਸ ਸਾਰੇ ਨੂੰ ਜਿਹੜਾ foreign killers do not get to target Americans on American soil and then hide behind foreign borders, criminal proxies or official status. ਇਸ ਗੱਲ ਨੂੰ ਯਕੀਨੀ ਬਣਾਇਆ ਜਾਏ ਕਿ ਭਾਈ ਜਿਹੜੇ ਅਮਰੀਕਨ ਸਿਟੀਜ਼ਨਸ ਨੂੰ ਥ੍ਰੈਟ ਕਰਦੇ ਨੇ ਉਹਨਾਂ ਦੀ ਜਿਹੜੀ ਹੈ ਅਕਾਊਂਟੇਬਿਲਿਟੀ ਹੋਏ। ਔਰ we close where we began. Thank you for acting decisively. Your department saved lives, but more needs to be done. The inquiry must continue until Yadav and every other responsible co-conspirator face justice in the United States. We stand ready to support lawful efforts that protect all Americans on American soil. We would be honored to meet with you and your team to discuss the safety of our communities and the work still ahead. So ਇਹ ਥੱਲੇ ਫਿਰ ਇਹਨਾਂ ਤਿੰਨੋਂ ਹੀ ਆਰਗੇਨਾਈਜੇਸ਼ਨਸ ਦੇ ਜਿਹੜੇ ਪ੍ਰੈਜ਼ੀਡੈਂਟਸ ਕੋਆਰਡੀਨੇਟਰਸ ਨੇ ਉਹਨਾਂ ਦੇ ਦਸਤਖਤ ਨੇ। ਵੈਰੀ ਨਾਈਸ। ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਅਥਲੈਨ ਬ੍ਰੇਕ ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ
ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤੀ ਕਬਜ਼ੇ ਵਾਲੇ ਪੰਜਾਬ ਦੇ ਮੁੱਖ ਮੰਤਰੀ ਅਮਿਤ ਸ਼ਾਹ ਦੇ ਕਰਿੰਦੇ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਪੰਜਾਬ ਸਰਕਾਰ ਵੱਲੋਂ 10 ਲੱਖ ਨਵੇਂ ਰਾਸ਼ਨ ਕਾਰਡ ਜਿਹੜੇ ਇਸ਼ੂ ਕੀਤੇ ਜਾਣਗੇ। ਸੋ ਜ਼ਾਹਿਰ ਹੈ ਕਿ ਇਸ ਪ੍ਰਵਾਸੀ ਹਮਲੇ ਰਾਹੀਂ 2027 ਦੀਆਂ ਚੋਣਾਂ ਜਿੱਤੀਆਂ ਜਾਣਗੀਆਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨੀ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਲਗਾਤਾਰਤਾ ਨਾਲ ਘੱਟੋ ਘੱਟ 2 ਪ੍ਰੋਗਰਾਮ ਇਸ ਮੁੱਦੇ ਤੇ ਕੀਤੇ ਕਿ ਭਾਈ ਬੰਗਾਲ ਦੇ ਵਿੱਚ ਜਦੋਂ SIR ਰਾਹੀਂ ਮੁਸਲਮਾਨਾਂ ਦੀਆਂ ਔਰ ਦੂਸਰੀਆਂ ਪਿਛੜੀਆਂ ਜਾਤਾਂ ਵਾਲੇ ਜਿਹੜੇ BJP ਦਾ ਵੋਟਰ ਨਹੀਂ ਹੈ ਉਹਨਾਂ ਦੀਆਂ ਵੋਟਾਂ ਕੱਟੀਆਂ ਜਾ ਰਹੀਆਂ ਸੀ ਤੇ ਮਮਤਾ ਬੈਨਰਜੀ ਨੇ ਪੂਰੀ ਤਰ੍ਹਾਂ ਜਿਹੜਾ ਇੱਕ ਤੂਫਾਨ ਖੜਾ ਕੀਤਾ। ਸੁਪਰੀਮ ਕੋਰਟ 'ਚ ਜਾ ਕੇ ਕਾਲਾ ਕੋਟ ਪਾ ਕੇ ਉਹਨੇ ਜਿਹੜਾ ਉਹ ਕੇਸ ਵੀ ਲੜਿਆ। ਹਾਲਾਂ ਉਹ ਕਿੰਨਿਆਂ ਕੁ ਨੂੰ ਬਚਾ ਸਕੀ ਨਹੀਂ, ਬਹੁਤ ਸਾਰੀਆਂ ਵੋਟਾਂ ਕੱਟੀਆਂ ਗਈਆਂ, ਪਰ ਘੱਟੋ ਘੱਟ ਉਸ ਨੇ ਰੌਲਾ ਤਾਂ ਪਾਇਆ ਔਰ ਉਹਦੇ 'ਚ ਕੁਛ ਹੱਦ ਤੱਕ ਸਫਲਤਾ ਵੀ ਉਹਨੂੰ ਜ਼ਰੂਰ ਮਿਲੀ ਹੋਏਗੀ। ਹੁਣ ਪੰਜਾਬ ਦੇ ਵਿੱਚ SIR ਪ੍ਰੋਸੈਸ ਦੇ ਥੱਲੇ ਜਿਹੜਾ ਕਿ ਜੀ ਸਪੈਸ਼ਲ ਇਨਵੈਸਟੀਗੇਟਿਵ ਹੈ ਸਾਰੀ ਰਿਪੋਰਟਿੰਗ, ਵੋਟਾਂ ਵਾਧੂ ਨੇ ਜਿਹੜੇ ਦੁਬਾਰਾ ਨੇ ਕੋਈ ਦੂਸਰੇ ਨੇ ਉਹਨਾਂ ਨੂੰ ਕੱਟਣਾ। ਮਕਸਦ ਅਸੀਂ ਰਿਪੀਟਡਲੀ ਕਹਿ ਰਹੇ ਹਾਂ ਕਿ ਭਾਈ ਇਹ ਜਿਹੜੀ ਇਹਨਾਂ ਦੀ ਪ੍ਰੋਸੈਸ ਹੈ ਇਸ ਦੇ ਵਿੱਚ ਇਹਨਾਂ ਨੇ ਜਿਹੜੇ ਸਿੱਖ ਨੇ, ਸਿੱਖ ਵੋਟਰ, ਉਹਨਾਂ 'ਚ ਵੀ ਖਾਸ ਤੌਰ 'ਤੇ ਉਹ ਜਿਨ੍ਹਾਂ ਦੇ ਕੋਲ ਜਿਨ੍ਹਾਂ ਦੀ ਸਿਟੀਜ਼ਨ ਇੰਡੀਅਨ ਹੈ ਪਰ ਉਹ PR ਹੋਲਡਰ ਨੇ ਕੈਨੇਡਾ ਦੇ ਜਾਂ UK ਦੇ ਜਾਂ ਗ੍ਰੀਨ ਕਾਰਡ ਹੋਲਡਰ ਨੇ, ਆਉਂਦੇ ਜਾਂਦੇ ਰਹਿੰਦੇ ਨੇ ਤੇ ਉਹਨਾਂ ਨੇ ਬਾਹਰ ਕਰਨਾ ਹੈ ਕਹਿ ਕੇ ਕਿ ਦੂਸਰਾ ਨਹੀਂ। ਔਰ ਇਹਦੇ ਨਾਲ ਮੈਨੂੰ ਇਹ ਬਿਲਕੁਲ ਅਸੀਂ ਰਿਪੀਟਡਲੀ ਕਿਹਾ ਵੀ ਇਹਨਾਂ ਨੇ ਲੱਖਾਂ ਸਿੱਖ ਵੋਟਾਂ, ਕਿਉਂਕਿ 2027 'ਚ ਇਹਨਾਂ ਨੇ ਪੰਜਾਬ ਫਤਿਹ ਕਰਨਾ, ਉਹਨਾਂ ਨੇ ਮਾਈਨਸ ਕਰਨਾ। ਪਲੱਸ ਜਿਹੜੇ ਪ੍ਰਵਾਸੀ ਨੇ ਉਹਦੇ ਲਈ ਲਫ਼ਜ਼ ਭਾਵੇਂ ਬਈਏ ਕਹਿ ਲਓ, ਕੁਛ ਕਹਿ ਲਓ, ਜਿਹੜੇ ਆਲਰੇਡੀ UP ਬਿਹਾਰ ਦੇ ਵਿੱਚ ਜਿਨ੍ਹਾਂ ਦੇ ਰਾਸ਼ਨ ਕਾਰਡ ਉੱਥੇ ਵੀ ਬਣੇ ਹੋਏ ਨੇ, ਵੋਟਾਂ ਵੀ ਬਣੀਆਂ ਹੋਈਆਂ, ਬੰਗਾਲ ਤੱਕ ਲਿਜਾ ਕੇ ਇਹਨਾਂ ਨੇ ਬਿਹਾਰ ਦੇ ਬਈਆਂ ਦੀਆਂ ਵੋਟਾਂ ਬੰਗਾਲ 'ਚ ਵੀ BJP ਨੇ ਪਵਾਈਆਂ ਕਿਉਂਕਿ ਬਿਹਾਰ 'ਚ ਵੀ ਉਹਨਾਂ ਨੇ ਸਰਕਾਰ 'ਤੇ ਕਬਜ਼ਾ ਕੀਤਾ ਹੋਇਆ। ਵੀ ਇਹਨਾਂ ਨੂੰ ਪੰਜਾਬ 'ਚ ਇਹਨਾਂ ਨੇ ਰਾਸ਼ਨ ਕਾਰਡ ਦੇਣੇ ਨੇ, ਉਹਦੇ ਰਾਹੀਂ ਫਿਰ ਵੋਟਰ ਕਾਰਡ ਬਣਨਗੇ ਔਰ ਇਹ ਪੰਜਾਬ ਦੇ ਵਿੱਚ ਇਹ ਵੱਡਾ ਜਿਹੜਾ ਬਲਾਕ ਹੈ ਇਸ ਨੂੰ BJP ਵੀ ਔਰ ਆਮ ਆਦਮੀ ਪਾਰਟੀ ਵੀ, ਕਿਉਂਕਿ ਇਹ B ਟੀਮਾਂ ਹੀ ਨੇ। ਪਿਛਲੀ ਚੋਣਾਂ ਵੇਲੇ ਵੀ 92 ਸੀਟਾਂ ਐਵੇਂ ਨਹੀਂ ਆ ਗਈਆਂ ਆਮ ਆਦਮੀ ਪਾਰਟੀ ਨੂੰ, BJP ਦੇ ਕੋਲ 2 ਨੇ ਕਿਉਂਕਿ ਜਿਹੜੀਆਂ ਮੈਜੋਰਟੀ ਸੀਟਾਂ ਉਹ ਹਾਰ ਰਹੇ ਸੀ ਉਹਨਾਂ ਨੇ ਹਿੰਦੂ ਵੋਟਰ ਜਿਹੜਾ ਆਮ ਆਦਮੀ ਪਾਰਟੀ ਨੂੰ ਭੁਗਤਾ ਦਿੱਤਾ। ਉਹਨਾਂ ਨੇ ਕਿਹਾ ਕਿ ਭਾਈ ਇਹ ਸਾਡੀ B ਟੀਮ ਹੈ। ਔਰ ਬਿਲਕੁਲ ਤੁਸੀਂ ਦੇਖੋਗੇ ਕਿ ਇਹ ਜਦੋਂ ਭਗਵੰਤ ਮਾਨ ਨੂੰ ਅਸੀਂ ਕਰਿੰਦਾ ਅਮਿਤ ਸ਼ਾਹ ਦਾ ਕਹਿੰਦੇ ਹਾਂ ਤੇ ਉਹ ਹੈ ਕਰਿੰਦਿਆਂ ਵਾਂਗੇ। ਹੁਣ ਇਹ ਅੱਜ ਮੇਨ ਖਬਰ ਹੈ ਟ੍ਰਿਬਿਊਨ ਦੀ, ਪੰਜਾਬ ਚੀਫ ਮਿਨਿਸਟਰ ਅਨਾਉਂਸਿਸ 10 ਲੱਖ ਨਿਊ ਰਾਸ਼ਨ ਕਾਰਡਸ। ਔਰ ਇਹ ਹੈ ਕਿ ਭਾਈ ਇਹ ਕਹਿ ਰਿਹਾ ਉਹਨਾਂ ਦਾ ਕਰਿੰਦਾ ਅਮਿਤ ਸ਼ਾਹ ਦਾ ਭਗਵੰਤ ਮਾਨ ਕਿ ਵੀ ਸਟੇਟ ਗਵਰਨਮੈਂਟ ਜਿਹੜੀ ਹੈ 10 ਲੱਖ ਨਵੇਂ ਰਾਸ਼ਨ ਕਾਰਡ ਇਸ਼ੂ ਕਰੇਗੀ ਇੱਕ ਨਵੀਂ ਸਕੀਮ ਦੇ ਤਹਿਤ। ਔਰ ਉਹਦੇ 'ਚ ਜਿਹੜਾ ਐਪਲੀਕੇਸ਼ਨਸ 22 ਜੁਲਾਈ ਤੱਕ ਦਾਖਲ ਹੋਣ, ਜਿਹਦੇ 'ਚ ਕਿ ਜਿਹੜਾ ਪ੍ਰਾਇਰਟੀ ਦਿੱਤੀ ਜਾਏਗੀ ਵਲਨਰੇਬਲ ਸੈਕਸ਼ਨ ਸੁਸਾਇਟੀ ਦੇ। Of the total beneficiaries, 7 lakh ration cards will be issued to newly eligible families। ਕਿ ਜਿਹੜੀਆਂ ਨੇ 7 ਲੱਖ ਉਹਨਾਂ ਨੂੰ ਦਿੱਤੀਆਂ ਜਾਣਗੀਆਂ ਜਿਹੜੇ ਨਵੇਂ ਐਲੀਜੀਬਲ ਹੋਏ ਨੇ। ਨਵੇਂ ਐਲੀਜੀਬਲ ਕੌਣ ਹੋਏ? ਪੰਜਾਬ 'ਚੋਂ ਤਾਂ ਜਿਹੜਾ ਉਹ ਨਿਕਾਸ ਹੀ ਹੋ ਰਿਹਾ, ਉੱਥੇ ਹੋਰ ਕੌਣ ਜਾ? ਇਹ ਉਹੀ ਜਿਹੜੇ ਬਈਏ ਲਿਆ ਕੇ ਇਹਨਾਂ ਨੇ ਉਹਨਾਂ ਦੀਆਂ ਕਾਲੋਨੀਜ਼ ਔਰ ਉਹਨਾਂ ਨੂੰ ਲਗਾਤਾਰ ਰੈਗੂਲਰਾਈਜ਼ ਔਰ
ਬਿਜਲੀ ਕਨੈਕਸ਼ਨ ਦੂਜੇ ਦੇ ਰਹੇ ਨੇ। ਅੱਛਾ। ਉਹ ਕਹਿੰਦਾ ਵੀ 7 ਲੱਖ ਜਿਹੜੇ ਨੇ ਉਹਨਾਂ ਨੂੰ ਦਿੱਤੇ ਜਾਣਗੇ, ਵਾਈਲ 3 ਲੱਖ ਸ਼ਰਮ ਐਂਡ ਮਾਈਗ੍ਰੈਂਟ ਵਰਕਰਸ ਵਿਲ ਬੀ ਬ੍ਰੌਟ ਅੰਡਰ ਨੈਸ਼ਨਲ ਫੂਡ ਸਿਕਿਉਰਿਟੀ ਐਕਟ। 3 ਲੱਖ ਹੋਰ ਮਾਈਗ੍ਰੈਂਟ ਵਰਕ, ਇੱਕ ਉਹ ਨੇ ਜਿਹੜੇ ਆਲਰੇਡੀ ਉੱਥੇ ਰਜਿਸਟਰ ਹੋ ਚੁੱਕੇ ਹੋਏ ਨੇ ਕਿਸੇ ਨਾ ਕਿਸੇ ਹਵਾਲੇ ਨਾਲ, ਉਹਨਾਂ ਨੂੰ ਜਿਹੜੇ ਨਵੇਂ, ਔਰ 3 ਲੱਖ ਉਹ ਕਹਿ ਰਿਹਾ ਜਿਹੜੇ ਮਾਈਗ੍ਰੈਂਟ ਵਰਕਰ ਨੇ ਉਹਨਾਂ ਦੀ ਅਸੀਂ ਫੂਡ ਸਿਕਿਉਰਿਟੀ ਦੇ ਥੱਲੇ। ਔਰ ਇਕੱਲਾ ਇਹੀ ਨਹੀਂ ਵੀ ਉਹਨਾਂ ਦੇ ਰਾਸ਼ਨ ਕਾਰਡ ਬਣਨਗੇ, 5 ਕਿਲੋ ਕਣਕ ਵਿਦ ਮੇਰੀ ਰਸੋਈ ਨਿਊਟ੍ਰੀਸ਼ਨ ਕਿੱਟ ਇਹ ਉਹਨਾਂ ਨੂੰ ਦਿੱਤੀ ਜਾਏਗੀ। ਫਰਦਰ ਸਟਰੈਥਨਿੰਗ ਫੂਡ ਐਂਡ ਨਿਊਟ੍ਰੀਸ਼ਨਲ ਸਿਕਿਉਰਿਟੀ। ਔਰ ਇਹ ਉਹਨੇ ਕਿਹਾ ਜੀ ਕਿ ਅਸੀਂ ਇਹ ਬੈਨੀਫੀਸ਼ਰੀ ਸਾਰੇ ਇਹ ਹੋਣਗੇ ਨੈਸ਼ਨਲ ਫੂਡ ਸਿਕਿਉਰਿਟੀ ਦੇ ਥੱਲੇ। ਔਰ ਇਸ ਤੋਂ ਹੁਣ ਅਸੀਂ ਜਿਹੜੀ ਗੱਲ ਲਗਾਤਾਰ ਕਹਿੰਦੇ ਆਏ ਹਾਂ, ਇਹ ਬਿਲਕੁਲ ਇੱਕ ਸਟੈਪ ਫਰਦਰ ਹੈ ਉਹਨਾਂ ਨੂੰ ਜਿਹੜੇ ਮਾਈਗ੍ਰੈਂਟ ਜਾਂ ਦੂਜੇ ਲਿਆਂਦੇ ਜਾ ਰਹੇ ਨੇ। 3 ਲੱਖ ਤਾਂ ਐਡਮਿਟ ਕੀਤਾ ਇਹਨਾਂ ਨੇ, ਇਹ ਤਾਂ ਉਹ ਹੈ ਜਿਹੜੇ ਨਵੇਂ ਐਂਟਰ ਕਰ ਰਹੇ ਨੇ, ਨਵਿਆਂ ਦੇ ਰਾਸ਼ਨ ਕਾਰਡ ਬਣਾ ਕੇ। 7 ਲੱਖ ਨਵੇਂ ਪਲੱਸ 3 ਲੱਖ ਉਹ ਜਿਹੜੇ ਅਜੇ ਹਫ਼ਤਾ 2 ਹਫ਼ਤੇ ਪਹਿਲਾਂ ਆਏ ਹੋਣਗੇ ਉਹਨਾਂ ਨੂੰ ਮਾਈਗ੍ਰੈਂਟ ਵਰਕਰਸ ਕੇ ਜੀ ਭੁੱਖੇ। ਹੁਣ ਪੰਜਾਬ 'ਚ ਕਿਹੜਾ ਟੱਬਰ ਹੈ ਜਿਹਨੂੰ 5 ਕਿਲੋ ਕਣਕ ਚਾਹੀਦੀ ਹੈ ਜਦੋਂ, ਲੇਕਿਨ ਇਹ ਇੱਕ ਆਧਾਰ ਹੈ ਇਸ ਰਾਸ਼ਨ ਕਾਰਡ ਤੇ ਬੇਸਡ ਜਿਹੜੀ ਹੈ ਵੋਟਰ ਐਲੀਜੀਬਿਲਟੀ ਹੋਣੀ ਹੈ। ਤੇ ਜੇ ਹੁਣ ਮੈਂ ਅਜੇ ਤੱਕ ਕਿਸੇ ਪੰਜਾਬ ਦੀ ਕਿਸੇ ਪਾਰਟੀ ਦੇ ਕਿਸੇ ਲੀਡਰ ਦਾ ਬਿਆਨ ਨਹੀਂ ਦੇਖਿਆ ਕਿ ਭਾਈ SIR ਰਾਹੀਂ ਘਪਲਾ ਹੋ ਰਿਹਾ ਹੈ ਜਾਂ ਇਹ ਇਹਨਾਂ ਨੂੰ ਜਿਹੜਾ ਉਹ ਜਾਲੀ ਜਿਹੜੇ ਵੋਟਰ ਬਣਾ ਕੇ ਇਹਨਾਂ ਨੇ ਸਾਰਾ ਬੈਲੈਂਸ ਬਦਲਣਾ। ਤੇ ਜੇ ਹੁਣ ਉਹੀ ਹੈ ਜਿਸ ਨੂੰ ਕਬੀਰ ਸਾਹਿਬ ਨੇ ਇੱਕ ਤਾਂ ਕਿਹਾ ਕਿ ਕਬੀਰ ਮਨ ਜਾਣਤ ਸਭ ਬਾਤ, ਜਾਣਤ ਹੀ ਔਗਣ ਕਰੇ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੇ। ਕਿ ਭਾਈ ਪਤਾ ਹੈ ਸਭ ਕੁਛ ਹੈ, ਜਾਣ ਕੇ ਕੋਈ ਜਿਹੜਾ ਉਹ ਗੁਨਾਹ ਕਰ ਰਿਹਾ, ਹੱਥ 'ਚ ਦੀਵਾ ਫੜਿਆ ਹੋਇਆ, ਖੂਹ 'ਚ ਤੁਸੀਂ ਡਿੱਗ ਰਹੇ ਹੋ, ਫਿਰ ਤੁਹਾਨੂੰ ਕੋਈ ਨਹੀਂ ਬਚਾ ਸਕਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਪਹਿਲੇ ਵਿਊਅਰ ਹੈਗੇ ਨੇ ਸੋਮਲ ਜੀ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਐਂਡ ਫਿਰ ਸਾਡੇ ਕੋਲ ਮੁਹੰਮਦ ਜਾਕੂਬ ਜੀ ਜਿਹੜੇ ਨੇ ਉਹ ਵੀ ਵੈਲਕਮ ਕਰਦੇ ਨੇ ਸਾਡਾ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਤੇ ਕਹਿੰਦੇ ਅਮਰੀਕਾ ਦੇ ਵਿੱਚ ਜਿਹੜਾ ਸੱਚੋ ਸੱਚ ਨਾਰਥ ਅਮਰੀਕਾ में TV 84 ਹੈ, ਔਰ ਕਹਿੰਦੇ ਨੇ ਕਿ ਲਵ ਖਾਲਿਸਤਾਨ, ਲਵ ਕਸ਼ਮੀਰ ਐਂਡ ਪਾਕਿਸਤਾਨ ਐਂਡ ਅਫਗਾਨਿਸਤਾਨ। ਬਹੁਤ ਸ਼ੁਕਰੀਆ ਭਾਈਜਾਨ। ਮੁਹੰਮਦ ਯੂਨਸ ਜੀ ਜਿਹੜੇ ਸਾਨੂੰ ਲਾਹੌਰ ਤੋਂ ਦੇਖਦੇ ਨੇ, ਔਰ ਕਹਿੰਦੇ ਨੇ ਮੈਂ ਆਪਣੀ ਜ਼ਿੰਦਗੀ में ਜਿਹੜਾ ਕਹਿੰਦੇ ਖਾਲਿਸਤਾਨ ਜਿਹੜੇ देखना चाहता हूँ। और फिर कहते कि डॉक्टर साहब खालिस्तान कब तक बनेगा और हम खालिस्तान के कितने करीब हैं? देखो ਜਿਹੜਾ ਵਕਤ ਹੈ ਇਹ ਤਾਂ ਅੱਲਾਹ ਤਾਲਾ ਨੂੰ, ਵਾਹਿਗੁਰੂ ਨੂੰ, ਖੁਦਾ ਨੂੰ ਹੀ ਪਤਾ ਹੈ। ਹਾਂ, ਇਹ ਗੱਲ ਅਸੀਂ ਜ਼ਰੂਰ ਦਾਅਵੇ ਨਾਲ ਕਹਿ ਸਕਦੇ ਹਾਂ ਕਿ ਖਾਲਿਸਤਾਨ ਦੀ ਕਾਇਮੀ ਤੋਂ ਬਿਨਾਂ ਕੋਈ ਮਸਲਾ ਸਾਡਾ ਹੱਲ ਨਹੀਂ ਹੋ ਸਕਦਾ। ਅਸੀਂ ਆਪਣਾ ਯਤਨ ਕਰਦੇ ਰਵਾਂਗੇ ਅਖੀਰਲੇ ਸਾਹ ਤੱਕ। ਬਾਕੀ ਇਹ ਵਾਹਿਗੁਰੂ ਦੇ ਹੱਥ ਵੱਸ ਹੈ ਦੇਸ਼ ਔਰ ਕਾਲ, ਟਾਈਮ ਐਂਡ ਸਪੇਸ। ਔਰ ਬਲਵਿੰਦਰ ਕੁਲਾਰ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਅਨਮੋਲ ਜਿਹੜੇ ਨੇ ਉਹ ਵੀ ਸਾਨੂੰ ਕਹਿੰਦੇ ਵੀ ਸ਼ੁੱਡ ਚੇਂਜ ਦਾ ਪੋਲੀਟੀਸ਼ੀਅਨਸ। ਔਰ ਫਿਰ ਇਸ ਤਰ੍ਹਾਂ ਮੋਹਨ ਜਿਹੜਾ ਬੋਇਲ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਗਦੀਸ਼ ਜਿਹੜੇ ਨੇ ਉਹ ਵੀ ਵਾਹਿਗੁਰੂ ਜੀ ਕਹਿੰਦੇ ਨੇ। ਮਾਈ ਬਲਵਿੰਦਰ ਜਿਹੜੇ ਨੇ ਸਿੰਘ ਜਿਹੜੇ ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਔਰ ਖਾਲਸਾ ਦੇਸ਼ ਪੰਜਾਬ ਜਿਹੜੀ ਕਹਿੰਦੇ ਸਿੱਖੋ ਪੰਜਾਬੀਓ, ਆਪਣੀ ਲੜਾਈ ਸਾਨੂੰ ਆਪ ਹੀ ਲੜਨੀ ਪੈਣੀ ਹੈ। ਕਿਸੇ ਦੇ ਵੱਲ ਆਸ ਨਾ ਰੱਖੋ, ਕਿਸੇ ਵੱਲ ਨਾ ਜਾਵੋ, ਇਹ ਤੁਹਾਨੂੰ ਜੋ ਆਵਾਜ਼ਾਂ ਮਾਰਿਆ ਹੈ ਸਿੱਖੋ ਪੰਜਾਬੀਓ ਆ ਜਾਓ, ਇਹਨਾਂ ਵੱਲ ਨਾ ਜਾਵੇ, ਇਹ ਬਹੁਤ ਚਾਲਬਾਜ਼ ਲੋਕ ਹਨ, ਬ੍ਰਾਹਮਣ। ਬਿਲਕੁਲ ਤੁਸੀਂ ਠੀਕ ਫਰਮਾਇਆ। ਔਰ ਇਸੇ ਤਰ੍ਹਾਂ ਸਾਡੇ ਕੋਲ ਸਾਡੇ ਹੈਗੇ ਨੇ ਜਿਹੜੇ ਸ਼ਾਹਿਦ ਜਾਵੇਦ ਜਿਹੜੇ ਨੇ ਕਹਿੰਦੇ ਥੈਂਕਸ TV 84। ਔਰ ਇਸੇ ਤਰ੍ਹਾਂ ਕਹਿੰਦੇ ਨੇ ਕਿ ਕੰਪਲੀਟ ਐਂਡ comprehensive analysis by Dr. Saab. May Allah protect you and grant you a long life. Ameen. ਬਹੁਤ ਸ਼ੁਕਰੀਆ ਭਾਈਜਾਨ ਤੁਹਾਡੀ ਦੁਆ ਦੇ ਲਈ। ਔਰ ਨਾਸਰ ਚੌਧਰੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਹਬ ਜਾਂ ਸਈਦ ਜਿਹੜੇ ਨੇ ਉਹ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਕਹਿੰਦੇ ਨੇ, ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ TV 84 USA ਤੇ ਵੀ ਸਾਡੇ ਵਿਊਅਰ ਦੇ ਆਪਾਂ ਕਮੈਂਟ ਸ਼ੇਅਰ ਕਰਨ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਉਹਦੇ ਵਿੱਚ ਸਾਡੇ ਧਰਮ ਸਿੰਘ ਜੀ ਜਿਹੜੇ ਪਹਿਲੇ ਵਿਊਅਰ ਨੇ ਇਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨੂਪਾ ਜੀ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਡਾਕਟਰ ਸਾਹਿਬ ਜੀ। ਔਰ ਫਿਰ ਇਸ ਤਰ੍ਹਾਂ ਜਗਪਾਲ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਇੰਦਰਜੀਤ ਸਿੰਘ ਸੰਧੂ ਜੀ ਵੀ ਫਤਿਹ, ਖਾਲਸਾ ਜ਼ਿੰਦਾਬਾਦ। ਆਰ ਸਿੰਘ ਜਿਹੜੇ ਨੇ ਉਹ ਕਹਿੰਦੇ ਖਾਲਿਸਤਾਨ ਨੂੰ
ਵੋਟ ਪਾਓ ਪੰਜਾਬ ਕੀ ਨਕਸ਼ੋਸ਼ੀ ਬਚਾਓ ਨਸਲਕੁਸ਼ੀ ਬਚਾਓ ਔਰ ਖਾਲਸਾ ਜ਼ਿੰਦਾਬਾਦ। ਔਰ ਫਿਰ ਮਿਸ਼ਰਾ ਸਿੰਘ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਰਾਜਨਪ੍ਰੀਤ ਸਿੰਘ ਜਿਹੜੇ ਨੇ ਉਹ ਵੀ ਫਤਿਹ। ਸੁਖਜੀਵਨ ਬੱਚੂ ਜੀ ਥੈਂਕਸ ਕਹਿੰਦੇ ਨੇ। ਗੁਰਵਿੰਦਰ ਮਾਨ ਜਿਹੜੇ ਨੇ ਉਹ ਵੀ ਫਤਿਹ ਕਹਿੰਦੇ ਨੇ। ਔਰ ਜਗਤਾਰ ਸਿੰਘ ਜੀ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਮਰਜੀਤ ਸੈਣੀ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ। ਔਰ ਗੁਰਦੀਪ ਸਿੰਘ ਜੀ ਵੀ ਫਤਿਹ। ਐਂਡ ਨਾਗਰਾ ਸਾਹਿਬ ਜਿਹੜੇ ਕਹਿੰਦੇ ਨੇ ਅੰਕਲ ਜੀ ਭੈਣ ਨੀਲਮ ਕੌਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੰਕਲ ਮੈਂ ਕੋਈ ਮਜ਼ਾਕ ਨਹੀਂ ਕੀਤਾ, ਤੁਸੀਂ ਸੱਚੀ ਜੰਗ ਹੋ ਔਰ ਤੁਸੀਂ ਖਾਲਿਸਤਾਨ ਦੀ ਆਜ਼ਾਦੀ ਦੀ ਲੜਾਈ ਜਿਹੜੇ ਲੜ ਰਹੇ ਹੋ ਔਰ ਤੁਹਾਡੇ ਤੇ ਸਾਨੂੰ ਮਾਣ ਹੈ। ਖਾਲਸਾ ਜ਼ਿੰਦਾਬਾਦ। ਬਹੁਤ ਸ਼ੁਕਰੀਆ ਅਗੇਨ ਜਵਾਨ ਬਣਾਉਣ ਦਾ। ਹੁਣ ਤਾਂ ਜਿਹੜਾ ਸਫ਼ਰ ਸੱਚਾਈ ਨਾਲ ਪੂਰਾ ਹੋਏ, ਰੱਬ ਮਿਹਰ ਕਰੇ, ਇਹੀ ਗੁਰੂ ਅੱਗੇ ਅਰਦਾਸ ਹੈ। ਔਰ ਗਿਲਰ ਜਿਹੜੇ ਨੇ ਉਹ ਵੀ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਨਾਗਰਾ ਸਾਹਿਬ ਫਿਰ ਕਹਿੰਦੇ ਤੁਹਾਨੂੰ ਪਿਆਰ ਕਰਦੇ ਨੇ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਰਾਜਵਿੰਦਰ ਕੌਰ ਜਿਹੜੇ ਨੇ ਉਹ ਵੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ। ਖਾਲਸਾ ਦੇਸ਼ ਪੰਚਾਇਤ ਜਿਹੜੇ ਨੇ ਉਹ ਵੀ ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨ ਦੇਸ਼ ਪੰਜਾਬ ਤੇ ਸਿੱਖ ਕੌਮ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ ਸਾਰਿਆਂ ਦਾ ਵਾਹਿਗੁਰੂ ਜੀ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ। ਔਰ ਜਾਵੇਦ ਜਿਹੜੇ ਨੇ ਇੱਥੇ ਵੀ ਸੇਮ ਹੀ ਉਹਨਾਂ ਦਾ ਕਮੈਂਟ ਹੈਗਾ। ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਵਿਊਜ਼ ਕੋਲ ਲੈਂਦੇ ਹਾਂ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tv4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਾਨੂੰ ਆਗਿਆ ਦਿਓ। ਦੇਖਦੇ ਰਹੋ TV4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।